ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ, ਮੈਂ ਉਹਨਾਂ ਤੋਂ ਰਿਕੁਐਸਟ ਕਰਾਂਗਾ, ਉਹਨਾਂ ਨੂੰ ਬੇਨਤੀ ਕਰਾਂਗਾ, ਦਰਖਾਸਤ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਜਿਹੜੇ ਸਾਡੇ ਦੋਸਤ ਨੇ ਉਹ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਲ ਸਕਣ ਔਰ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਕਮੈਂਟਸ ਦੇ ਰਾਹੀਂ ਜਿਹੜੇ ਨੇ ਉਹ ਸਾਂਝੇ ਕਰ ਸਕਣ। ਦੋਸਤਾਂ ਦੇ ਸਾਹਮਣੇ ਜਿੰਨੀ ਦੇਰ ਦੋਸਤ ਜੁੜਦੇ ਨੇ, ਮੈਂ ਦੋ ਚਾਰ ਗੱਲਾਂ ਜਿਹੜੀਆਂ ਨੇ ਉਹ ਕਰਨਾ ਚਾਹਾਂਗਾ। ਇੱਕ ਤੇ ਇਹ ਗੱਲ ਕਿ ਲੈਲਪੁਰ ਯੰਗ ਸਟੂਡੈਂਟ ਕਲੱਬ ਦਾ ਜਿਹੜਾ ਵਿਜ਼ਨ ਹੈ ਕਿ ਅਸੀਂ ਆਪਣੇ ਪੰਜਾਬ ਦੀ ਪੂਰੀ ਤਾਰੀਖ ਜਿਹੜੀ ਹੈ ਉਹ ਚਾਹੁੰਦੇ ਹਾਂ ਕਿ ਉਹਨੂੰ ਅਸੀਂ ਪੀਪਲਜ਼ ਹਿਸਟਰੀ ਲੋਕਾਂ ਦੇ ਅੰਗ ਦੇ ਨਾਲ ਇਕੱਠਾ ਕਰੀਏ ਔਰ ਇੱਕ ਸਾਇੰਟੀਫਿਕ ਵੇ ਦੇ ਨਾਲ ਉਹਦੇ ਆਰਕਾਈਵ ਜਿਹੜੇ ਨੇ ਉਹ ਡਿਜੀਟਲ ਆਰਕਾਈਵ ਬਣਨ, ਜਿਹੜੀ ਉਹਦੀ ਆਪਣੀ ਹੀ ਬੋਲੀ ਦੇ ਵਿੱਚ ਹੋਣ, ਉਹਦਾ ਇੱਕ ਜਿਹੜਾ ਕਰ ਰਹੇ ਹਾਂ। ਇਸ ਤੋਂ ਵੱਖ ਅਸੀਂ ਪੰਜਾਬ ਦੀ ਤਾਰੀਖ ਨਾਲ ਜੁੜੇ ਹੋਏ ਜਿਹੜੇ ਬਹੁਤ ਅਹਿਮ ਇਵੈਂਟਸ ਨੇ ਉਹਨਾਂ ਨੂੰ ਵੀ ਲੈ ਕੇ ਅਸੀਂ ਜਿਹੜਾ ਨਾਲ ਚੱਲ ਰਹੇ ਹਾਂ ਤਾਂ ਕਿ ਜਿਹੜੇ ਵੀ ਸਾਡੇ ਪੰਜਾਬ ਦੀ ਤਾਰੀਖ ਦੇ ਵਿੱਚ ਇਵੈਂਟ ਹੋਏ ਨੇ ਉਹਨਾਂ ਨੂੰ ਅਸੀਂ ਆਪਣੇ ਦੋਸਤਾਂ, ਆਪਣੇ ਸਟੂਡੈਂਟਸ ਦੇ ਸਾਹਮਣੇ ਰੱਖ ਸਕੀਏ ਔਰ ਪੂਰੇ ਪੰਜਾਬ ਦਾ ਵੀ ਉਹਦੇ ਚ ਲਈ ਜਿਹੜਾ ਚੜ੍ਹਦਾ ਔਰ ਲਹਿੰਦਾ ਪੰਜਾਬ ਹੈ। ਅੱਜ 13 ਅਪ੍ਰੈਲ ਵਿਸਾਖੀ ਆ ਅੱਜ, ਔਰ ਮੈਂ ਗੱਲ ਕਰ ਰਿਹਾ ਵਾਂ ਜਿਹੜੀ 13 ਅਪ੍ਰੈਲ ਐਤਵਾਰ ਵਾਲੇ ਦਿਨ 1919 ਚ ਹੋਈ ਸੀ ਔਰ ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਖੂਨ ਕੀਤਾ ਗਿਆ ਸੀ ਪੂਰੇ ਪੰਜਾਬੀਆਂ ਦਾ ਅੰਗਰੇਜ਼ਾਂ ਦੀ ਤਰਫੋਂ, ਔਰ ਉਸ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨ ਵਾਸਤੇ ਦੋਸਤਾਂ ਨੂੰ ਬੁਲਾਇਆ। ਸਾਡੇ ਨਾਲ ਸਾਡੇ ਬਹੁਤ ਸੀਨੀਅਰ ਡਾਕਟਰ ਚਰਨਜੀਤ ਕੌਰ ਮਾਨ ਜੀ ਮੌਜੂਦ ਨੇ, ਮਕਾਨਪੁਰ ਤੋਂ ਕਾਲਜ ਤੋਂ ਸਾਡੇ ਨਾਲ ਨੇ, ਉਹ ਹਿਸਟਰੀ ਡਿਪਾਰਟਮੈਂਟ ਦੇ ਹੈਡ ਨੇ। ਦੂਸਰੇ ਸਾਡੇ ਬਹੁਤ ਸੀਨੀਅਰ ਦੋਸਤ ਡਾਕਟਰ ਜਸਬੀਰ ਸਿੰਘ ਢਿੱਲੋਂ ਜੀ ਪੰਜਾਬੀ ਯੂਨੀਵਰਸਿਟੀ ਤੋਂ ਸਾਡੇ ਨਾਲ ਨੇ, ਔਰ ਸਾਡੇ ਬਹੁਤ ਹੀ ਸੀਨੀਅਰ ਦੋਸਤ ਅਮਰ ਰਿਆਜ਼ ਸਾਹਿਬ ਲਾਹੌਰ ਤੋਂ ਸਾਡੇ ਨਾਲ ਮੌਜੂਦ ਨੇ। ਮੈਂ ਹੁਣ ਦਰਖਾਸਤ ਕਰਾਂਗਾ ਡਾਕਟਰ ਚਰਨਜੀਤ ਕੌਰ ਮਾਨ ਹੋਰਾਂ ਕੋਲੋਂ ਕਿ ਉਹ ਆਉਣ ਤੇ ਅੱਜ ਦੀ ਇਸ ਗੱਲਬਾਤ ਦਾ ਜਿਹੜਾ ਹੈ ਮੁੱਢ ਬੰਨਣ ਔਰ ਇਹਨੂੰ ਸ਼ੁਰੂ ਕਰਨ। ਜੀ ਡਾਕਟਰ ਸਾਹਿਬਾ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਸ਼ਹੀਦ ਜੀ, ਇਹ ਹਮੇਸ਼ਾ ਦੀ ਤਰ੍ਹਾਂ ਮੈਨੂੰ ਮੌਕਾ ਦਿੰਦੇ ਹੋ, ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ। ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ। ਜਲਿਆਂਵਾਲੇ ਬਾਗ ਦੇ ਸਾਕੇ ਨੂੰ ਵਾਪਰਿਆਂ 100 ਤੋਂ ਉੱਪਰ 102 ਵਰੇ ਹੋ ਚੁੱਕੇ ਨੇ। ਤੋ ਦੇਸ਼ ਦੀ ਆਜ਼ਾਦੀ ਦੇ ਕੋਲ ਵਿੱਚ ਇਸ ਸਾਕੇ ਦਾ ਬਹੁਤ ਹੀ ਵਿਲੱਖਣ ਮੁਕਾਮ ਹੈ। ਤੋ ਇੱਕ ਸਦੀ ਪਹਿਲਾਂ ਸਾਡੇ ਸੈਂਕੜੇ ਪੰਜਾਬੀਆਂ ਨੇ ਆਜ਼ਾਦੀ ਖਾਤਰ ਆਪਣੇ ਸੀਨੇ ਤੇ ਗੋਲੀਆਂ ਖਾਧੀਆਂ ਸਨ। ਸੋ ਉਹਨਾਂ ਦਾ ਮਹਾਨ ਬਲਿਦਾਨ ਸਾਨੂੰ ਅੱਜ ਵੀ ਪ੍ਰੇਰਨਾ ਦਿੰਦਾ ਹੈ। ਸੋ ਅੰਮ੍ਰਿਤਸਰ ਜਲਿਆਂਵਾਲੇ ਬਾਗ 13 ਅਪ੍ਰੈਲ 1919 ਨੂੰ ਇਹ ਖੂਨੀ ਸਾਕਾ ਜਿਹੜਾ ਉਹ ਗਵਾਹ ਹੈ, ਜਿੱਥੇ ਜਨਰਲ ਰੇਜੀਨਾਲਡ ਡਾਇਰ ਨੇ ਸ਼ਾਂਤਮਈ ਜਲਸੇ ਤੇ ਗੋਲੀ ਚਲਾ ਕੇ ਅਣਮਨੁੱਖੀ ਕਤਲੇਆਮ ਕੀਤਾ ਸੀ, ਜਿਸ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ ਸੀ ਤੇ ਬਰਤਾਨਵੀ ਸਾਮਰਾਜ ਆਪਣੀ ਪੂਰੀ ਤਾਕਤ ਦੇ ਬਾਵਜੂਦ ਵੀ ਪੰਜਾਬ ਦੇ ਜੁਝਾਰੀ ਜਜ਼ਬੇ ਨੂੰ ਜਿਹੜਾ ਸੀ ਦਬਾ ਨਹੀਂ ਸੀ ਸਕਿਆ। ਤੋ ਜਿੱਥੋਂ ਤੱਕ ਜਲਿਆਂਵਾਲੇ ਬਾਗ ਦੀ ਗੱਲ ਹੈ, ਉਹ ਕਿਸੇ ਵੇਲੇ ਹਮੀਦ ਸਿੰਘ ਜੱਲਾ ਵਾਲਿਆਂ ਦੀ ਮਲਕੀਅਤ ਸੀ। ਉਹ ਰਾਜਾ ਜਸਵੰਤ ਸਿੰਘ ਨਾਭੇ ਦਾ ਦਰਬਾਰੀ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਸੇਵਾ ਦੇ ਵਿੱਚ ਵਕੀਲ ਰਹਿ ਚੁੱਕਾ ਸੀ ਤੇ ਜੱਲਾ ਉਹਦੀ ਗੋਤ ਸੀ ਤੇ ਇਸ ਥਾਂ ਦੇ ਉੱਤੇ ਉਹਦਾ ਬਾਗ ਸੀ। ਤੇ ਇਹ ਬਾਗ ਨੂੰ ਜਿਹੜਾ ਸੀ ਵਾਲੀ ਥਾਂ ਨੂੰ ਲੋਕ ਜਿਹੜੀ ਸੀ ਕੂੜਾ ਕਰਕਟ ਵਾਲੀ ਥਾਂ ਸਮਝਦੇ ਸਨ ਤੇ ਇਹ ਬਾਗ ਜਿਹੜਾ ਸੀ ਉਹ ਸ਼ਹਿਰ ਦੀ ਪੱਧਰ ਨਾਲੋਂ ਨੀਵੇਂ ਥਾਂ ਤੇ ਐਨ ਵਿਚਕਾਰ ਪੀੜੀ ਤੇ ਵਿੰਗੀ ਟੇਢੀਆਂ ਗਲੀਆਂ ਦੇ ਵਿੱਚ ਘਿਰਿਆ ਹੋਇਆ ਸੀ ਤੇ ਇਹ ਬਾਗ ਜਿਹੜਾ ਹੈਗਾ 12 ਵਿਗੇ ਦੇ ਵਿੱਚ ਸੀ। ਤੇ ਇੱਥੇ ਹੀ ਜਨਰਲ ਡਾਇਰ ਨੇ ਜਿਹੜਾ ਸੀ ਉਹ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀ। ਲਗਭਗ 10 ਮਿੰਟ ਤੱਕ ਗੋਲੀਆਂ ਚੱਲਦੀਆਂ ਰਹੀਆਂ ਸੀ ਤੇ ਕਿਹਾ ਜਾਂਦਾ ਕਿ 1650 ਰਾਉਂਡ ਜਿਹੜੇ ਸੀ 303 ਮਾਰਕਾ ਦੇ ਤੇ 6 ਫੂਕੇ ਗਏ ਸੀ ਤੇ ਸਰਕਾਰੀ ਰਿਪੋਰਟ ਦੇ ਅਨੁਸਾਰ ਤਾਂ 379 ਮਰੇ ਸੀ ਤੇ 1200 ਫੱਟੜ ਹੋਏ ਸਨ। ਸੋ ਇਹ ਸਨ ਅੰਕੜੇ ਜਿਹੜੇ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਦੁਆਰਾ ਚਲਾਈ ਗਈ ਗੋਲੀ ਦੇ ਦੌਰਾਨ ਜਿਹੜੇ ਸੀ ਉਹਦਾ ਵੇਰਵਾ ਸਾਨੂੰ ਸਰਕਾਰੀ ਰਿਪੋਰਟ ਦੇ ਅਨੁਸਾਰ ਜਿਹੜਾ ਉਹ ਮਿਲਦਾ ਹੈ। ਤੋ ਜਿੱਥੋਂ ਤੱਕ ਰੌਲਟ ਐਕਟ ਦਾ ਸਬੰਧ ਹੈ, ਤੋ ਰੌਲਟ ਐਕਟ ਨੂੰ ਜਿਹੜਾ ਸੀ ਕਿ ਮਾਰਚ 1919 ਨੂੰ ਲਾਗੂ ਕੀਤਾ ਗਿਆ ਸੀ ਤੇ ਇਸ ਐਕਟ ਦੇ ਤਹਿਤ ਇਹੀ ਸੀ ਕਿ ਕਿਸੇ ਵੀ ਵਿਅਕਤੀ ਨੂੰ ਸਿਰਫ ਸ਼ੱਕ ਦੇ ਆਧਾਰ ਤੇ ਬਿਨਾਂ ਮੁਕੱਦਮੇ ਚਲਾਏ ਜਿਹੜਾ ਸੀ 2 ਸਾਲ ਦੇ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਸੀ।
ਸੋ ਇਸ ਦੇ ਫੈਸਲੇ ਖਿਲਾਫ ਕੋਈ ਵੀ ਅਪੀਲ ਨਹੀਂ ਸੀ ਕੀਤੀ ਜਾ ਸਕਦੀ, ਨਾ ਹੀ ਕੋਈ ਸਫਾਈ ਤੇ ਨਾ ਹੀ ਪੈਰਵੀ ਕੀਤੀ ਜਾ ਸਕਦੀ ਸੀ। ਸੋ ਰੋਲਟ ਐਕਟ ਦੇ ਖਿਲਾਫ ਜਿਹੜੀ ਹੜਤਾਲ ਦੀ ਤਾਰੀਖ ਸੀ, ਪਹਿਲਾਂ 30 ਮਾਰਚ ਸੀ, ਫਿਰ ਉਸ ਤੋਂ ਬਾਅਦ 6 ਅਪ੍ਰੈਲ ਅੱਗੇ ਪਾ ਦਿੱਤੀ ਗਈ ਸੀ। ਇਸ ਤਰ੍ਹਾਂ ਰੋਲਟ ਐਕਟ ਦੇ ਖਿਲਾਫ ਲੋਕਾਂ ਨੇ ਇਕੱਠੇ ਹੋਣਾ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਸੀ। ਸੋ ਰੋਲਟ ਐਕਟ ਬ੍ਰਿਟਿਸ਼ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਸੀ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਰਦੁਲ ਇਸਲਾਮ ਜੀ ਨੇ ਇੱਕ ਮਤਾ ਪੇਸ਼ ਕੀਤਾ ਸੀ। ਉਸ ਮਤੇ ਵਿੱਚ ਲਿਖਿਆ ਸੀ ਵੀ 2 ਲੱਖ ਅੰਗਰੇਜ਼ਾਂ ਦੁਆਰਾ 30 ਕਰੋੜ ਭਾਰਤੀਆਂ ਤੇ ਰਾਜ ਕਰਨ ਦੀ ਸ਼ਕਤੀ ਸੀ, ਜਿਸ ਨਾਲ ਉਹਨਾਂ ਦੀ ਨਾਗਰਿਕਤਾ ਦੇ ਅਧਿਕਾਰ ਜਿਹੜੇ ਸੀ ਖਤਮ ਹੋ ਜਾਣੇ ਸੀ। ਸੋ ਇੱਕ ਕੌਮੀ ਸਨਮਾਨ ਦੇ ਉੱਤੇ ਇੱਕ ਅਜਿਹਾ ਧੱਬਾ ਸੀ ਜਿਹਨੂੰ ਸਹਿਣ ਕਰਨਾ ਔਖਾ ਸੀ, ਤੇ ਇਸ ਕਰਕੇ ਉਸ ਟਾਈਮ ਦੇ ਉੱਤੇ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਨੇ ਰਲ ਕੇ ਸੀ ਇਹਦਾ ਜਿਹੜਾ ਸੀ ਵਿਰੋਧ ਕੀਤਾ, ਅਤੇ ਥਾਂ ਥਾਂ ਤੇ ਉਹ ਇਕੱਠੇ ਹੁੰਦੇ ਨੇ। ਤੇ ਪਹਿਲਾਂ 6 ਅਪ੍ਰੈਲ ਨੂੰ ਕੌਮੀ ਦਿਹਾੜਾ ਮਨਾਉਂਦੇ ਨੇ, ਫਿਰ ਉਸ ਤੋਂ ਬਾਅਦ 9 ਅਪ੍ਰੈਲ ਨੂੰ ਹਿੰਦੂਆਂ ਦਾ ਰਾਮਨੌਮੀ ਦਾ ਤਿਉਹਾਰ ਹੁੰਦਾ। ਤੇ ਇੱਥੇ ਅਸੀਂ ਦੇਖਦੇ ਹਾਂ ਕਿ ਲਾਗਲੇ ਛਾਗਲੇ ਪਿੰਡਾਂ ਦੇ ਲੋਕੀ ਇਕੱਠੇ ਹੋ ਕੇ ਸ਼ਹਿਰ ਪੁੱਜਦੇ ਨੇ ਤੇ ਬਾਜ਼ਾਰਾਂ ਦੇ ਚੱਕਰ ਲਾਉਂਦੇ ਨੇ, ਤੇ ਇੱਕ ਦੂਜੇ ਨੂੰ, ਹਿੰਦੂਆਂ ਤੇ ਮੁਸਲਮਾਨਾਂ ਨੂੰ ਸ਼ਰੇਆਮ ਇੱਕ ਦੂਜੇ ਦੇ ਹੱਥੋਂ ਪਾਣੀ ਪੀਂਦੇ ਵੇਖਿਆ ਗਿਆ ਹੈ। ਤੇ ਫਿਰ 13 ਅਪ੍ਰੈਲ ਨੂੰ 9 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਦੇਖਦੇ ਹਾਂ ਕਿ ਇੱਕ ਤੋਂ ਵਧੇਰੇ ਵਿਅਕਤੀ ਜਿਹੜੇ ਆ ਉਹ ਇਕੱਠੇ ਨਹੀਂ ਹੋ ਸਕਦੇ, ਉਹ ਮਨਾਹੀ ਕੀਤੀ ਗਈ ਹੈ। ਤਾਂ ਫਿਰ ਜਲਿਆਂਵਾਲੇ ਬਾਗ ਵਿੱਚ ਕੀਤੇ ਜਾਣ ਵਾਲੇ ਜਲਸੇ ਦੀ ਸੂਚਨਾ ਜਦੋਂ ਡਾਇਰ ਨੂੰ ਮਿਲਦੀ ਹੈ ਤਾਂ ਉਹ ਤਿਲਮਤਾ ਉੱਠਦਾ ਹੈ, ਤਾਂ ਉਸਨੇ ਇਸ ਇਕੱਠ ਨੂੰ ਲੋਕਾਂ ਵੱਲੋਂ ਜਾਣਬੁੱਝ ਕੇ ਉਸਦੇ ਹੁਕਮਾਂ ਦੀ ਜਿਹੜੀ ਸੀ ਉਲੰਘਣਾ ਕਰਦਿਆਂ ਹੋਇਆਂ ਉਹਨਾਂ ਨੂੰ ਸਬਕ ਸਿਖਾਉਣ ਦਾ ਮਨ ਜਿਹੜਾ ਸੀ ਬਣਾ ਲਿਆ ਸੀ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਲਿਆਂਵਾਲੇ ਬਾਗ ਦੇ ਕਤਲੇਆਮ ਨਾਲ ਸੰਬੰਧਿਤ ਬਹੁਤ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਇਤਿਹਾਸਕ ਦਸਤਾਵੇਜ਼ ਮੌਜੂਦ ਨੇ, ਤੇ ਇਸ ਸਾਕੇ ਬਾਰੇ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਲਿਖੀਆਂ ਗਈਆਂ ਨੇ। ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ ਮਨਾਂ ਦੇ ਵਿੱਚ ਰਾਸ਼ਟਰਵਾਦੀ ਭਾਵਨਾ ਨੂੰ ਸੰਚਾਰਿਤ ਕਰਨ ਦੀ ਇੱਛਾ ਦੇ ਨਾਲ ਇਹ ਕਵਿਤਾਵਾਂ ਜਿਹੜੀਆਂ ਸੀ ਉਹ ਪੰਜਾਬੀ ਦੇ ਵਿੱਚ, ਉਰਦੂ ਦੇ ਵਿੱਚ ਜਿਹੜੀਆਂ ਛਾਪੀਆਂ ਗਈਆਂ, ਅਤੇ ਉਹਨਾਂ ਦੇ ਵਿੱਚੋਂ ਇੱਕ ਕਵਿਤਾ ਹੈ ਜਿਸ ਦਾ ਨਾਂ ਹੈ ਖੂਨੀ ਵਿਸਾਖੀ। ਇਹ ਨਾਨਕ ਸਿੰਘ ਦੀ ਲਿਖੀ ਹੋਈ ਸੀ, ਤੇ ਇਸ ਕਵੀ ਨੇ ਫਿਰ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਆਪਣੀ ਰਚਨਾ ਦਾ ਵਿਸ਼ਾ ਜਿਹੜਾ ਸੀ ਉਹ ਬਣਾਇਆ। ਤਾਂ ਮੈਂ ਇਹਦੇ ਬਾਰੇ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗੀ ਕਿ ਜੋ ਖੂਨੀ ਵਿਸਾਖੀ ਜਿਹੜੀ ਕਵਿਤਾ ਲਿਖੀ ਆ ਉਹਦੇ ਵਿੱਚ ਉਹ ਖੁਦ ਗਵਾਹ ਹੈ। ਜਦੋਂ ਵਾਪਰਿਆ ਹੈ ਕਾਂਡ ਤਾਂ ਉਹ ਉਸ ਥਾਂ ਦੇ ਉੱਤੇ ਖੜਾ ਸੀ, ਤਾਂ ਉਸ ਸਮੇਂ ਲੋਕਾਂ ਦੇ ਦਿਲਾਂ ਦੇ ਵਿੱਚ ਗੁੱਸਾ ਸੀ, ਦਰਦ ਸੀ। ਸੋ ਨਾਨਕ ਸਿੰਘ ਨੇ ਆਪਣੀ ਕਵਿਤਾ ਦੇ ਰਾਹੀਂ ਇਸ ਦਰਦ ਦੇ ਗੁੱਸੇ ਨੂੰ ਵੱਖ-ਵੱਖ ਭਾਗਾਂ ਦੇ ਵਿੱਚ ਜਾਨੀ ਪ੍ਰਗਟ ਜਿਹੜਾ ਉਹ ਕੀਤਾ ਹੈ। ਸੋ ਇਹ ਜਿਹੜੀ ਉਹਦੀ ਕਵਿਤਾ ਹੈ ਉਹਦੀਆਂ 900 ਲਾਈਨਸ ਹੈਗੀਆਂ ਨੇ ਤੇ 4000 ਸ਼ਬਦ ਨੇ, ਤੇ ਇਸ ਨੂੰ ਜਿਹੜਾ ਸੀ ਹੁਣ ਦੁਬਾਰਾ ਜਿਹੜਾ ਸੀ ਉਹ ਰਿਵਾਈਜ਼ ਕੀਤਾ ਗਿਆ। ਸੋ ਜਦੋਂ ਉਸਨੇ ਇਹ ਆਪਣਾ ਦਰਦ ਜਿਹੜਾ ਸੀ ਉਹ ਬਿਆਨਿਆ, ਤਾਂ ਉਦੋਂ ਉਹਨੇ ਇੱਕ ਪੁਸਤਕ ਦਾ ਉਸਨੂੰ ਰੂਪ ਦਿੱਤਾ। ਉਹ 30 ਮਈ 1920 ਨੂੰ ਉਸਨੇ ਸਰਦਾਰ ਕਿਰਪਾਲ ਸਿੰਘ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਵਿਖੇ ਦੇ ਰਾਹੀਂ ਜਿਹੜੀ ਸੀ ਪ੍ਰਕਾਸ਼ਿਤ ਕੀਤੀ ਗਈ। ਜਦ ਜਨਰਲ ਡਾਇਰ ਨੂੰ ਪਤਾ ਲੱਗਾ ਤਾਂ ਉਸਨੇ ਜਿਹੜਾ ਸੀ ਇਸਨੂੰ ਜਿਹੜਾ ਸੀ ਜ਼ਬਤ ਕਰ ਲਿਆ ਗਿਆ। ਸੋ ਉਸ ਸਮੇਂ ਦੀਆਂ ਜਿਹੜੀਆਂ ਘਟਨਾਵਾਂ ਸਨ ਉਹਨਾਂ ਨੂੰ ਉੱਥੇ ਹੀ ਰਹਿਣ ਦਿੱਤਾ ਗਿਆ। ਸੋ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਨਾਨਕ ਸਿੰਘ ਦੀ ਜਿਹੜੀ ਇਹ ਕਵਿਤਾ ਸੀ ਖੂਨੀ ਵਿਸਾਖੀ, ਉਹਦੇ ਵਿੱਚ ਲੋਕਾਂ ਦੇ ਜਜ਼ਬਾਤ ਜਿਹੜੇ ਸੀ ਉਹਨਾਂ ਨੂੰ ਬੜਾ ਹੀ ਖੂਬੀ ਢੰਗ ਦੇ ਨਾਲ ਜਿਹੜਾ ਸੀ ਉਹ ਚਿਤਰਿਆ ਹੋਇਆ ਹੈ, ਤੇ ਇਹ ਸਾਨੂੰ ਇੱਕ ਦਿਲ ਨੂੰ ਛੂਹ ਲੈਣ ਵਾਲੀ ਰਚਨਾ ਜਿਹੜੀ ਆ ਉਹ ਸਾਡੇ ਸਾਹਮਣੇ ਆਉਂਦੀ ਆ। ਤੇ ਇਸ ਵਿੱਚ ਜਿਹੜੀ ਲਿਖੀ ਹੈ ਸ਼ਾਇਰੀ ਉਹ ਇਤਿਹਾਸਕ ਤੱਥਾਂ ਦੇ ਬਿਲਕੁਲ ਨੇੜੇ ਆ, ਕਿਉਂ ਇਸ ਮਹੱਤਵ ਦਾ ਕਈ ਪਹਿਲੂ ਸਨ, ਕਿਉਂਕਿ ਹਿੰਦ ਵਾਸੀਆਂ ਨੇ ਫਿਰ ਰਲ ਕੇ ਗੁਲਾਮੀ ਦੇ ਜੂਲੇ ਨੂੰ ਲਾਹੁਣ ਦੀ ਭਾਵਨਾ ਨੂੰ ਜਿਹੜਾ ਸੀ ਇਹ ਜਨਮ ਜਿਹੜਾ ਉਹ ਦਿੱਤਾ ਹੈ। ਸੋ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਤੇ ਫਿਰੰਗੀਆਂ ਦੀ ਜੰਗ ਦੀ ਤਰਾਸਦਿਕ ਦੇ ਨੂੰ ਪੇਸ਼ ਕੀਤਾ ਸੀ, ਇਸੇ ਤਰ੍ਹਾਂ ਹੀ ਨਾਨਕ ਸਿੰਘ ਨੇ ਵੀ ਖੂਨੀ ਵਿਸਾਖੀ ਦੀ ਰਚਨਾ ਦੇ ਰਾਹੀਂ ਇਸੇ ਤਰ੍ਹਾਂ ਦਾ ਬਰਤਾਂਤ ਜਿਹੜਾ ਵਾ ਉਹ ਪੇਸ਼ ਕੀਤਾ ਹੋਇਆ ਹੈ। ਸੋ ਇਹ ਇੱਕ ਤਵਾਰੀਖੀ ਕਿਸਮ ਦੀ ਰਚਨਾ ਹੈ। ਸੋ ਪੰਜਾਬੀ ਅਦਬ ਦਾ ਇੱਕ ਸਾਂਭਣਯੋਗ ਸਰਮਾਇਆ ਹੈ। ਤਾਂ ਨਾਨਕ ਸਿੰਘ ਦੀ ਇਹ ਰਚਨਾ ਜਿਹੜੀ ਹੈਗੀ ਖੂਨੀ ਵਿਸਾਖੀ ਇਤਿਹਾਸਕ ਪੱਖ ਤੋਂ ਉੱਚ ਦਰਜੇ ਦੀ ਕਿਰਤ ਸਾਬਤ ਹੁੰਦੀ ਹੈ। ਸੋ ਵਾਪਰੇ ਦਿਖਾਉਣ ਨੂੰ ਲੇਖਕ ਬਹੁਤ ਬਰੀਕੀ ਦੇ ਨਾਲ ਸਮਝਦਾ ਹੈ, ਅਤੇ ਉਹ ਬਰੀਕੀ ਬਾਅਦ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਇੱਕ ਥੀਮ ਵਜੋਂ ਜਿਹੜਾ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਜਾਨੀ ਇਹ ਕਹਿ ਲਈਏ
ਕਿ ਇਤਿਹਾਸਕ ਦੁਖਾਂਤ ਨੂੰ ਚਿਤਰਨਾ ਇਸ ਰਚਨਾ ਦੀ ਜਿਹੜੀ ਆ ਉਹ ਵੱਡੀ ਪ੍ਰਾਪਤੀ ਹੈ। ਸੋ ਇਹਦੇ ਵਿੱਚ ਜਿਹੜੀ ਕਵਿਤਾ ਹੈਗੀ ਆ ਲਿਖੀ, ਉਹਦਾ ਵਿਸ਼ਲੇਸ਼ਣ ਉਸਨੇ 3 ਭਾਗਾਂ ਦੇ ਵਿੱਚ ਜਿਹੜਾ ਉਹ ਕੀਤਾ ਹੋਇਆ। ਪਹਿਲੇ ਭਾਗ ਦੇ ਵਿੱਚ ਕਵੀ ਗੁਰੂ ਮਹਾਰਾਜ ਅੱਗੇ, ਕਲਗੀਆਂ ਵਾਲੇ ਅੱਗੇ ਅਰਦਾਸ ਕਰਦਾ ਹੈ ਅਤੇ ਆਪਣੀ ਰਚਨਾ ਲਿਖਣ ਦੇ ਲਈ ਉਹਨਾਂ ਕੋਲੋਂ ਪਰਮਿਸ਼ਨ ਮੰਗਦਾ ਹੈ ਅਤੇ ਇਹ ਕਹਿੰਦਾ ਹੈ, ਕਲਗੀ ਵਾਲੜੇ ਸ਼ਹਿਨशाह ਪਿਤਾ ਮੇਰੇ, ਚਰਨਾਂ ਤੇਰਿਆਂ ਤੇ ਨਮਸਕਾਰ ਸਤਿਗੁਰ, ਤੂੰ ਹੈ ਪੁਸ਼ਤ ਪਨਾਹ ਨਿਮਾਣਿਆਂ ਦਾ, ਦੀਨ ਬੰਧੂ ਤੂੰ ਵਿੱਚ ਸੰਸਾਰ ਸਤਿਗੁਰ, ਦਾਸਤਾਨ ਸ਼ਹੀਦਾਂ ਦੀ ਲਿਖਣੇ ਨੂੰ, ਦਾਸ ਆਪ ਦਾ ਹੋਇਆ ਪਿਆਰ ਸਤਿਗੁਰ, ਤੋੜ ਚਾੜਨਾ ਆਪਣੀ ਮਿਹਰ ਕਰਕੇ, ਨਾਨਕ ਸਿੰਘ ਇਹ ਕਰੇ ਪੁਕਾਰ ਸਤਿਗੁਰ। ਯਾਨੀ ਕਿ ਉਹ ਪਰਮਿਸ਼ਨ ਮੰਗਦਾ ਹੈ ਕਿ ਜੋ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਹੈਗੀਆਂ ਉਹਨਾਂ ਨੂੰ ਮੈਂ ਲਿਖਣ ਜਾ ਰਿਹਾ ਹਾਂ। ਸੋ ਇਹਦੇ ਵਿੱਚ ਇਸ ਪੋਰਸ਼ਨ ਦੇ ਵਿੱਚ ਨਾ ਉਹ ਰੌਲਟ ਬਿੱਲ ਦਾ ਜਿਹੜਾ ਰੌਲਾ ਪੈਂਦਾ ਹੈ, ਜਾਂ ਹਿੰਦ ਵਾਸੀਆਂ ਵੱਲੋਂ ਜੋ ਪੁਕਾਰ ਹੁੰਦੀ ਹੈ, ਜਾਂ ਜਲਸੇ ਨਿਕਲਦੇ ਨੇ, ਜਾਂ ਮਾਰਸ਼ਲ ਲਾ ਲੱਗਦਾ ਹੈ, ਜਾਂ ਜਿਸ ਤਰ੍ਹਾਂ ਰਾਮਨਵਮੀ ਦਾ ਦਿਨ ਮਨਾਇਆ ਜਾਂਦਾ ਹੈ, ਜਿਸ ਤਰ੍ਹਾਂ ਕਿ ਇੱਕ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਦੇ ਪਿਆਰ ਦਾ ਪ੍ਰਤੀਕ ਉਹ ਦੱਸਦਾ ਹੈ। ਡਾਕਟਰ ਕਿਚਲੂ ਅਤੇ ਡਾਕਟਰ ਸਤਿਪਾਲ ਦਾ ਗ੍ਰਿਫਤਾਰ ਹੋਣਾ ਇਹਦੇ ਇਸ ਪੋਰਸ਼ਨ ਦੇ ਵਿੱਚ ਦੱਸਦਾ। ਦੂਸਰਾ ਪੋਰਸ਼ਨ ਦੇ ਵਿੱਚ ਉਹ ਦੱਸਦਾ ਹੈ ਕਿ ਜਨਰਲ ਡਾਇਰ ਕਿਵੇਂ ਆਉਂਦਾ ਹੈ, ਕਿਵੇਂ ਗੋਲੀ ਚੱਲਦੀ ਹੈ। ਤੇ ਤੀਸਰੇ ਭਾਗ ਦੇ ਵਿੱਚ ਉਹਨਾਂ ਲੋਕਾਂ ਦਾ ਬਹੁਤ ਹੀ ਬਖੂਬੀ ਵਰਲਾਪ ਦਾ ਐਕਸਪਲੇਨ ਜਿਹੜੀ ਉਹ ਕਰਦਾ ਹੈ, ਕਿਸ ਤਰ੍ਹਾਂ ਮੁਰਦਿਆਂ ਦਾ ਦਫਨ ਹੁੰਦਾ ਹੈ, ਕਿਸ ਤਰ੍ਹਾਂ ਉਹ ਸ਼ਹੀਦਾਂ ਦੀ ਪੁਕਾਰ ਨੂੰ ਬਿਆਨ ਕਰਦਾ ਹੈ। ਸੋ ਇਸੇ ਤਰ੍ਹਾਂ 13 ਅਪ੍ਰੈਲ ਸ਼ਾਮ 5:30 ਵਜੇ ਜਲਸੇ ਦਾ ਆਰੰਭ ਹੋਣਾ। ਕਵੀ ਇਹਦੇ ਵਿੱਚ ਤਰੀਕਾਂ ਨੂੰ, ਸਮੇਂ ਨੂੰ ਖਾਸ ਤੌਰ ਤੇ ਉਹਦੇ ਵਿੱਚ ਵਰਣਨ ਜਿਹੜਾ ਉਹ ਕਰਦਾ ਹੈ। ਸੋ ਇਹ ਰਚਨਾ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੀਆਂ ਲਗਭਗ 9 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਨੂੰ ਵਾਪਰਨ ਵਾਲੀਆਂ ਜਿੰਨੀਆਂ ਵੀ ਘਟਨਾਵਾਂ ਹੈਗੀਆਂ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਵਾ ਉਹ ਬਿਆਨ ਕਰਦਾ ਹੈ। ਸੋ ਇਸ ਕਰਕੇ ਸਾਨੂੰ ਇਹ ਬੁੱਕ ਜਿਹੜੀ ਆ ਉਹ ਪੜ੍ਹਨ ਦੀ ਲੋੜ ਹੈਗੀ ਆ। ਇਸ ਤੋਂ ਇਲਾਵਾ ਕਵੀ ਨੇ ਕਤਲੇਆਮ ਉਪਰੰਤ ਮਾਪਿਆਂ ਨੂੰ ਪੁੱਤਰਾਂ ਦੇ ਲਈ, ਪਤਨੀਆਂ ਨੂੰ ਪਤੀਆਂ ਦੇ ਲਈ ਤੇ ਭੈਣਾਂ ਨੂੰ ਵੀਰਾਂ ਦੇ ਲਈ ਕੁਰਲਾਉਂਦੇ ਹੋਏ ਜਿਹੜਾ ਉਹ ਵਿਖਾਇਆ ਹੈ। ਸੋ ਆਪਣੇ ਮੁਰਦਾ ਬੱਚਿਆਂ ਨੂੰ ਦੇਖ ਕੇ ਮਾਤਾ ਆਪਣੇ ਬੱਚਿਆਂ ਦੇ ਵੱਲ ਵਿਰਲਾਪ ਕਰਦੀਆਂ ਨੇ ਤਾਂ ਉਹ ਚੰਦ ਲਾਈਨਾਂ, ਮੁਰਦਾ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਕਹਿੰਦੇ ਹਾਏ ਹਾਏ, ਇਹ ਜ਼ੁਲਮ ਅੱਜ ਹੋਵਣਾ ਸੀ, ਮੇਰੇ ਲਾਲ ਮੇਰੀ ਵਾਰੀ ਆ, ਜਾਗ ਛੇਤੀ ਜੰਗਲ ਵਿੱਚ ਕਾਹਨੂੰ ਜਾ ਕੇ ਸੌਵਣਾ ਸੀ, ਬਿਨਾਂ ਪੁੱਛਿਆ ਲੰਬੜੇ ਰਾਹ ਪਿਓ, ਸਾਨੂੰ ਦੱਸ ਕੇ ਵਿਦਿਆ ਹੋਵਣਾ ਸੀ, ਰਤਾ ਅਸਾਂ ਦਾ ਸਾਥ ਉਡੀਕ ਲੈਂਦਾ, ਘੜੀ 2 ਘੜੀ ਤਾਂ ਚਾਹੇ ਖਲੋਣਾ ਸੀ। ਸੋ ਇਸੇ ਤਰ੍ਹਾਂ ਹੀ ਬਹੁਤ ਸਾਰੀ ਕਵਿਤਾ ਦੇ ਵਿੱਚ ਬਹੁਤ ਸਾਰੇ ਗੱਲਾਂ ਨੂੰ ਜਿਹੜਾ ਵਾ ਇਸ ਤਰ੍ਹਾਂ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਜਨਰਲ ਡਾਇਰ ਬਾਰੇ ਲਿਖਿਆ, ਹਾਏ ਹਾਏ ਡਾਇਰ ਉਹ ਬੇਤਰਸ ਡਾਇਰ, ਕਾਨੂੰ ਆਇਆ ਤੂੰ ਵਿੱਚ ਪੰਜਾਬ ਡਾਇਰ, ਜ਼ੁਲਮ ਕਰਦਿਆਂ ਤੈਨੂੰ ਨਾ ਤਰਸ ਆਇਆ, ਕੀ ਤੂੰ ਪੀਤੀ ਹੋਈ ਸੀ ਉਦੋਂ ਸ਼ਰਾਬ ਡਾਇਰ, ਲੈ ਹੁਣ ਰੱਜ ਕੇ ਪੀਲੇ ਲਹੂ ਸਾਡਾ, ਅਸਾਂ ਤੇਰੇ ਲਈ ਭਰਿਆ ਤਲਾਬ ਡਾਇਰ, ਜਿਵੇਂ ਮਾਰਿਆ ਹੀ ਅਸਾਂ ਬਦੋਸ਼ੀਆਂ ਨੂੰ, ਲਵੇ ਤੇਥੋਂ ਵੀ ਰੱਬ ਹਿਸਾਬ ਡਾਇਰ। ਸੋ ਇਸੇ ਤਰ੍ਹਾਂ ਗੁਰੂ ਨਾਨਕ ਸਿੰਘ ਜੀ ਦੀ ਇਹ ਰਚਨਾ ਬੜੀ ਇੱਕ ਤਾਰੀਖੀ ਕਿਸਮ ਦੀ ਰਚਨਾ ਹੈ। ਸੋ ਸਾਡੇ ਲਈ ਪੰਜਾਬੀ ਅਦਬ ਦੇ ਲਈ ਇੱਕ ਸਾਂਭਣਯੋਗ ਸਰਮਾਇਆ ਹੈ। ਕਵੀ ਹਿੰਦੂ ਸਿੱਖ ਮੁਸਲਮ ਏਕਤਾ ਦੀ ਧੁਨ ਉਚਾਰਦਾ ਹੈ ਅਤੇ ਬਰਤਾਨਵੀ ਹਕੂਮਤ ਦੀਆਂ ਫੁੱਟ ਪਾਊ ਸਾਜ਼ਿਸ਼ਾਂ ਦਾ ਪਰਦਾ ਜਿਹੜਾ ਉਹ ਸਾਡੇ ਸਾਹਮਣੇ ਰੱਖਦਾ। ਸੋ ਇਸੇ ਤਰ੍ਹਾਂ ਇੱਕ ਹੋਰ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਲਾਈਨ, ਜਿਹਦੇ ਵਿੱਚ ਕਵੀ ਹਿੰਦੂ ਅਤੇ ਮੁਸਲਮਾਨ ਦੇ ਸਾਂਝੇ ਦਰਦ ਨੂੰ ਪੇਸ਼ ਕਰਦਾ ਹੈ, ਸਾਰੇ ਹਿੰਦੂਆਂ ਸਿੱਖਾਂ ਤੇ ਮੋਮਨਾਂ ਨੂੰ ਡਾਢਾ ਲੱਗਾ ਹੈ ਗਜ਼ਬ ਦਾ ਪਾਂਚਰ। ਸੋ ਇਹ ਕਵਿਤਾ ਸਾਡੇ ਸਮਾਜਿਕ ਇਤਿਹਾਸਕ ਪ੍ਰਸੰਗਤਾ ਦੇ ਨਾਲ ਸਾਡੀ ਚੇਤਨਾ ਦੀ ਵੀ ਅਗਵਾਈ ਕਰਦੀ ਹੈ। ਸੋ 100 ਜਾਂ 102 ਸਾਲ ਬੀਤ ਜਾਣ ਦੇ ਬਾਅਦ ਵੀ ਹਰ ਵਿਅਕਤੀ ਦੀ ਜ਼ੁਬਾਨ ਦੇ ਉੱਤੇ ਅੱਜ ਵੀ ਜਲਿਆਂਵਾਲੇ ਬਾਗ ਦੀਆਂ ਘਟਨਾਵਾਂ ਜਿਹੜੀਆਂ ਉਹ ਜਿੰਦਾ ਹੈ। ਭਾਵੇਂ ਇਹ ਕਵਿਤਾ ਦੇ ਵਿੱਚ ਉਹਨੇ ਭਾਵਕ ਰੂਪ ਜਿਹੜਾ ਉਹ ਦੱਸਿਆ ਹੈ, ਪਰ ਇਤਿਹਾਸਕਤਾ ਨੂੰ ਬਹੁਤ ਹੀ ਬੇਖੂਬੀ ਜਿਹੜਾ ਉਹ ਉਹਨਾਂ ਦੀ ਇਤਿਹਾਸਕ ਦੀ ਪੁਸ਼ਟੀ ਜਿਹੜੀ ਬੇਖੂਬੀ ਬਰਕਰਾਰ ਜਿਹੜੀ ਆ ਰੱਖੀ ਹੈ। ਸੋ ਕਵਿਤਾ ਦੀ ਖੂਬਸੂਰਤੀ ਇਸ ਵਿੱਚ ਵੀ ਹੈ ਕਿ ਵਾਪਰੇ ਕਾਂਡ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਉਹ ਜ਼ਿਆਦਾ ਭਾਵੇਂ ਪ੍ਰਭਾਵਿਤ ਹੋ ਰਹੀਆਂ ਹਨ, ਪਰ ਇਹ ਕਵਿਤਾ ਦੇ ਤੱਥ ਜਿਹੜੇ ਆ ਉਹ ਬਿਲਕੁਲ ਹੀ ਠੀਕ ਹਨ। ਸੋ ਕਵੀ ਦੱਸਣਾ ਚਾਹੁੰਦਾ ਕਿ ਸ਼ਹੀਦਾਂ ਵੱਲੋਂ ਉਹਨਾਂ ਦੀ ਕੀਤੀ ਕੁਰਬਾਨੀ ਦੀ ਕਦਰ ਕਰਨੀ ਚਾਹੀਦੀ ਹੈ। ਸ਼ਹੀਦ ਹੋਣਾ ਉੱਚੀ ਪਦਵੀ ਹੈ।
ਸੋ ਇਸ ਤਰ੍ਹਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਦੀ ਤਰਾਸਦੀ ਦੀ ਤਸਵੀਰ ਨੂੰ ਪੇਸ਼ ਕੀਤਾ ਸੀ, ਇਸੇ ਤਰ੍ਹਾਂ ਹੀ ਨਾਨਕ ਸਿੰਘ ਨੇ ਵੀ ਜ਼ੁਲਮ ਦੀ ਤਰਾਸਦੀ ਨੂੰ ਜਿਹੜਾ ਉਹ ਪੇਸ਼ ਕੀਤਾ ਹੈ। ਉਸਨੇ ਉਹਨਾਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ ਜੋ ਅੰਗਰੇਜ਼ਾਂ ਦੇ ਰਿਕਾਰਡ ਵਿੱਚ ਦਰਜ ਨੇ। ਸੋ ਕਦੀ ਕਵੀ ਨੇ ਕੁਰਲਾਹਟ ਮਚਿਆ ਧੂਆਂ ਤਾਰ ਅਸਮਾਨ ਹੋਇਆ ਨੂੰ ਵੀ ਪੇਸ਼ ਕੀਤਾ ਹੈ। ਸੋ ਇਹ ਸਾਕਾ ਸੱਚਮੁੱਚ ਦਿਲ ਨੂੰ ਹਿਲਾਉਣ ਵਾਲਾ ਸੀ। ਤਾਂ ਇਹਦੇ ਵਿੱਚ ਮੈਂ ਦੇਖਦੀ ਸੀ ਕਵਿਤਾ ਨੂੰ ਪੜ੍ਹਦੇ ਹੋਇਆ ਕਿ ਉਰਦੂ ਦੇ ਕਈ ਸ਼ਬਦ ਦਾਸਤਾਂ, ਹਜ਼ੂਰ, ਗੁਰੂਰ, ਇਜਲਾਸ, ਕਾਫਲਾ ਸ਼ਬਦ ਜਿਹੜੇ ਵਰਤੇ ਗਏ ਜੋ ਪੰਜਾਬੀ ਆਮ ਬੋਲਚਾਲੀ ਦਾ ਹਿੱਸਾ ਸੀ। ਇਸ ਤੋਂ ਇਲਾਵਾ ਇਸ ਕਵਿਤਾ ਦੀ ਹੋਰ ਵੀ ਖੂਬਸੂਰਤੀ ਇਹ ਹੈ ਕਿ ਇੱਕ ਰਾਜਨੀਤਿਕ ਬਿੰਬ ਵੀ ਉਭਾਰਦੀ ਹੈ। ਸੋ ਵਾਰ-ਵਾਰ ਕਵਿਤਾ ਦੇ ਵਿੱਚ ਹਿੰਦ ਭਾਰਤ ਵਾਸ਼, ਭਾਰਤ ਮਾਤਾ ਦੇ ਸ਼ਬਦ ਜਿਹੜੇ ਆ ਉਹ ਸਾਡੇ ਸਾਹਮਣੇ ਆਉਂਦੇ ਨੇ। ਸੋ ਇਹ ਸਾਡੇ ਲਈ ਇੱਕ ਇਤਿਹਾਸਕ ਦਸਤਾਵੇਜ਼ ਹੈ। ਇਹ ਕਵਿਤਾ ਕਾਲਪਨਿਕ ਨਹੀਂ ਹੈ। ਸੋ ਕਿਉਂਕਿ ਨਾਨਕ ਸਿੰਘ ਇਸ ਸਾਕੇ ਦੇ ਚਸ਼ਮਦੀਦ ਜਿਹੜੇ ਆ ਉਹ ਗਵਾਹ ਨੇ। ਸੋ ਉਸ ਤੋਂ ਬਾਅਦ ਵੀ ਲੇਖਕ ਨੇ 1927 ਤੋਂ ਲੈ ਕੇ 67 ਤੱਕ ਬਹੁਤ ਸਾਰੇ ਕਵਿਤਾਵਾਂ ਲਿਖੀਆਂ ਜਾਂ ਨਾਵਲ ਲਿਖੀ, ਲੇਖ ਲਿਖੇ। ਸੋ ਉਹਦੇ ਲੇਖ 1971 ਤੱਕ 38 ਨਾਵਲ ਸੀ, 7 ਕਹਾਣੀ ਸੰਗ੍ਰਹਿ ਸੀ, 9 ਕਾਵਿ ਸੰਗ੍ਰਹਿ ਸੀ ਤੇ 10 ਨਾਟਕ, ਇਕਾਂਗੀ ਤੇ ਸਵੈਜੀਵਨੀ ਸੀ। ਸੋ ਇੱਥੇ ਮੈਂ ਇੱਕ ਹੋਰ ਗੱਲ ਕਰਨਾ ਚਾਹੂੰਗੀ ਕਿ ਅੱਜ ਦੇ ਅੰਗਰੇਜ਼ੀ ਰਾਜ ਦੀ ਤਾਰੀਖ ਦੇ ਵਿੱਚ ਇੰਨੀ ਬੇਕਿਰਕੀ ਵਾਲੀ ਘਟਨਾ ਹੋਰ ਕਿਤੇ ਨਹੀਂ ਮਿਲਦੀ। ਸੋ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਸਤੇ ਅਸੀਂ ਦੇਖਦੇ ਹਾਂ ਕਿ 26 ਦਸੰਬਰ 1899 ਨੂੰ ਸੁਨਾਮ ਦੇ ਵਿੱਚ ਜੰਮੇ ਹੋਏ ਸ਼ਹੀਦ ਊਧਮ ਸਿੰਘ ਨੇ ਲੰਡਨ ਜਾ ਕੇ ਫਿਰ 13 ਮਾਰਚ 1940 ਨੂੰ ਮਾਈਕਲ ਹੋਡਵਾਰ ਨੂੰ ਗੋਲੀ ਮਾਰੀ ਸੀ ਅਤੇ 31 ਜੁਲਾਈ 1940 ਨੂੰ ਉਹਨੂੰ ਫਾਂਸੀ ਜਿਹੜੀ ਸੀ ਉਹ ਦਿੱਤੀ ਗਈ ਸੀ। ਸੋ ਅਖੀਰ ਦੇ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਖੂਨੀ ਵਿਸਾਖੀ ਦਾ ਫਿਰ ਨਵੇਂ ਰੂਪ ਦਾ ਸੰਪਾਦਨ ਜਿਹੜਾ ਹੁਣ ਕੀਤਾ ਗਿਆ ਨਾਨਕ ਸਿੰਘ ਦੇ ਪੋਤਰੇ ਨਵਦੀਪ ਸੂਰੀ ਜੀ ਨੇ। ਸੋ ਪੰਜਾਬੀ ਵਿੱਚ ਇਹ ਪੁਸਤਕ, ਹਿੰਦੀ ਵਿੱਚ ਵੀ ਪੁਸਤਕ ਆਈ ਹੈ। ਸੋ ਖੂਨੀ ਵਿਸਾਖੀ ਲੋਕ ਸਾਹਿਤ ਪ੍ਰਕਾਸ਼ਨ ਨੇ ਇਹਨੂੰ ਅੰਮ੍ਰਿਤਸਰ ਨੇ ਵੀ ਪ੍ਰਕਾਸ਼ਿਤ ਕੀਤਾ ਹੈ। ਸੋ ਇਸ ਕਿਤਾਬ ਦੀ ਖਾਸੀਅਤ ਇਹ ਹੈ ਕਿ ਸਰ ਸਿਡਨੀ ਰੋਲਟ ਦਾ ਜਿਹੜਾ ਪੜਪੋਤਾ ਹੈ ਜਸਟਨ ਰੋਲਟ ਨੇ ਆਪਣੇ ਪੜਦਾਦੇ ਦੇ ਗੁਨਾਹਾਂ ਦੀ ਭੁੱਲ ਚੜੀ ਹੈ ਇਹਦੇ ਵਿੱਚ ਬਖਸ਼ਾਈ ਹੈ। ਸੋ ਇਸ ਦੁਰਘਟਨਾ ਨੇ ਭਾਰਤੀਆਂ ਦੀ ਆਤਮਾ ਦੇ ਉੱਤੇ ਡੂੰਘਾ ਜ਼ਖਮ ਕੀਤਾ ਹੈ। ਇਹਨਾਂ ਘਟਨਾਵਾਂ ਦੇ ਨਾਲ ਰਾਸ਼ਟਰੀ ਅੰਦੋਲਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਤੀਬਰਤਾ ਤੇ ਸ਼ਕਤੀ ਆ ਗਈ ਸੀ। ਸੋ ਰਾਸ਼ਟਰੀ ਅੰਦੋਲਨ ਦੀ ਜਨ ਅੰਦੋਲਨ ਦੇ ਰੂਪ ਵਿੱਚ ਵਾਸਤਵਿਕ ਸ਼ੁਰੂਆਤ ਜਿਹੜੀ ਸੀ ਜਲਿਆਂਵਾਲੇ ਬਾਗ ਤੋਂ ਹੀ ਹੋਈ ਸੀ। ਸੋ ਇਸ ਤਰ੍ਹਾਂ ਮੈਂ ਹੁਣ ਦੇਖ ਰਹੀ ਸੀ ਕਿ ਕੈਬਨਿਟ ਸਰਕਾਰ ਨੇ ਪਿੱਛੇ ਜੇ ਜਲਿਆਂਵਾਲੇ ਬਾਗ ਦੀ ਯਾਦਗਾਰ ਐਕਟ ਦੇ ਰਾਹੀਂ 1951 ਦੇ ਐਕਟ ਦੇ ਰਾਹੀਂ ਸੋਧ ਵੀ ਕੀਤੀ ਹੈ ਅਤੇ ਨਾਲ ਹੀ ਬਾਗ ਦੇ ਸੁੰਦਰੀਕਰਨ ਦੇ ਉੱਤੇ 100 ਕਰੋੜ ਰੁਪਇਆ ਫੰਡ ਰਿਲੀਜ਼ ਕੀਤਾ ਸੀ ਅਤੇ ਅੱਜ ਜਲਿਆਂਵਾਲੇ ਬਾਗ ਦੀ ਦਿੱਖ ਜਿਹੜੀ ਆ ਉਹ ਨਵੀਂ ਹੀ ਬਣ ਜਾ ਰਹੀ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਦੇ ਦਿਨ ਦੇ ਉੱਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੀ ਹਾਂ ਤਾਂ ਜੋ ਅਸੀਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅਸੀਂ ਯਾਦ ਕਰ ਸਕੀਏ। ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬਾ। ਹੁਣ ਅਸੀਂ ਆਪਣੇ ਅਗਲੇ ਗੈਸਟ ਵੱਲ ਵਧਨੇ। ਸਾਡੇ ਅਗਲੇ ਜਿਹੜੇ ਮਹਿਮਾਨ ਨੇ ਡਾਕਟਰ ਜਸਬੀਰ ਸਿੰਘ ਆਪ ਪੰਜਾਬ ਯੂਨੀਵਰਸਿਟੀ ਤੋਂ ਸਾਡੇ ਨਾਲ ਮੌਜੂਦ ਨੇ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਉਣ ਤੇ ਆਪਣੀ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰਨ ਸਾਡੇ ਨਾਲ। ਜੀ ਡਾਕਟਰ ਸਾਹਿਬ ਜੀ ਆਇਆਂ। ਹਾਂਜੀ ਸਰ, ਥੈਂਕ ਯੂ ਜੀ ਤੋਹੀਦ ਜੀ ਦੁਬਾਰਾ ਮੌਕਾ ਦੇਣ ਦੇ ਲਈ। ਜਲਿਆਂਵਾਲੇ ਬਾਗ ਬਾਰੇ ਮੇਰਾ ਖਿਆਲ ਹੈ ਕਿ ਬਹੁਤ ਗੱਲਾਂ ਜਿਹੜੀਆਂ ਨੇ ਹੁਣ ਤੱਕ ਹੋ ਚੁੱਕੀਆਂ ਨੇ ਜਾਂ ਕਾਫੀ ਤਰੀਕੇ ਦੇ ਨਾਲ ਇਹਨੂੰ ਦੇਖਿਆ ਜਾ ਚੁੱਕਾ ਹੈ। ਤੇ ਮੈਂ ਕਿਉਂਕਿ ਮੇਰਾ ਜਿਹੜਾ ਥੋੜਾ ਕੰਮ ਹੈ ਵਾਬਸਤਾ ਜਿਹਦੇ ਨਾਲ ਮੈਂ ਰਹਿੰਦਾ ਉਹ ਲਿਟਰੇਚਰ ਤੇ ਕਲਚਰ ਦੇ ਹਵਾਲੇ ਦੇ ਨਾਲ ਹੈ, ਜਿਹਦੇ ਉੱਤੇ ਲਾਸਟ ਟਾਈਮ ਇੱਥੇ ਇੱਕ ਲੈਕਚਰ ਵੀ ਤੋਹੀਦ ਹੋਰਾਂ ਨੇ ਕਰਵਾਇਆ ਸੀਗਾ। ਮੈਂ ਉਸ ਪਾਸੇ ਤਾਂ ਨਹੀਂ ਅੱਜ ਜ਼ਿਆਦਾ ਗੱਲ ਕਰਾਂਗਾ, ਥੋੜੀ ਜੀ ਜਿਹੜੀ ਹੈ ਉਹਦੇ ਰੈਫਰੈਂਸ ਦੇ ਨਾਲ ਜਾਂ ਬਾਕੀ ਕੁਛ ਜਿਹੜਾ ਇੱਕ ਕਲਚਰ ਤੇ ਕਲਚਰ ਮੈਮਰੀ ਦੇ ਹਵਾਲੇ ਦੇ ਨਾਲ ਥੋੜੀ ਜਿਹੀ ਗੱਲ ਜ਼ਰੂਰ ਕਰਾਂਗਾ ਕਿ ਜਦੋਂ ਆਪਾਂ ਜਲਿਆਂਵਾਲੇ ਬਾਗ ਦੀ ਗੱਲ ਕਰਦੇ ਹਾਂ ਤੇ ਮੈਂ ਉਹਦੀਆਂ ਪੋਲੀਟੀਕਲ ਡਿਟੇਲਸ ਤੇ ਉਹਨਾਂ ਦੇ ਵਿੱਚ ਨਹੀਂ ਜਾਵਾਂਗਾ। ਜਲਿਆਂਵਾਲੇ ਬਾਗ ਨੂੰ ਜਦੋਂ ਆਪਾਂ ਦੇਖਦੇ ਹਾਂ ਤੇ ਜਲਿਆਂਵਾਲਾ ਬਾਗ ਮੇਰੀ ਨਜ਼ਰੇ ਇਹਨੂੰ
ਕ੍ਰੀਏਟਿਵ ਲਿਟਰੇਚਰ ਦੇ ਵਿੱਚ ਦੇਖੀਏ ਜਾਂ ਪਬਲਿਕ ਮੈਮਰੀ ਦੇ ਵਿੱਚ ਦੇਖੀਏ, ਤੇ ਜਲਿਆਂਵਾਲਾ ਬਾਗ ਇੱਕ ਸਾਈਟ ਆਫ ਸਟਰਗਲ, ਜਿਹਨੂੰ ਟੂ ਕੋਟ ਪਾਨੀਕਰ, ਜਿਹਨੂੰ ਹੁੰਦਾ ਨਾ ਕਿ ਸਾਈਟ ਆਫ ਸਟਰਗਲ ਜਿਹੜਾ ਉਹ ਬਣ ਜਾਂਦਾ। ਤੇ ਉਹ ਸਿਰਫ ਇੱਕ ਸਾਈਟ ਆਫ ਸਟਰਗਲ ਨਹੀਂ ਬਣਦਾ, ਉਹ ਮੈਮਰੀ ਦੇ ਵਿੱਚ ਇੱਕ ਸਿੰਬਲ ਆਫ ਰੈਜ਼ਿਸਟੈਂਸ ਜਿਹੜਾ ਉਹ ਬਣਦਾ। ਤੇ ਜਲਿਆਂਵਾਲੇ ਬਾਗ ਦੇ ਇਸ ਜਿਹੜਾ ਹੈ ਘਟਨਾਕ੍ਰਮ ਤੋਂ ਬਾਅਦ, ਇਸ ਮੈਸੇਕਰ ਤੋਂ ਬਾਅਦ, ਇਸ ਕਤਲੇਆਮ ਤੋਂ ਬਾਅਦ, ਜਿਸ ਕਿਸਮ ਦੇ ਨਾਲ ਇਹਨੂੰ ਕ੍ਰੀਏਟਿਵ ਇਮੈਜੀਨੇਸ਼ਨ ਦੇ ਵਿੱਚ ਦੇਖਿਆ ਗਿਆ, ਜਾਂ ਕ੍ਰੀਏਟਿਵ ਲਿਟਰੇਚਰ ਦੇ ਵਿੱਚ ਜਦੋਂ ਦੇਖਿਆ ਗਿਆ, ਜਿਹਦੇ ਵਿੱਚੋਂ ਇੱਕ ਵੰਨਗੀ ਜਿਹੜੀ ਪ੍ਰੋਮੀਨੈਂਟ ਹੈ, ਜਿੰਦਾ ਜ਼ਿਕਰ ਜਿਹੜਾ ਡਾਕਟਰ ਚਰਨਜੀਤ ਮਾਨ ਹੋਰਾਂ ਨੇ ਕੀਤਾ, ਜਿਹਦੇ ਵਿੱਚੋਂ ਇੱਕ ਰੈਫਰੈਂਸ ਉਹਨਾਂ ਨੇ ਨਾਨਕ ਸਿੰਘ ਦੀ ਖੂਨੀ ਵਿਸਾਖੀ ਦਾ ਕੀਤਾ। ਆਫ ਕੋਰਸ ਕਿ ਨਾਨਕ ਸਿੰਘ ਦੀ ਖੂਨੀ ਵਿਸਾਖੀ ਵੱਡੀ ਕਵਿਤਾ ਔਰ ਪਹਿਲਾ ਵੱਡਾ ਰਿਸਪੌਂਸ ਹੈ। ਉਹਦੇ ਤੋਂ ਬਿਨਾਂ ਸਾਡੇ ਕੋਲੇ ਬਹੁਤ ਸਾਰੇ ਕਵੀ ਨੇ, ਜਿੰਦੇ ਵਿੱਚ ਬਾਬੂ ਫਿਰੋਜ਼ਦੀਨ ਸ਼ਰਫ ਹੈ, ਈਸ਼ਵਰ ਦਾਸ ਪੁਰੀ ਹੈ, ਹਰਨਾਮ ਸਿੰਘ ਸ਼ਾਂਤ ਪੰਛੀ ਹੈ, ਬਹੁਤ ਸਾਰੀ ਜਿਹੜੀ ਇੱਕ ਪੋਇਟਰੀ ਦੇ ਉੱਪਰ ਡਾਕਟਰ ਗੁਰਦੇਵ ਸਿੰਘ ਨਾਮਕ ਇੱਕ ਵਿਦਵਾਨ ਨੇ, ਜਿਨ੍ਹਾਂ ਦਾ ਗਦਰ ਤੇ ਰੈਵੋਲੂਸ਼ਨਰੀ ਮੂਵਮੈਂਟ ਦੇ ਉੱਪਰ ਅੱਛਾ ਕੰਮ ਹੈ। ਉਹਨਾਂ ਨੇ ਕੰਪਾਈਲ ਕਰਕੇ ਸਾਰੀ ਪੋਇਟਰੀ ਜਿਹੜੀ ਇੱਕ ਥਾਂ ਇਕੱਠੀ ਛਾਪੀ ਹੋਈ ਹੈ, ਤੇ ਉਹ ਦੇਖੀ ਜਾ ਸਕਦੀ ਹੈ। ਇਸ ਪੋਇਟਰੀ ਦੇ ਵਿੱਚ ਹਾਲਾਂਕਿ ਇਹ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਏਡਾ ਵੱਡਾ ਸਾਕਾ ਹੈ, ਏਡਾ ਵੱਡਾ ਕਤਲੇਆਮ ਹੈ, ਉਹਦੇ ਵਿੱਚ ਮੈਂ ਇਸ਼ਾਰਾ ਜ਼ਰੂਰ ਕਰ ਦਿੰਦਾ ਕਿ ਉਸ ਵੇਲੇ ਕੁਛ ਨਾਮਵਰ ਜਿਹੜੇ ਵੱਡੇ ਨਾਮ ਨੇ ਕ੍ਰੀਏਟਿਵ ਰਾਈਟਿੰਗ ਦੇ ਵਿੱਚ, ਉਹ ਚੁੱਪ ਰਹਿਣਾ ਵੀ ਪਸੰਦ ਕਰਦੇ ਆ, ਔਰ ਕੁਛ ਜਿਹੜੇ ਬੋਲਦੇ ਨੇ ਉਹ ਬਾਅਦ ਦੇ ਵਿੱਚ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਚੁੱਪ ਹੋ ਜਾਂਦੇ ਨੇ, ਕਿਉਂਕਿ ਏਡੇ ਵੱਡੇ ਸਾਕੇ ਦੇ ਉੱਪਰ ਕੋਈ ਬਹੁਤ ਪ੍ਰੋਮੀਨੈਂਟ ਜਿਹੜਾ ਜਲਿਆਂਵਾਲਾ ਬਾਗ ਦੇ ਉੱਪਰ ਮੈਨੂੰ ਨੋਵਲ ਨਹੀਂ ਮਿਲਦਾ, ਜਿਹੜਾ ਕਿ ਕਿਉਂਕਿ ਜਾਂ ਤਾਂ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਆ ਪੰਜਾਬੀ ਦੇ ਵਿੱਚ ਜਿਹੜੀ ਹਿਸਟੋਰੀਕਲ ਨਾਵਲ ਦੀ ਪਰੰਪਰਾ ਉਹ ਉਸ ਤਰੀਕੇ ਦੇ ਨਾਲ ਨਹੀਂ ਡਿਵੈਲਪ ਹੁੰਦੀ, ਜਿਸ ਤਰੀਕੇ ਦੇ ਨਾਲ ਉੱਥੇ ਹੋਲੋਕਾਸਟ ਨੂੰ ਲੈ ਕੇ ਜਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਹੁੰਦੀ ਹੈ। ਤੋ ਪਰ ਜਿਸ ਕਿਸਮ ਦਾ ਵੀ ਲਿਟਰੇਚਰ ਇਹ ਬਣਦਾ, ਉਹਦੇ ਵਿੱਚ ਜਿਹੜੀਆਂ ਮੁੱਖ ਰੂਪ ਦੇ ਵਿੱਚ ਗੱਲਾਂ ਜਿਹੜੀਆਂ ਨੇ, ਜਾਂ ਉਸ ਕ੍ਰੀਏਟਿਵ ਮੈਮਰੀ ਦੇ ਵਿੱਚ ਜਾਂ ਕ੍ਰੀਏਟਿਵ ਇਮੈਜੀਨੇਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ, ਉਹ ਚੀਜ਼ਾਂ ਜਿਹੜਾ ਪਹਿਲੀ ਗੱਲ ਹੈ ਕਿ ਜਦੋਂ ਵੀ ਆਪਾਂ ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਹਾਂ, ਪੰਜਾਬੀ ਲਿਟਰੇਚਰ ਦੀ ਗੱਲ ਕਰਦੇ ਹਾਂ, ਤਾਂ ਮੈਂ ਇੱਥੇ ਸ਼ਫਕਤ ਤਨਵੀਰ ਮਿਰਜ਼ਾ ਹੋਰਾਂ ਦਾ ਹਵਾਲਾ ਦੇ ਕੇ ਔਰ ਉਸ ਗੱਲ ਨੂੰ ਪੂਰੀ ਪ੍ਰਤੱਖਤਾ ਦੇ ਨਾਲ ਮੰਨਦਾ ਕਿ ਪੰਜਾਬੀ ਲਿਟਰੇਚਰ ਦੇ ਵਿੱਚ ਜਿਹੜਾ ਰੈਜ਼ਿਸਟੈਂਸ ਹੈ, ਜਿਹੜੀ ਨਾਵਰੀ ਹੈ, ਉਹ ਇੱਕ ਵੱਡਾ ਥੀਮ ਰਿਹਾ, ਹਮੇਸ਼ਾ ਇੱਕ ਪ੍ਰੋਮੀਨੈਂਟ ਥੀਮ ਰਿਹਾ। ਜੇ ਪੂਰੇ ਦਾ ਪੂਰਾ ਪੰਜਾਬੀ ਲਿਟਰੇਚਰ ਆਪਾਂ ਇੱਕ ਸਰਸਰੀ ਨਜ਼ਰ ਮਾਰੀਏ ਤੇ ਉਹਦੇ ਵਿੱਚ ਬਾਕੀ ਚੀਜ਼ਾਂ ਦੇ ਇਲਾਵਾ ਜਿਹੜਾ ਸੋਸ਼ਲ ਰਿਲੇਸ਼ਨਸ ਤੇ ਜਿਹੜੀ ਸਮਾਜਿਕ ਬਣਤਰ ਹੈ, ਤੋੜ ਫੋੜ ਹੈ, ਜਾਂ ਨਵਾਂ ਰਿਸ਼ਤਿਆਂ ਦਾ ਨਵਾਂ ਤਾਣਾ ਬਾਣਾ, ਉਹਦੇ ਤੋਂ ਇਲਾਵਾ ਜਿਹੜਾ ਇਹ ਰੈਜ਼ਿਸਟੈਂਸ ਹੈ, ਬਗਾਵਤ ਹੈ, ਨਾਬਰੀ ਹੈ, ਇਹ ਇੱਕ ਮੇਜਰ ਥੀਮ ਜਿਹੜਾ ਰਹਿੰਦਾ। ਤੇ ਮੈਨੂੰ ਇਹ ਲੱਗਦਾ ਕਿ 20ਵੀਂ ਸਦੀ ਦੇ ਵਿੱਚ ਆ ਕੇ ਇਸ ਘਟਨਾਕ੍ਰਮ ਤੋਂ ਬਾਅਦ ਜਲਿਆਂਵਾਲਾ ਬਾਗ ਇਸ ਰੈਜ਼ਿਸਟੈਂਸ ਦਾ ਨੋਡਲ ਪੁਆਇੰਟ ਬਣਦਾ। ਉਹ ਨੋਡਲ ਪੁਆਇੰਟ ਮੈਂ ਕਿਉਂ ਕਹਿ ਰਿਹਾ ਕਿ ਉਸ ਤੋਂ ਬਾਅਦ ਜਦੋਂ ਵੀ ਜਿਹੜਾ ਇਸ ਕਿਸਮ ਦਾ ਜ਼ੁਲਮ ਹੁੰਦਾ ਹੈ, ਇਸ ਕਿਸਮ ਦਾ ਤਸ਼ੱਦਦ ਹੁੰਦਾ ਹੈ, ਇਸ ਕਿਸਮ ਦੇ ਨਾਲ ਲੋਕਾਂ ਨੂੰ ਦਬਾਇਆ ਜਾਂਦਾ, ਮਾਰਿਆ ਜਾਂਦਾ, ਚਾਹੇ ਉਹ ਕਲੋਨੀਅਲ ਪੀਰੀਅਡ ਦੇ ਵਿੱਚ ਹੈ ਤੇ ਚਾਹੇ ਉਸ ਤੋਂ ਬਾਅਦ ਪੋਸਟ ਕਲੋਨੀਅਲ ਪੀਰੀਅਡ ਦੇ ਵਿੱਚ ਆਪਾਂ ਦੇਖਦੇ ਹਾਂ, ਤੇ ਜਲਿਆਂਵਾਲਾ ਬਾਗ ਆਪ ਮੁਹਾਰੇ ਇੱਕ ਮੈਟਾਫਰ, ਇੱਕ ਜਿਹੜਾ ਹੁੰਦਾ ਰੈਫਰੈਂਸ ਪੁਆਇੰਟ ਦੇ ਤੌਰ ਤੇ ਦੋ ਚੀਜ਼ਾਂ ਜ਼ਰੂਰ ਜਿਹੜੀਆਂ ਨੇ ਉਹ ਪੰਜਾਬੀ ਮਾਨਸਿਕ ਦੇ ਵਿੱਚ, ਜਿਹਨੂੰ ਆਪਾਂ ਕਹੀਏ ਕਿ ਪੂਰੀ ਤਰ੍ਹਾਂ ਜਿਹੜੀਆਂ ਨੇ ਉਹ ਉਕਰੀਆਂ ਜਾਂਦੀਆਂ ਨੇ, ਇਹ ਜਦੋਂ ਵੀ ਇਸ ਕਿਸਮ ਦਾ ਨਿਹੱਥੇ ਲੋਕਾਂ ਦੇ ਉੱਪਰ ਜ਼ੁਲਮ ਹੁੰਦਾ, ਨਿਹੱਥੇ ਲੋਕਾਂ ਦੇ ਉੱਪਰ ਸਰਕਾਰੀ ਦਮਨ ਜਿਹੜਾ ਉਹ ਹੁੰਦਾ, ਤੇ ਉਹਦੇ ਵਿੱਚ ਜਲਿਆਂਵਾਲਾ ਬਾਗ ਜਗ੍ਹਾ ਜਿਹੜੀ ਹੈ ਕੋਈ ਵੀ ਹੋਵੇ, ਟਿਲ ਡੇਟ, ਮੈਂ ਉਸ ਪਾਸੇ ਵੀ ਬਾਅਦ ਦੇ ਵਿੱਚ ਆਵਾਂਗਾ, ਟਿਲ ਡੇਟ ਜਦੋਂ ਵੀ ਇਸ ਕਿਸਮ ਦਾ ਦਮਨ ਹੁੰਦਾ ਤੇ ਜਲਿਆਂਵਾਲਾ ਬਾਗ ਜਿਹੜਾ ਉਹ ਜਿਹੜੀ ਜਗ੍ਹਾ ਹੈ ਉਹ ਜਲਿਆਂਵਾਲੇ ਬਾਗ ਦੇ ਨਾਲ ਇਕੁਏਟ ਹੁੰਦੀ ਹੈ। ਤੇ ਜ਼ੁਲਮ ਕਰਨ ਵਾਲਾ ਜਿਹੜਾ ਉਹਨੂੰ ਡਾਇਰ ਜਾਂ ਡਾਇਰ ਮਾਨਸਿਕਤਾ ਦਾ ਮਾਲਕ ਜਿਹੜਾ ਉਹ ਕਿਹਾ ਜਾਂਦਾ। ਕਹਿਣ ਦਾ ਮਤਲਬ ਕਿ ਇਹ ਜਿਹੜਾ ਜਲਿਆਂਵਾਲੇ ਬਾਗ ਦਾ ਹੱਤਿਆ ਕਾਂਡ ਹੈ, ਉਹ ਇਸ ਤਰੀਕੇ ਦੇ ਨਾਲ ਪਬਲਿਕ ਮੈਮਰੀ ਦੇ ਵਿੱਚ ਵੀ
ਔਰ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਵੀ ਜਿਹਨੂੰ ਆਪਾਂ ਕਹੀਏ ਕਿ ਜਿਹੜਾ ਇੱਕ ਸਿੰਬਲ ਆਫ ਓਪਰੇਸ਼ਨ ਹੈ ਉਹ ਬਣਦਾ। ਦੂਜੇ ਬੰਨੇ ਕੀ ਹੁੰਦਾ ਕਿ ਜਦੋਂ ਇਹ ਜਿਹੜਾ ਸਰਕਾਰੀ ਪਾਰਟ ਹੈ ਤੇ ਜਦੋਂ ਲੋਕ ਉਹਨੂੰ ਰੈਜ਼ਿਸਟ ਕਰਦੇ ਨੇ ਜਾਂ ਲੋਕਾਂ ਦੀ ਜਿਹੜੀ ਰੈਜ਼ਿਸਟੈਂਸ ਹੈ ਉਹਨੂੰ ਵੀ ਰਿਫਲੈਕਟ ਕਰਨ ਦੇ ਲਈ ਜਲਿਆਂਵਾਲਾ ਬਾਗ ਦੇ ਵਿੱਚ ਉਹਨਾਂ ਲੋਕਾਂ ਦੀ ਸ਼ਹਾਦਤ ਤੇ ਉਹ ਜਿਹੜਾ ਜਜ਼ਬਾ, ਉਹ ਸਾਰਾ ਕੁਝ ਜਿਹੜਾ ਉਹ ਫਿਰ ਦੁਬਾਰਾ ਉਸ ਟਾਈਮ ਵੀ ਜਿਹੜਾ 1 ਸਾਲ ਜਾਂ 2 ਸਾਲ ਜਾਂ ਬਾਅਦ, ਕਿਉਂਕਿ ਲਗਾਤਾਰ ਇਹਦੇ ਉੱਪਰ ਪੋਇਟਰੀ ਜਿਹੜੀ ਆ ਮੇਰੇ ਖਿਆਲ 1940 ਤੱਕ ਆਫ ਐਂਡ ਔਨ ਆਉਂਦੀ ਰਹਿੰਦੀ ਹੈ, ਜਿਹਦੇ ਯਾਨੀ ਹੀਰਾ ਸਿੰਘ ਦੀਆਂ ਇਮੀਡੀਏਟਲੀ ਕਵਿਤਾਵਾਂ ਨੇ। ਕੁਝ ਸਮੇਂ ਬਾਅਦ ਉੱਠ ਮਰਦਾਨਿਆਂ ਵੇਖ ਰੰਗ ਕਰਤਾਰ ਦੇ ਤੈਂਕੀ ਦਰਦਨ ਆਇਆ, ਤੇ ਫਿਰ ਵਿਸਾਖੀ ਵਰਗੀ ਕਵਿਤਾ ਉਹਨਾਂ ਦੀ ਵੀ ਬਾਅਦ ਦੇ ਵਿੱਚ ਛਪਦੀ ਹੈ। ਤਾਂ ਇਹ ਲਗਾਤਾਰ ਇੱਕ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਿੰਬਲ ਆਫ ਓਪਰੇਸ਼ਨ ਵੀ ਹੈ ਤੇ ਸਿੰਬਲ ਆਫ ਰੈਜ਼ਿਸਟੈਂਸ ਜਿਹੜਾ ਉਹ ਲਗਾਤਾਰ ਬਣਦਾ। ਦੂਜੀ ਗੱਲ ਹੈ ਕਿ ਇਹ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇਹ ਜਿਹੜਾ ਦਿਨ ਹੈ ਵਿਸਾਖੀ ਦਾ ਦਿਨ ਹੋਣ ਕਰਕੇ ਉਹਦੀ ਇੱਕ ਹੋਰ ਵੀ ਰੈਲੇਵੈਂਸ ਆਪਣੇ ਆਪ ਦੇ ਵਿੱਚ ਬਣ ਜਾਂਦੀ ਹੈ ਬਾਅਦ ਦੇ ਵਿੱਚ। ਉਹ ਰੈਲੇਵੈਂਸ ਕੀ ਬਣਦੀ ਹੈ ਕਿ ਇਹ ਦਿਨ ਜਿੱਥੇ ਜੋਸ਼ ਦਾ ਜਾਂ ਸੈਲੀਬ੍ਰੇਸ਼ਨ ਦਾ ਦਿਨ ਹੈ, ਜਿਹੜਾ ਫਸਲ, ਕਿਉਂਕਿ ਕਿਸਾਨੀ ਕਿੱਤਾ ਹੈ, ਪੂਰੇ ਦਾ ਪੂਰਾ ਜਿਹੜਾ ਰੀਜਨ ਹੈ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ ਜਾਂ ਫਾਰਮਿੰਗ ਦੇ ਨਾਲ ਜਾਂ ਖੇਤੀ ਦੇ ਨਾਲ ਜੁੜਿਆ ਹੋਇਆ ਕਿੱਤਾ, ਤੇ ਉਹ ਸੈਲੀਬ੍ਰੇਸ਼ਨ ਵਾਲਾ ਪਾਰਟ ਹੈ। ਤੇ ਇਹੀ ਦਿਨ ਫਿਰ ਜਿਹੜਾ ਉਹ ਜ਼ੁਲਮ ਦੀ ਇੱਕ ਇੰਤਹਾ ਦਾ ਜਿਹੜਾ ਉਹ ਦਿਨ ਬਣਦਾ ਜਦੋਂ ਨਿਹੱਥੇ ਲੋਕਾਂ ਦੇ ਉੱਪਰ ਬਿਨਾਂ ਕਿਸੇ ਵਾਰਨਿੰਗ ਦੇ, ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਇਸ ਕਿਸਮ ਦੀਆਂ ਜਿਹੜੀਆਂ ਨੇ ਜਿੱਦਾਂ ਗੋਲੀਆਂ ਚਲਾਈਆਂ ਜਾਂਦੀਆਂ ਔਰ ਜਿਸ ਕਿਸਮ ਦਾ ਜ਼ੁਲਮ ਕੀਤਾ ਜਾਂਦਾ। ਤੇ ਤੀਜਾ ਇਸ ਦਿਨ ਦੀ ਖਾਸੀਅਤ ਇਹ ਹੈ ਕਿ ਇਹ ਖਾਲਸੇ ਦਾ ਸਿਰਜਣਾ ਦਿਵਸ ਵੀ ਹੈ। ਤੇ ਜਦੋਂ ਫਿਰ ਇਹ ਖਾਲਸੇ ਦਾ ਸਿਰਜਣਾ ਦਿਵਸ ਹੈ ਤੇ ਜਿੰਨੀ ਪੋਇਟਰੀ ਨੂੰ ਮੈਂ ਦੇਖਿਆ ਜਲਿਆਂਵਾਲੇ ਬਾਗ ਦੇ ਨਾਲ ਸੰਬੰਧਿਤ ਜਿਹੜੀ ਪੋਇਟਰੀ ਹੈ ਉਹਦੇ ਵਿੱਚ ਆਫਕੋਰਸ ਮੈਂ ਇਹ ਜਿਹੜੀ ਇੱਕ ਰੈਜ਼ਰਵੇਸ਼ਨ ਕਈ ਵਾਰੀ ਸਾਹਮਣੇ ਆਉਂਦੀ ਹੈ ਕਿ ਜਿਹੜਾ ਰਿਲੀਜੀਅਸ ਸਿੰਬੋਲਿਜ਼ਮ ਹੁੰਦਾ ਹੈ, ਰਿਲੀਜੀਅਸ ਕਰੈਕਟਰਸ ਹੁੰਦੇ ਨੇ, ਉਹਨਾਂ ਨੂੰ ਇਨਵੋਕ ਕਰਨਾ, ਉਹਨਾਂ ਨੂੰ ਯੂਜ਼ ਕਰਨਾ, ਉਹਦੀ ਇੱਕ ਆਪਣੀ ਪ੍ਰੋਬਲਮੈਟਿਕਸ ਹੁੰਦੀ ਹੈ। ਪਰ ਕ੍ਰੀਏਟਿਵ ਰਾਈਟਰ ਜਿਹੜਾ ਹੈ ਉਹ ਰਿਲੀਜੀਅਸ ਸਿੰਬੋਲਿਜ਼ਮ ਨੂੰ, ਰਿਲੀਜੀਅਸ ਕਰੈਕਟਰ ਨੂੰ ਜਿਹੜਾ ਉਹ ਇੱਕ ਖਾਸ ਕਿਸਮ ਦੀ ਨਿਊਟਰਲ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਜਾਂ ਸੈਕੂਲਰ ਸਪੇਸ ਦੇ ਵਿੱਚ ਕਿੱਦਾਂ ਉਹਦੀ ਇੰਪਲੋਟਮੈਂਟ ਕਰਦਾ, ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਖੂਬਸੂਰਤ ਮੈਨੂੰ ਲੱਗਦਾ ਕਿ ਜਿਹੜਾ ਤਰੀਕਾ ਹੈ ਕ੍ਰੀਏਟਿਵ ਰਾਈਟਰ ਦਾ ਹੁੰਦਾ ਜਾਂ ਪੋਇਟ ਦਾ। ਹਿਸਟੋਰੀਅਨ ਫਿਰ ਉਹਨੂੰ ਅੱਗੇ ਆਪਣੇ ਤਰੀਕੇ ਦੇ ਨਾਲ ਐਨਾਲਾਈਜ਼ ਕਰਦਾ ਕਿ ਖਾਸ ਕਿਸਮ ਦੇ ਸਿੰਬਲ ਜਿਹੜੇ ਨੇ ਕਿਉਂ ਯੂਜ਼ ਕੀਤੇ ਜਾ ਰਹੇ ਨੇ। ਤੇ ਜਲਿਆਂਵਾਲੇ ਬਾਗ ਦੀ ਜਿਹੜੀ ਪੋਇਟਰੀ ਹੈ ਉਹਨੂੰ ਜਦੋਂ ਆਪਾਂ ਧਿਆਨ ਨਾਲ ਦੇਖਦੇ ਤੇ ਉਹਦੇ ਵਿੱਚ ਵੱਡਾ ਹਵਾਲਾ ਜਿਹੜਾ ਹੈ ਆਫਕੋਰਸ ਕਿ ਇਸ ਤੋਂ ਪਹਿਲਾਂ ਗਦਰ ਦੀ ਜਿਹੜੀ ਪੋਇਟਰੀ ਦੀ ਟ੍ਰੈਡੀਸ਼ਨ ਹੈ, ਗਦਰ ਜਿਹੜੇ ਪੋਇਟਸ ਨੇ ਉਹ ਜਿਸ ਤਰੀਕੇ ਦੇ ਨਾਲ ਉਹ ਵੀ ਬਾਰ-ਬਾਰ ਉਸੇ ਪਾਸਟ ਦੇ ਵਿੱਚ ਵਾਪਸ ਜਾ ਰਹੇ ਨੇ। ਪਰ ਜਲਿਆਂਵਾਲੇ ਬਾਗ ਦਾ ਇਹ ਜਿਹੜਾ ਕਨੈਕਸ਼ਨ ਹੈ ਉਸ ਦਿਨ ਦਾ ਵੀ ਔਰ ਜਿਹੜਾ ਖਾਲਸਾ ਟ੍ਰੈਡੀਸ਼ਨ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਤੇ ਉਸ ਤੋਂ ਬਾਅਦ 18ਵੀਂ ਸਦੀ ਦੀ ਜਿਹੜੀ ਸਿੱਖ ਰੈਜ਼ਿਸਟੈਂਸ ਆ ਉਹ ਬੜਾ ਇੱਕ ਪ੍ਰੋਮੀਨੈਂਟ ਥੀਮ ਬਣਦੀ ਹੈ। ਔਰ ਇੰਟਰਸਟਿੰਗ ਪਾਰਟ ਇਹ ਹੈ ਕਿ ਉਹ ਜਦੋਂ ਇਹ ਪੋਇਟਸ ਜਲਿਆਂਵਾਲੇ ਬਾਗ ਦੇ ਹਵਾਲੇ ਦੇ ਨਾਲ ਲਿਖੀ ਗਈ ਪੋਇਟਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦੇ ਨੇ ਕਿ ਕਲਗੀ ਵਾਲਿਆ ਤਾਤਿਆ ਅੱਜ ਤਾਂ ਤੇਰੀ ਹੈ ਲੋੜ, ਮਤਲਬ ਗੁਰੂ ਗੋਬਿੰਦ ਸਿੰਘ ਨੂੰ ਯਾਦ ਕੀਤਾ ਜਾ ਰਿਹਾ, 18ਵੀਂ ਸਦੀ ਦੇ ਸਿੱਖ ਕਰੈਕਟਰਸ ਨੂੰ ਯਾਦ ਕੀਤਾ ਜਾ ਰਿਹਾ। ਤਾਂ ਉਹਦੇ ਵਿੱਚ ਸਿਰਫ ਸਿੱਖ ਪੋਇਟਸ ਹੀ ਜਿਹੜੇ ਨੇ ਉਹ ਨਹੀਂ ਕਰ ਰਹੇ, ਉਹਦੇ ਵਿੱਚ ਹਿੰਦੂ ਪੋਇਟਸ ਤੇ ਜਿਹੜੇ ਮੁਸਲਿਮ ਪੋਇਟਸ ਨੇ ਜਾਂ ਇਹ ਸਾਰੇ ਦੇ ਸਾਰੇ ਜਿਹੜਾ ਇੱਕ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਨੂੰ ਜਾਂ ਇਸ ਸਿੰਬੋਲਿਜ਼ਮ ਨੂੰ ਯੂਜ਼ ਕਰ ਰਹੇ ਨੇ। ਔਰ ਉਹਦਾ ਮੈਨੂੰ ਲੱਗਦਾ ਕਿ ਕਨੈਕਸ਼ਨ ਜਿਹੜਾ ਹੈ ਉਹ ਬਣਦਾ ਹੈ ਉਹ ਇਸੇ ਕਰਕੇ ਹੈ ਕਿ ਜੇ ਇਹ ਵਿਸਾਖੀ ਦਾ ਦਿਨ ਹੈ, ਸੈਲੀਬ੍ਰੇਸ਼ਨ ਦਾ ਦਿਨ ਹੈ, ਕਲੋਨੀਅਲ ਰਿਪਰੈਸ਼ਨ ਦਾ ਦਿਨ ਹੈ, ਤੇ ਉਹਦੇ ਨਾਲ ਜਿਹੜਾ ਖਾਲਸੇ ਦਾ ਜਨਮ ਦਿਹਾੜਾ ਵੀ ਹੈ ਜਿਹੜਾ ਕਿ ਬੇਸਿਕਲੀ ਜਿਹੜਾ ਪੰਜਾਬ ਦੇ ਵਿੱਚ ਮਜਲੂਮ ਦੇ ਉੱਪਰ ਹੋਣ ਵਾਲੇ ਜ਼ੁਲਮ ਦੇ ਖਿਲਾਫ ਲੜਨ ਵਾਲੀ ਇੱਕ ਪਰੰਪਰਾ ਹੁੰਦੀ, ਉਹਦੇ ਧਾਰਮਿਕ ਆਸਪੈਕਟ ਨੂੰ ਛੱਡ ਕੇ ਤੇ ਉਹ ਦੇਖਿਆ ਜਾਵੇ ਕਿ ਉਹ ਜਿਹੜਾ ਇੱਕ ਮਜਲੂਮ ਲੁੱਟੇ ਜਾਣ ਵਾਲੇ, ਕਿਉਂਕਿ ਇਹਨੂੰ ਵੱਖਰੇ ਤਰੀਕੇ ਦੇ ਨਾਲ ਦੇਖਿਆ ਜਾਂਦਾ, ਪਰ ਜਦੋਂ ਗੁਰੂ ਗੋਬਿੰਦ ਸਿੰਘ ਦੀ ਆਪਾਂ ਜਾਂ ਇਸ ਸਾਰੀ ਸਟਰਗਲ ਨੂੰ ਦੇਖਦੇ ਹਾਂ ਉਹ ਖਾਸ ਕਿਸਮ ਦੀ ਪਲੇਬੀਅਨ ਸਟਰਗਲ ਵੀ ਆਪਣੇ ਆਪ ਦੇ ਵਿੱਚ ਉਹ ਬਣਦੀ ਹੈ। ਤੇ ਇਹ ਇੱਕ ਖਾਸ ਕਿਸਮ ਦਾ ਜਿਹੜਾ ਸਿੰਬੋਲਿਜ਼ਮ ਆ ਉਹ ਯੂਜ਼ ਕੀਤਾ ਜਾਂਦਾ।
ਉਹਦੇ ਨਾਲ ਉਹਦੀ ਕੰਟੀਨਿਊਟੀ, ਔਰ ਜਿਹੜਾ ਮੈਂ ਕਹਿ ਰਿਹਾ ਕਿ ਕੰਟੀਨਿਊਟੀ ਜਿੱਦਾਂ ਜਿਹੜੀ ਹੈ ਬਣਦੀ, ਕਿਉਂਕਿ ਜਲਿਆਂਵਾਲਾ ਬਾਗ ਸਿਰਫ ਜਿਹੜਾ ਹੈ ਉਹਨੂੰ ਆਪਾਂ ਸਮਾਰਕ ਤੱਕ, ਮੈਂ ਪ੍ਰੋਫੈਸਰ ਸੋਲ ਨੂੰ ਇੱਥੇ ਕੋਟ ਕਰਨਾ ਚਾਹਾਂਗਾ, ਕਿਉਂਕਿ ਉਹ ਬਾਰ-ਬਾਰ ਉਹਨਾਂ ਦਾ ਇੱਕ ਆਰਗੂਮੈਂਟ ਰਹਿੰਦਾ ਕਿ ਤੁਸੀਂ ਇਹਨੂੰ ਸਿਰਫ ਉੱਥੇ ਬਾਗ ਦੇ ਵਿੱਚ, ਜਾਂ ਬਾਗ ਤੋਂ ਬਾਅਦ ਫਿਰ ਅੰਮ੍ਰਿਤਸਰ ਦੇ ਵਿੱਚ, ਤੇ ਅੰਮ੍ਰਿਤਸਰ ਦੇ ਤੋਂ ਬਾਹਰ ਸਿਰਫ ਪੰਜਾਬ ਦੇ ਵਿੱਚ ਰੱਖ ਕੇ ਉਸ ਦੇਸ਼ ਹੱਦ ਤੋਂ ਬਾਹਰ ਕੱਢ ਕੇ ਇਹਨੂੰ ਦੇਖੋ। ਤੇ ਮੈਂ ਬਿਲਕੁਲ ਉਹਨਾਂ ਨਾਲ ਸਹਿਮਤ ਹਾਂ ਕਿ ਜਲਿਆਂਵਾਲਾ ਬਾਗ ਸਿਰਫ ਇੱਕ ਸਮਾਰਕ ਨਹੀਂ ਹੈ, ਉਹ ਹਿਸਟਰੀ ਦੇ ਵਿੱਚ, ਪਬਲਿਕ ਮੈਮਰੀ ਦੇ ਵਿੱਚ ਇੱਕ ਸਾਈਟ ਆਫ ਓਪਰੇਸ਼ਨ ਹੈ, ਸਾਈਟ ਆਫ ਸਟਰਗਲ ਹੈ, ਸਾਈਟ ਆਫ ਰੈਜ਼ਿਸਟੈਂਸ ਹੈ। ਇਹ ਜਿਹੜੇ ਤਿੰਨ ਪਹਿਲੂ ਨੇ ਉਸ ਸਾਈਟ ਦੇ ਕਲਚਰਲ ਮੈਮਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਨਗ੍ਰੇਨਡ ਹੁੰਦੀ ਹੈ, ਜਿਸ ਤਰੀਕੇ ਦੇ ਨਾਲ ਉਹ ਉਕਰ ਜਾਂਦੇ ਨੇ, ਔਰ ਇਹ ਉਹੀ ਕਾਰਨ ਹੈ ਕਿ ਉਹ ਟਿਲ ਡੇਟ ਜਿਹੜਾ ਹੈ ਉਹ ਜਲਿਆਂਵਾਲਾ ਬਾਗ ਇੱਕ ਖਾਸ ਕਿਸਮ ਦੇ ਸਿੰਬਲ ਦੇ ਫਾਰਮ ਦੇ ਵਿੱਚ, ਖਾਸ ਕਿਸਮ ਦੀ ਜਿਹੜੀ ਉਹਦੀ ਇੱਕ ਸਪੇਸ ਦੀ ਜਿਹੜੀ ਇੱਕ ਪਛਾਣ ਹੈ ਉਹ ਬਣਦੀ ਹੈ। ਔਰ ਜਦੋਂ ਵੀ ਜਿਹੜੀ ਪਪੂਲਰ ਮੂਵਮੈਂਟਸ ਨੇ, ਜਿਹੜੀਆਂ ਪੀਪਲਸ ਮੂਵਮੈਂਟਸ ਨੇ, ਉਹਦੇ ਵਿੱਚ ਉਹ ਫਿਰ ਜਲਿਆਂਵਾਲਾ ਬਾਗ ਵੀ ਆਏਗਾ, ਜਲਿਆਂਵਾਲੇ ਬਾਗ ਦਾ ਜ਼ਿਕਰ ਵੀ ਆਏਗਾ, ਉਹਨਾਂ ਗੋਲੀਆਂ ਦਾ ਜ਼ਿਕਰ ਵੀ ਆਏਗਾ, ਤੇ ਜਨਰਲ ਡਾਇਰ ਦਾ ਜ਼ਿਕਰ ਵੀ ਆਏਗਾ, ਤੇ ਨਿਹੱਥੇ ਲੋਕਾਂ ਦਾ ਸ਼ਾਂਤਮਈ ਪ੍ਰਦਰਸ਼ਨ ਜਿਹੜਾ ਉਹ ਵੀ ਨਜ਼ਰ ਆਉਂਦਾ। ਇਹ ਜਿਹੜੀ ਗੱਲ ਹੈ ਇਹ ਸਿਰਫ ਸਾਡਾ ਕ੍ਰੀਏਟਿਵ ਰਾਈਟਰ ਨਹੀਂ ਕਰ ਰਿਹਾ। ਇੱਕ ਤਾਂ ਕੰਪੈਰੀਜ਼ਨ ਆਪਾਂ ਨੂੰ ਜ਼ਰੂਰ ਮੈਂ ਇੱਥੇ ਬਰੀਫ ਹਵਾਲਾ ਜ਼ਰੂਰ ਦਾਂਗਾ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਕ੍ਰੀਏਟਿਵ ਪੋਟੈਂਸ਼ੀਅਲ ਆ ਉਹ ਅਨਲੈਸ਼ ਹੁੰਦਾ ਹੈ ਪੰਜਾਬੀ ਪੋਇਟਰੀ ਦੇ ਵਿੱਚ, ਇੱਦਾਂ ਹੀ ਕਿਸੇ ਜ਼ਮਾਨੇ ਦੇ ਵਿੱਚ ਅੰਗਰੇਜ਼ ਜਿਹੜੇ ਨੇ, ਅੰਗਰੇਜ਼ ਰਾਈਟਰਸ ਨੇ, 1857 ਦੇ ਗਦਰ ਦੇ ਬਾਰੇ ਬੜਾ ਪ੍ਰੋਮੀਨੈਂਟਲੀ ਲਿਖਦੇ ਨੇ ਕਿ ਜੀ ਅੰਗਰੇਜ਼ਾਂ ਦੇ ਉੱਪਰ ਜ਼ੁਲਮ ਹੋਇਆ, ਅੰਗਰੇਜ਼ ਔਰਤਾਂ ਦੇ ਉੱਪਰ ਜ਼ੁਲਮ ਹੋਇਆ। ਮਿਊਟਨੀ ਨਾਵਲ ਜਿਹੜਾ ਇੱਕ ਨਵਾਂ ਯੋਨਰ ਹੈ ਉਹ ਸਾਹਮਣੇ ਆਉਂਦਾ। ਪਰ ਇੱਥੇ ਜਿਹੜੇ ਨੇ ਉਹ ਅੰਗਰੇਜ਼ ਰਾਈਟਰ ਤਕਰੀਬਨ ਚੁੱਪ ਨੇ ਕਿ ਰੁਡਯਾਰਡ ਕਿਪਲਿੰਗ ਵਰਗੇ ਆਦਮੀ ਜਿਹੜੇ ਨੇ ਉਹ ਮੈਨੂੰ ਨਹੀਂ ਲੱਗਦਾ ਕਿ ਕੁਛ ਉਸ ਤਰੀਕੇ ਦੇ ਨਾਲ ਲਿਖ ਪਾਉਂਦੇ ਆ, ਜਾਂ ਜਿਹੜਾ ਉਹ ਚੀਜ਼ ਹੈ। ਉਸ ਤੋਂ ਬਿਨਾਂ ਹੋਰ ਬਹੁਤ ਸਾਰੇ, ਔਰ ਜਿਹੜੇ ਲਿਖਦੇ ਨੇ ਉਹ ਬੜਾ ਰੇਸ਼ੀਅਲ ਕਿਸਮ ਦਾ ਨੈਰੇਟਿਵ ਹੈ। ਮੇਰੇ ਖਿਆਲ ਉਸ ਲੜੀ ਦੇ ਵਿੱਚ ਲਾਸਟ ਜਿਹੜਾ ਨਾਵਲ ਹੈ ਉਹ ਜਿਹੜਾ ਜੌਨ ਮਾਸਟਰਸ ਦਾ ਨਾਵਲ ਹੈ, ਸ਼ਾਇਦ 1954 ਦੇ ਵਿੱਚ ਛਪਦਾ, ਤੇ ਉਹਦੇ ਵਿੱਚ ਵੀ ਉਹ ਉਸੇ ਮੋਰਲ ਲੈਸਨ ਦੀ ਜਿਹੜੀ ਹੈ ਗੱਲ ਕਰਦਾ। ਔਰ ਉਹ ਮੋਰਲ ਲੈਸਨ ਕੀ ਹੈ ਕਿ ਜਿੱਦਾਂ ਡਾਇਰ ਕਹਿੰਦਾ ਕਿ ਮੈਂ ਸਬਕ ਸਿਖਾਉਣਾ ਸੀਗਾ, ਉੱਥੇ ਵੀ ਇਹੀ ਇਸੇ ਕਿਸਮ ਦਾ ਇੱਕ ਕਰੈਕਟਰ ਦੇ ਥਰੂ ਇਹ ਜਿਹੜੀ ਚੀਜ਼ ਬੋਲੀ ਜਾਂਦੀ ਹੈ ਕਿ ਮੈਂ ਤਾਂ ਜਿੰਨੀ ਦੇਰ ਤੱਕ ਉੱਥੇ ਜਿੰਨੇ ਲੋਕ ਮੌਜੂਦ ਸੀ, ਜੇ ਸਾਰੇ ਦੇ ਸਾਰੇ ਨਾ ਮੰਨ, ਜਿਹੜਾ ਜਿੱਦਾਂ ਡਾਇਰ ਕਹਿੰਦਾ ਕਿ ਮੇਰੇ ਕੋਲ ਗੋਲੀਆਂ ਮੁੱਕ ਗਈਆਂ, ਇੰਨੀ ਮੈਂ ਤਾਂ ਜਿੰਨੀਆਂ ਹੋਰ ਹੁੰਦੀਆਂ ਤੇ ਹੋਰ ਹੀ ਚਲਾਉਂਦਾ, ਤੇ ਉੱਥੇ ਜੌਹਨ ਮਾਸਟਰਸ ਦੇ ਨਾਵਲ ਦੇ ਵਿੱਚ ਕਰੈਕਟਰ ਕਹਿੰਦਾ ਕਿ ਮੈਂ ਤਾਂ ਜਿੰਨੇ ਲੋਕ ਮੌਜੂਦ ਸੀ, ਜਿੰਨੇ ਤੱਕ ਉਹ ਸਾਰੇ ਦੇ ਸਾਰੇ ਨਾ ਮਾਰ ਦਿੱਤੇ ਜਾਂਦੇ, ਉਹਨਾਂ ਚਿਰ ਜਿਹੜੀਆਂ ਗੋਲੀਆਂ ਚੱਲਦੀਆਂ। ਮਤਲਬ ਇਹ ਇੱਕ ਕਰੈਕਟਰ ਬੋਲ ਰਿਹਾ, ਤੇ ਕਰੈਕਟਰ ਦੀ ਜਿਹੜੀ ਮਾਨਸਿਕਤਾ ਹੈ ਉਹ ਨਿਊਟਰਲ ਨਹੀਂ ਆ, ਉਹ ਰਾਈਟਰ ਉਹਨੂੰ ਕੰਸਟਰਕਟ ਕਰ ਰਿਹਾ। ਠੀਕ ਹੈ, ਸੋ ਇਸ ਕਰਕੇ ਇਹ ਜਿਹੜਾ ਕੰਪੈਰੀਜ਼ਨ ਵੀ ਦੇਖਣ ਦੀ ਜ਼ਰੂਰਤ ਹੈ। ਪਰ ਇਹ ਜਿਹੜੀ ਜਲਿਆਂਵਾਲੇ ਬਾਗ ਦੀ ਪਬਲਿਕ ਮੈਮਰੀ ਦੇ ਵਿੱਚ ਇਹ ਜਿਹੜੀ ਕੰਸਟਰਕਸ਼ਨ ਹੈ, ਇਹ ਜੇ ਉਹਨਾਂ ਦਾ ਰਾਈਟਰ ਉਸ ਵੇਲੇ ਅਵੇਅਰ ਹੈ ਕਿ ਉਹਨਾਂ ਦੇ ਜਿਹੜਾ ਪਾਲਿਸੀ ਮੇਕਰ ਹੈ, ਸਟੇਟਸਮੈਨ ਹੈ, ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਵਾਕਿਫ ਹੈ ਕਿ ਇਹ ਜਿਹੜੀ ਘਟਨਾ ਵਾਪਰੀ ਹੈ, ਇਹਦੀਆਂ ਪੋਲੀਟੀਕਲ ਰੈਪਰੀਕੇਸ਼ਨਸ ਤਾਂ ਡੈਫੀਨਿਟਲੀ ਜਿਹੜੀਆਂ ਹੋਣਗੀਆਂ। ਇਹ ਪਬਲਿਕ ਮੈਮਰੀ ਦੇ ਵਿੱਚ ਇਹ ਸਪੇਸ ਕਿੱਦਾਂ ਟਰੈਵਲ ਕਰੇਗੀ, ਇਹ ਸਾਈਟ ਕਿੱਦਾਂ ਟਰੈਵਲ ਕਰੇਗੀ, ਇਹਦਾ ਮੈਂ ਇੱਕ ਹਵਾਲਾ ਜਿਹੜਾ ਕੋਟ ਕਰਨਾ ਐ ਸੱਚ ਪਸੰਦ ਕਰੂੰਗਾ। ਇਹ ਨੋਨਿਕਾ ਦੱਤਾ ਹੋਰਾਂ ਨੇ ਜਿਹੜੀ ਪ੍ਰੋਫੈਸਰ ਵੀਐਨ ਦੱਤਾ ਦੀ ਕਿਤਾਬ ਨੂੰ ਦੁਬਾਰਾ ਉਹ ਜਿਹੜੀ ਜਲਿਆਂਵਾਲੇ ਬਾਗ ਦੇ ਉੱਪਰ ਹੈ ਉਹਨੂੰ ਛਾਪਿਆ, ਤੇ ਇਹਦੇ ਵਿੱਚ ਉਹਨਾਂ ਨੇ ਸ਼ੁਰੂ ਦੇ ਵਿੱਚ ਇੱਕ ਕਰਨਲ ਜੋਸਾਇਆ ਸੀ ਵੈਜਵੁੱਡ, ਉਹਨਾਂ ਦਾ ਹਾਊਸ ਆਫ ਕਾਮਨਸ ਦੇ ਵਿੱਚ ਉਹਦੀ ਸਟੇਟਮੈਂਟ ਹੈ 22 ਦਸੰਬਰ 1919 ਦੀ। ਇਹ ਨੋਨਿਕਾ ਦੱਤਾ ਵਾਲੀ ਜਿਹੜੀ ਕਿਤਾਬ ਹੈ ਹੁਣੇ ਆਈ ਹੈ, ਮੈਂ ਉਹਦੇ ਵਿੱਚੋਂ ਕੋਟ ਕਰ ਰਿਹਾ। ਉਹ ਕਹਿੰਦਾ there has never been anything like it before in English history and not in the whole of our relations with India has there ever been anything of this magnitude before. You will have a shrine erected over there. So ਇਹ ਜਿਹੜੀ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਉਹ ਕਹਿ ਰਿਹਾ, you will have a shrine erected over there
and every year there will be a processions of Indians visiting the tomb of the martyrs, and Englishmen will go there and stand bareheaded before it. Whenever we put forward the humanitarian view, we shall have this tale thrown into our teeth. ਇਹ 22 ਦਸੰਬਰ 1919 ਨੂੰ ਇਹ ਕਰਨਲ ਜੋਸਾਇਆ ਸੀ ਵੈਜਵੁੱਡ ਹਾਊਸ ਆਫ ਕਾਮਨਸ ਦੇ ਵਿੱਚ ਕਹਿ ਰਿਹਾ ਹੈ, ਪ੍ਰੋਫੈਸਰ ਨੋਨਿਕਾ ਦੱਤਾ ਦੀ ਕਿਤਾਬ ਦੇ ਵਿੱਚੋਂ ਇਹ ਮੈਂ ਜਿਹੜਾ ਕੋਟ ਕੀਤਾ। ਹੁਣ ਇਹਦਾ ਮਤਲਬ ਹੈ ਕਿ ਅੰਗਰੇਜ਼ ਨੂੰ ਉਹਨੂੰ ਪਤਾ ਹੈ ਕਿ ਇਹ ਜਿਹੜੀ ਸਾਈਟ ਆਫ ਰਿਮੈਂਬਰੈਂਸ ਆ ਜਲਿਆਂਵਾਲਾ ਬਾਗ ਹੈ ਜਿਹੜਾ, ਉਹ ਸਾਈਟ ਆਫ ਰਿਮੈਂਬਰੈਂਸ ਆ ਉਹ ਕਿੱਦਾਂ ਬਣੇਗਾ, ਔਰ ਇਹੀ ਐਗਜ਼ੈਕਟਲੀ ਹੋ ਰਿਹਾ। ਐਗਜ਼ੈਕਟਲੀ ਇਹੀ ਜਿਹੜਾ ਹੈ ਜਲਿਆਂਵਾਲੇ ਬਾਗ ਨੂੰ ਆਪਾਂ ਵੱਡੇ ਪਿਕਚਰ ਦੇ ਵਿੱਚ ਕਿੱਦਾਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਦੀ 13 ਅਪ੍ਰੈਲ 1919 ਦੀ ਜਿਹੜੀ ਰੈਲੇਵੈਂਸ ਹੈਗੀ ਹੈ ਉਹ ਤਾਂ ਹੈਗੀ ਹੈ ਕਿ ਉਸ ਤੋਂ ਬਾਅਦ ਗਾਂਧੀ ਦਾ ਰਾਈਜ਼, ਉਸ ਤੋਂ ਬਾਅਦ ਜਿਹੜਾ ਉਹ ਜੀ ਹਜ਼ੂਰੀ ਵਾਲੀ ਜਿਹੜੀ ਸਿਆਸਤ ਹੈ ਉਹ ਖਤਮ ਹੁੰਦੀ ਹੈ, ਔਰ ਪੰਜਾਬ ਦੇ ਵਿੱਚ ਨਿਊ ਬ੍ਰਾਂਡ ਆਫ ਲੀਡਰਸ਼ਿਪ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਇਮਰਜ ਕਰਦੀ ਹੈ, ਜਿਹੜੀ ਕਿ ਇਸ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਕੋਆਪਰੇਟ ਨਹੀਂ ਕਰਦੀ ਜਾਂ ਰਲ ਕੇ ਨਹੀਂ ਚੱਲਦੀ, ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਤੇ ਜਿਹੜਾ ਨੈਸ਼ਨਲਿਜ਼ਮ ਦੇ ਬ੍ਰਾਂਡ ਦੇ ਨਾਲ ਜਿਹੜਾ ਹੈ ਉਹ ਚੱਲਦੀ ਹੈ। ਪਰ what he is saying over here, ਉਹ ਟਿਲ ਡੇਟ ਜਿਹੜਾ ਉਹ ਜਲਿਆਂਵਾਲਾ ਬਾਗ ਉਸੇ ਤਰੀਕੇ ਦੇ ਨਾਲ ਪਬਲਿਕ ਮੈਮਰੀ ਦੇ ਵਿੱਚ, ਕ੍ਰੀਏਟਿਵ ਇਮੈਜੀਨੇਸ਼ਨ ਦੇ ਵਿੱਚ ਇੱਕ ਫੋਕਲ ਪੁਆਇੰਟ ਜਿਹੜਾ ਉਹ ਬਾਰ-ਬਾਰ ਬਣਦਾ ਹੈ। ਜਿਹੜਾ ਮੈਂ ਕਹਿ ਰਿਹਾ ਕਿ ਜਿਹੜੀਆਂ ਵੀ ਪੀਪਲਜ਼ ਮੂਵਮੈਂਟ ਨੇ ਜਦੋਂ ਵੀ ਇਸ ਤਰੀਕੇ ਦੇ ਨਾਲ ਹੁੰਦਾ ਉਹ ਕਿਤੇ ਹਵਾਲੇ ਜਿਹੜੇ ਨੇ ਨੈਕਸਲਾਈਟ ਮੂਵਮੈਂਟ ਦੇ ਵਿੱਚ ਵੀ ਆਉਂਦੇ ਨੇ, ਉਹਨਾਂ ਦੀਆਂ ਲਿਖਤਾਂ ਦੇ ਸੰਬੰਧ ਦੇ ਵਿੱਚ ਵੀ, ਕਿ ਜਦੋਂ ਨੈਕਸਲਾਈਟ ਮੂਵਮੈਂਟ ਪੰਜਾਬ ਦੇ ਵਿੱਚ ਚੱਲਦੀ ਹੈ ਤੇ ਉਦੋਂ ਵੀ ਡਾਇਰ ਤੇ ਡਾਇਰਿਜ਼ਮ ਜਿਹੜੀ ਹੈ ਜਿਹਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਜਿਹੜਾ ਉਸ ਟਾਈਮ ਅਸਟਵਾਈਲ ਜਿਹੜੇ ਗੈਦਰਾਈਟਸ ਨੇ, ਬਾਬਾ ਬੁੱਧਾ ਸਿੰਘ ਵਰਗਿਆਂ ਦੇ ਇਨਕਾਊਂਟਰ ਹੁੰਦੇ ਨੇ, ਤੇ ਉੱਥੇ ਇਹ ਫਿਰ ਜਿਹੜਾ ਸਿੰਬਲ ਜਲਿਆਂਵਾਲਾ ਬਾਗ ਨਜ਼ਰ ਆਉਂਦਾ। ਇਹੀ ਸਿੰਬਲ ਜਦੋਂ ਪੰਜਾਬ ਦੇ ਵਿੱਚ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ 2015 ਦੇ ਵਿੱਚ, ਤੇ ਉੱਥੇ ਸ਼ਾਂਤਮਈ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਸੰਗਤਾਂ ਦੇ ਉੱਪਰ, ਲੋਕਾਂ ਦੇ ਉੱਪਰ ਪੁਲਿਸ ਫਾਇਰਿੰਗ ਹੁੰਦੀ ਹੈ, ਉਹਦੇ ਵਿੱਚ 2 ਲੋਕਾਂ ਦੀ ਮੌਤ ਹੁੰਦੀ ਹੈ। ਉੱਥੇ ਵੀ ਜਿਹੜਾ ਪਬਲਿਕ ਰਿਸਪੌਂਸ ਦੇ ਵਿੱਚ ਜਿਹੜਾ ਰਜਿਸਟਰ ਹੋਇਆ ਕੁਛ ਲੇਖਾਂ ਦੇ ਰਾਹੀਂ ਜਾਂ ਈਵਨ ਜਿਹੜੀਆਂ ਇਨਕੁਆਇਰੀਜ਼ ਵੀ ਹੋਈਆਂ, ਉਹਦੇ ਵਿੱਚ ਜਦੋਂ ਲੋਕ ਸਾਹਮਣੇ ਆ ਕੇ ਬੋਲੇ ਤੇ ਉਹ ਕਿਤੇ ਨਾ ਕਿਤੇ ਉਸੇ ਕਿਸਮ ਦਾ ਵੀ ਇਹ ਤਾਂ ਜੀ ਜਨਰਲ ਡਾਇਰ ਵਰਗਾ ਐਕਸ਼ਨ ਸੀਗਾ। ਤੋ ਕਹਿਣ ਦਾ ਮਤਲਬ ਕਿ ਜਿਹੜੀ ਇਸ ਖਿੱਤੇ ਦੀ ਮਾਨਸਿਕਤਾ ਦੇ ਵਿੱਚ ਜਲਿਆਂਵਾਲਾ ਬਾਗ ਦੀ ਜਿਹੜੀ ਖਾਸ ਕਿਸਮ ਦੀ ਕੰਸਟਰਕਸ਼ਨ ਹੈ ਉਹ ਉਸ ਇੱਕ ਟੈਰੀਟਰੀ ਦੇ ਜ਼ੋਨ ਦੇ ਤੌਰ ਤੇ ਨਹੀਂ ਹੈ, ਉਹ ਇੱਕ ਸਿੰਬਲ ਦੇ ਤੌਰ ਤੇ। ਔਰ ਇੰਟਰਸਟਿੰਗਲੀ ਕੀ ਹੈ ਕਿ ਜਿਹੜਾ ਹੁਣ ਕਿਸਾਨ ਮੋਰਚਾ ਚੱਲ ਰਿਹਾ ਹੈ, ਜਿਹੜੀ ਫਾਰਮਰਸ ਮੂਵਮੈਂਟ ਚੱਲ ਰਹੀ ਹੈ, ਉਹਦੇ ਵਿੱਚ ਵੀ ਜਲਿਆਂਵਾਲਾ ਬਾਗ ਤੇ ਜਨਰਲ ਡਾਇਰ ਜਿਹੜਾ ਉਹ ਟਰੈਵਲ ਕਰਦਾ ਹੈ। ਉੱਥੇ ਬਹੁਤ ਸਾਰੇ ਪੋਸਟਰਸ ਦੇ ਵਿੱਚ ਤੇ ਕੁਝ ਲਿਖਤਾਂ ਦੇ ਵਿੱਚ ਵੀ ਜਿਹੜੇ ਪ੍ਰੋਮੀਨੈਂਟ ਪੋਇਟਸ ਨੇ ਉਹਨਾਂ ਦੀਆਂ ਲਿਖਤਾਂ ਦੇ ਵਿੱਚ, ਜਾਂ ਜਿਹੜੀ ਇੱਕ ਨਵੀਂ ਕਿਸਮ ਦੀ ਪੋਇਟਰੀ ਜਿਹੜੀ ਹੈ ਉਹਦੇ ਵਿੱਚ ਵੀ ਜਲਿਆਂਵਾਲਾ ਬਾਗ ਤੇ ਡਾਇਰ ਤੇ ਊਧਮ ਸਿੰਘ ਤੇ ਹੱਕਾਂ ਲਈ ਲੜਦੇ ਲੋਕ ਜਿਹੜੇ ਨੇ ਉਹ ਇਸੇ ਸਿੰਬਲਿਜ਼ਮ ਨੂੰ ਉਹਨੂੰ ਐਜ਼ ਅ ਸਿੰਬਲ ਆਫ ਰੈਜ਼ਿਸਟੈਂਸ ਕਿੱਦਾਂ ਇਨਵੋਕ ਕਰਦੇ ਨੇ, ਜਾਂ ਜਲਿਆਂਵਾਲਾ ਬਾਗ ਵੀ ਕਿੱਦਾਂ ਇਨਵੋਕ ਹੁੰਦਾ, ਜਾਂ ਡਾਇਰ ਨੂੰ ਕਿੱਦਾਂ ਯਾਦ ਕੀਤਾ ਜਾ ਰਿਹਾ, ਜਾਂ ਸ਼ਹੀਦ ਊਧਮ ਸਿੰਘ ਨੂੰ ਕਿੱਦਾਂ ਯਾਦ ਕੀਤਾ ਜਾ ਰਿਹਾ। ਤਾਂ ਮੈਂ ਮੇਰਾ ਖਿਆਲ ਇੰਨੀਆਂ ਗੱਲਾਂ ਕਹਿ ਕੇ ਕਿ ਇਹ ਜਿਹੜੀ ਕੰਟੀਨਿਊਟੀ ਹੈ, ਇੱਕ ਖਾਸ ਕਿਸਮ ਦੀ ਜਿਹੜੀ ਪਬਲਿਕ ਸਾਈਕੀ, ਪਬਲਿਕ ਮੈਮਰੀ ਦੇ ਵਿੱਚ ਜਿਹੜਾ ਜਲਿਆਂਵਾਲਾ ਬਾਗ ਦੀ ਇੱਕ ਕੰਸਟਰਕਸ਼ਨ ਹੈ, ਉਸ ਸਪੇਸ ਦੀ ਇੱਕ ਕੰਸਟਰਕਸ਼ਨ ਹੈ, ਉਸ ਸਿੰਬਲ ਦੀ ਜਿਹੜੀ ਇੱਕ ਕੰਸਟਰਕਸ਼ਨ ਹੈ, ਉਹ ਟਿਲ ਡੇਟ ਕਿੱਦਾਂ ਕੰਟੀਨਿਊ ਕਰਦੀ ਹੈ। ਮੇਰਾ ਦੋਸਤ ਡਾਕਟਰ ਬਲਜੀਤ ਸਿੰਘ ਹੈ, ਉਹ ਹਿਸਟੋਰੀਅਨ ਹੈ, ਨਾਲ ਦੀ ਨਾਲ ਪੋਇਟਰੀ ਵੀ ਕਰਦਾ, ਤੇ ਮੈਂ ਉਹਦੀ ਇੱਕ ਕਵਿਤਾ ਜਿਹੜੀ ਹੈ, ਕਿਉਂਕਿ ਕਈ ਵਾਰੀ ਜਿਹੜਾ ਨਵਾਂ ਬੰਦਾ ਲਿਖਦਾ ਔਰ ਖਾਸ ਤੌਰ ਤੇ ਇੱਕ ਹਿਸਟੋਰੀਅਨ ਦਾ ਪੋਇਟ ਹੋਣਾ, that is very rare blend,
क्योंकि ਜਿਹੜਾ ਹੈਗਾ ਜਿਹੜੀ ਕਾਲਿੰਗਵੁੱਡ ਦਾ ਆਈਡੀਆ ਕਿ ਜਿਹੜੀ ਉਹੀ ਹਿਸਟਰੀ ਸਭ ਤੋਂ ਖੂਬਸੂਰਤ ਹੁੰਦੀ ਹੈ ਜਿੱਥੇ ਜਿਹੜਾ ਹਿਸਟੋਰੀਅਨ ਹੈ ਉਹ ਥੋੜਾ ਕ੍ਰੀਏਟਿਵ ਵੀ ਹੋਵੇ, ਇਮੈਜੀਨੇਟਿਵ ਵੀ ਹੋਵੇ। ਆਫ ਕੋਰਸ ਕਿਉਂਕਿ ਇਮੈਜੀਨੇਸ਼ਨ ਜਿਹੜੀ ਹੈ ਉਹ ਫਿਕਸਡ ਪੋਲਸ ਦੇ ਵਿੱਚ ਹੁੰਦੀ ਆ, ਉਹ ਬਿਯੋਂਡ ਦੈਟ ਪੋਲਸ ਨਹੀਂ ਜਾ ਸਕਦਾ। ਤੇ ਇਸ ਕਰਕੇ ਮੈਂ ਡਾਕਟਰ ਬਲਜੀਤ ਦੀ ਜਿਹੜੀ ਕਵਿਤਾ ਕੋਟ ਕਰਕੇ ਤੇ ਆਪਣੀ ਗੱਲ ਇੱਥੇ ਜਿਹੜੀ ਆ ਉਹ ਖਤਮ ਕਰਾਂਗਾ। ਕਹਿੰਦਾ ਬੁਝਦਿਲ ਸ਼ੇਰ ਬਣ ਗਿਆ, ਛੋਹਿਆ ਪਾਣੀ ਨੂੰ ਜਦ ਖੰਡਾ। ਇਹ ਖਾਲਸਾ ਟ੍ਰੈਡੀਸ਼ਨ ਉਹ ਜਿਹੜੀ ਗੱਲ ਹੋ ਰਹੀ ਹੈ। ਜ਼ੁਲਮ ਦੀ ਛੱਟ ਲਾਉਣ ਲਈ ਚਿੜੀਆਂ ਬਣੀਆਂ ਬਾਜ, ਗੱਲ ਫੰਦਾ ਸਰਸਾ ਪਰਖਦੀ ਹੈ ਕਦੇ ਚਮਕੌਰ ਪਰਖਦਾ ਹੈ। ਇਹ ਗੱਲ ਨਵੀਂ ਨਹੀਂ, ਸਾਨੂੰ ਲਾਹੌਰ ਪਰਖਦਾ ਹੈ। ਕਿਲੇ ਦੀ ਠਾਠ ਤੋਂ, ਮਤਲਬ ਇੱਥੇ ਦੁੱਲੇ ਦੀ ਗੱਲ ਵੀ ਹੋ ਰਹੀ ਆ, ਅਨੰਦਪੁਰ ਦੀ ਗੱਲ ਵੀ ਹੋ ਰਹੀ ਹੈ। ਕਿਲੇ ਦੀ ਠਾਠ ਤੋਂ ਜਾਣੂ ਜੰਗਲ ਵਿੱਚ ਨੀਂਦ ਲਾਹੀ ਏ, ਪਿਤਾ ਪੁੱਤ ਤੋਰੇ ਹੱਥੀਂ ਪ੍ਰੀਤਮ ਦੇ ਚੋਜ ਇਲਾਹੀ ਨੇ। ਸਿੰਘਾਂ ਈਨ ਨਾ ਮੰਨੀ ਤੇ ਜ਼ਾਲਮ ਦਾ ਜ਼ੁਲਮ ਨਾ ਮੁੱਕਿਆ। ਹੁਣ ਅਗਲੀ ਗੱਲ ਹੈ, ਹੈਟ ਪਾ ਔਰੰਗਾ ਫਿਰ ਜਲਿਆਂ ਵਾਲਾ ਬਾਗ ਆ ਟੁੱਕਿਆ। ਇਹ ਜਿਹੜੀ ਲਗਾਤਾਰ ਲੰਬੀ ਕਵਿਤਾ ਹੈ, ਮੈਂ ਬੋਲ ਹੀ ਦਿੰਦਾ। ਜਲਿਆਂ ਵਾਲੇ ਬਾਗ ਆ ਟੁੱਕਿਆ, ਯਤੀਮ ਖਾਨੇ ਚੋਂ ਇੱਕ ਜੁਗਨੂ ਜਾਗਦਾ ਹੈ, ਆਪੀ ਢੇਰ ਹੋ ਜਾਂਦਾ ਜਦ ਅੰਮ੍ਰਿਤਸਰ ਲੰਡਨ ਤੇ ਵਰਦਾ ਹੈ। ਟੋਪੀ ਹੈਟ ਪਾ ਲਿਆ ਹੈ, ਖੇਤਾਂ 'ਚ ਆ ਵੜਿਆ। ਇਹ ਹੁਣ ਜਿਹੜਾ ਫਾਰਮਰ ਮੂਵਮੈਂਟ ਦੇ ਨਾਲ ਕਿੱਦਾਂ ਜਿਹੜਾ ਪੋਇਟ ਹੈ ਉਹ ਜਿਹੜੀ ਹੈ ਅਰਲੀ ਓਪਰੇਸ਼ਨ, ਜਲਿਆਂਵਾਲਾ ਬਾਗ, ਡਾਇਰ ਤੇ ਖੇਤਾਂ ਦੇ ਵਿੱਚ ਬਚਾਉਣ ਦਾ ਜਿਹੜਾ ਕਿ ਕਾਰਪੋਰੇਟ ਜਿਹੜਾ ਹਮਲਾ ਹੈ ਕਿਸਾਨੀ ਦੇ ਉੱਪਰ ਤੇ ਉਹ ਉਹਦੀ ਰੈਜ਼ਿਸਟੈਂਸ ਦੇ ਵਿੱਚ ਜਿਹੜੀ ਮੂਵਮੈਂਟ ਚੱਲ ਰਹੀ ਹੈ, ਉਹਦੇ ਵਿੱਚ ਕਿੱਦਾਂ ਫਿਰ ਇਹੀ ਜਿਹੜਾ ਸਿੰਬਲ ਹੈ ਤਾਂ ਉਹ ਇੱਕ ਹਿਸਟੋਰੀਕਲ ਸਾਈਟ ਹੈ, ਉਹਨੂੰ ਕਿੱਦਾਂ ਰੀਵਿਜ਼ਿਟ ਕੀਤਾ ਜਾ ਰਿਹਾ। ਟੋਪੀ ਹੈਟ ਪਾ ਲਿਆ ਏ, ਦਿਨ ਵਿਸਾਖੀ ਦਾ ਅੱਜ ਕਿਹਾ ਚੜਿਆ ਹੈ। ਆਨੰਦਪੁਰ ਤੋਂ ਨਿਕਲੇ ਨੇ ਦਿੱਲੀ ਦੇ ਰਾਹਾਂ ਤੇ, ਆਨੰਦਪੁਰ ਤੋਂ ਨਿਕਲੇ ਨੇ ਦਿੱਲੀ ਦੇ ਰਾਹਾਂ ਤੇ, ਆਖਰ ਫਤਿਹ ਪਾਉਣਗੇ ਲੜ ਕੇ ਸਾਹਾਂ ਤੇ। ਦੀਪ ਸ਼ਹਾਦਤ ਦਾ ਵਗਦੇ ਤੂਫਾਨਾਂ ਵਿੱਚ, ਇਹਦੀ ਲੋੜ ਨਹੀਂ ਘਟਣੀ ਕੋਲੇ ਦੀਆਂ ਖਾਨਾਂ ਵਿੱਚ। Now this is the point which I'm trying to hammer ਕਿ ਜਿਹੜਾ ਜਲਿਆਂਵਾਲਾ ਬਾਗ ਦਾ ਉਹ ਕਤਲੇਆਮ, ਨਿਹੱਥੇ ਲੋਕਾਂ ਦਾ ਕਤਲੇਆਮ, ਜ਼ੁਲਮ ਦੀ ਇੰਤਹਾ, ਕਲੋਨੀਅਲ ਜਿਹੜੀ ਬਾਰਬੈਰਿਟੀ ਆ ਉਹਨੂੰ ਜੇ ਕਿਹਾ ਜਾਏ ਕਿ ਉਹਦੀ ਜਿਹੜੀ ਇੱਕ ਫਸਟ ਫੇਸ ਜਿਹੜਾ ਉਹ ਇਹਦੇ ਵਿੱਚ ਆਪਾਂ ਨੂੰ ਨਜ਼ਰ ਆਉਂਦਾ। ਤੇ ਉਹਦੀ ਰੈਜ਼ਿਸਟੈਂਸ ਦੇ ਵਿੱਚ ਉਸ ਵੇਲੇ ਜਿਹੜਾ ਕਵੀ ਲਿਖ ਰਹੇ ਨੇ ਜਾਂ ਲਿਟਰੇਚਰ ਲਿਖਿਆ ਜਾ ਰਿਹਾ ਜਾਂ ਜਿਹੜੀਆਂ ਨਵੀਆਂ ਮੂਵਮੈਂਟਸ ਪੈਦਾ ਹੋ ਰਹੀਆਂ ਨੇ, ਨਵੀਂ ਲੀਡਰਸ਼ਿਪ ਪੈਦਾ ਹੋ ਰਹੀ ਹੈ, ਕਿਵੇਂ ਜਲਿਆਂਵਾਲਾ ਬਾਗ ਜਿਹੜਾ ਉਹ ਖਾਸ ਕਿਸਮ ਦੇ ਸਿੰਬਲਸ ਜਿਹੜੇ ਨੇ ਉਹ ਕਰਦੇ। ਜਦੋਂ ਈਵਨ ਮੰਟੋ ਵੀ 1919 ਕੀ ਇੱਕ ਬਾਤ ਲਿਖਦਾ ਤਾਂ ਉਹ ਸਾਰਾ ਕਿਸ ਤਰੀਕੇ ਦੇ ਨਾਲ ਉਹਨੂੰ ਕੰਸਟਰਕਟ ਕਰਦਾ, ਉਹ ਬਹੁਤ ਇੰਪੋਰਟੈਂਟ ਹੈ। ਔਰ ਇਹ ਜਲਿਆਂਵਾਲਾ ਬਾਗ ਟਿਲ ਡੇਟ ਜਿਹੜਾ ਪਬਲਿਕ ਮੈਮਰੀ ਦੇ ਵਿੱਚ, ਕ੍ਰੀਏਟਿਵ ਇਮੈਜੀਨੇਸ਼ਨ ਦੇ ਵਿੱਚ ਜਿਹੜਾ ਹੈ ਉਹ ਐਜ਼ ਅ ਸਾਈਟ ਆਫ ਸਟਰਗਲ, ਐਜ਼ ਅ ਸਾਈਟ ਆਫ ਰੈਜ਼ਿਸਟੈਂਸ, ਡਾਇਰ ਐਜ਼ ਅ ਫੇਸ ਆਫ barbarity, face of inhuman kind of treatment to the people, and not ਕਿ ਉੱਥੇ ਸਿਰਫ ਇੱਕ ਕਲੋਨੀਅਲ ਤੇ ਰੇਸ਼ੀਅਲ ਜਿਹੜੀ ਹੈਗੀ ਹੈ ਸੁਪਰੈਸ਼ਨ ਹੈ ਜਾਂ ਓਪਰੇਸ਼ਨ ਹੈ ਉਹਦੀ ਗੱਲ ਹੈ। ਉੱਥੇ ਜਿਹੜੀ ਆਰਥਿਕ ਸਾਧਨਾਂ ਦੀ ਲੁੱਟ ਖਸੁੱਟ ਦੇ ਸੰਬੰਧ ਦੇ ਵਿੱਚ ਵੀ ਡਾਇਰ ਨੂੰ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਉਹ ਕਾਰਪੋਰੇਟ, ਮਤਲਬ from a representative of a colonial state, ਡਾਇਰ ਜਿਹੜਾ ਉਹ ਕਾਰਪੋਰੇਟ ਵਰਲਡ ਦਾ ਨੁਮਾਇੰਦਾ ਫਿਰ ਬਣ ਕੇ ਜਿਹੜਾ ਉਹ ਪ੍ਰੈਜ਼ੈਂਟ ਦੇ ਵਿੱਚ ਦੁਬਾਰਾ ਆਉਂਦਾ ਹੈ। ਤੇ ਉਹ ਲੋਕ ਜਿਹੜੇ ਨੇ ਫਿਰ ਦੁਬਾਰਾ ਉਹ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਨਾਲ ਉਹਨਾਂ ਨੂੰ ਇਕੁਏਟ ਕਰਕੇ ਕਿ ਉਹ ਜਿਹੜੀ ਪਬਲਿਕ ਮੈਮਰੀ ਦੇ ਵਿੱਚ ਉਸ ਮੂਵਮੈਂਟ ਨੂੰ ਯਾਦ ਕੀਤਾ ਜਾਂਦਾ। ਮੇਰਾ ਖਿਆਲ ਹੈ ਕਿ ਮੈਂ ਆਪਣੀ ਗੱਲ ਇੱਥੇ ਖਤਮ ਕਰਨਾ। ਧੰਨਵਾਦ ਤੋਹੀਦ ਜੀ, ਦੁਬਾਰਾ ਇੱਕ ਤੋਂ ਵਰਤੋਂ। ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਰਹਿਣਾ। ਔਰ ਮੈਂ ਹੁਣ ਰਿਕੁਐਸਟ ਕਰਾਂਗਾ ਅਮਰ ਰਿਆਜ਼ ਹੋਰਾਂ ਨੂੰ ਕਿ ਉਹ ਆਉਣ ਤੇ ਅੱਜ ਦੀ ਗੱਲਬਾਤ ਨੂੰ ਜਿਹੜਾ ਹੈ ਉਹ ਅੱਗੇ ਤੋਰਨ। जी सर, जी हैं, अपना माइक ऑन करो पहले। हो गया ऑन? हाँ जी, हो गया। चलो ठीक है, फिर ठीक है।
ਉਹਦੀ ਗੱਲ ਜਿਹੜੀ ਹੈਗੀ ਹੈ ਉਹ ਤੇ ਹੋ ਗਈ ਉਹਦੇ ਚ ਮਤਲਬ ਜਿਹੜੇ ਦੋ ਸਾਡੇ ਹੈਗੇ ਨੇ ਜਸਵੀਰ ਸਾਹਿਬ ਨੇ ਉਹਦਾ ਲਿਟਰੇਚਰ ਦਾ ਹਵਾਲਾ ਵੀ ਦਿੱਤਾ। ਪਹਿਲੇ ਤੁਹਾਨੂੰ ਥੋੜੀ ਜਿਹੀ ਹਿਸਟਰੀ ਦੇ ਉੱਤੇ ਵੀ ਗੱਲ ਹੋਈ। ਔਰ ਇੱਕ ਗੱਲ ਜਿਹੜੀ ਜਸਵੀਰ ਸਾਹਿਬ ਨੇ ਕੀਤੀ ਉਹ ਕਿਪਲਿੰਗ ਦਾ ਹਵਾਲਾ ਦਿੱਤਾ। ਤੇ ਕਿਪਲਿੰਗ ਨੇ ਕੀ ਲਿਖਣਾ ਸੀ ਜਲਿਆਂਵਾਲਾ ਬਾਗ ਤੇ। ਕਿਪਲਿੰਗ ਤੇ ਉਹਨਾਂ ਲੋਕਾਂ 'ਚ ਸ਼ਾਮਲ ਸੀ ਕਿ ਜਦੋਂ ਡਾਇਰ ਨੂੰ ਇੱਥੋਂ ਡਿਮੋਟ ਕਰਕੇ ਵਾਪਸ ਭੇਜਿਆ ਗਿਆ ਤੇ ਉੱਥੇ ਇੱਕ ਇੰਗਲੈਂਡ ਦੇ ਅਖਬਾਰ ਮਾਰਨਿੰਗ ਨਿਊਜ਼ ਨੇ ਇੱਕ ਫੰਡ ਕਾਇਮ ਕੀਤਾ ਕਿ ਵਿਚਾਰੇ ਨਾਲ ਬਹੁਤ ਜ਼ਿਆਦਤੀ ਹੋਈ। ਔਰ ਉੱਥੇ ਉਸ ਫੰਡ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪੈਸੇ ਦਿੱਤੇ ਉਹਨਾਂ ਦੇ ਵਿੱਚ ਕਿਪਲਿੰਗ ਦਾ ਨਾਂ ਸ਼ਾਮਲ। ਉਹ ਜਿਹੜੀ ਇੰਡੀਅਨ ਸਮਰ ਕਿਤਾਬ ਹੈ ਐਲੈਕਫੋਨ ਤੁਲਜ਼ਮਾਨ ਦੀ, ਉਹ ਅੱਛੀ ਕਿਤਾਬ ਹੈ। ਉਹਦੇ ਵਿੱਚ ਤੁਸੀਂ ਦੇਖ ਲਓ, ਉਹਦੇ ਹਵਾਲੇ ਪੂਰੇ ਮੌਜੂਦ ਹੈਗੇ ਨੇ ਕਿ ਕਿਪਲਿੰਗ ਸਾਹਿਬ ਜਿਹੜੇ ਨੇ ਉਹ ਫੰਡ ਦੇਣ ਵਾਲੇ ਸ਼ਾਮਲ ਸਨ। ਵੈਸੇ ਤੇ ਅਗਰ ਜਿਹੜੀ ਵੀ ਸਾਨੂੰ ਆਜ਼ਾਦੀ ਇੰਡੀਆ ਪਾਕਿਸਤਾਨ ਦੇ ਵਿੱਚ ਮਿਲੀ ਹੈ ਜਾਂ ਬੰਗਲਾਦੇਸ਼ ਵਿੱਚ, ਉਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਹਿੰਮਤ ਕੀਤੀ ਹੁੰਦੀ ਤੇ ਇਹੋ ਜਿਹੇ ਲੋਕਾਂ ਦੇ ਨਾਮ ਜਿਹੜੇ ਹੈਗੇ ਨੇ ਉਹ ਕਮ ਸੇ ਕਮ ਲੋਕਾਂ ਦੇ ਸਾਹਮਣੇ ਲੈ ਆਉਂਦੇ 73 ਸਾਲਾਂ ਦੇ ਅੰਦਰ, ਕਿ ਜਿਨ੍ਹਾਂ ਨੇ ਉਹ ਫੰਡ ਦਿੱਤੇ ਲੋਕਲ ਸਤ੍ਹਾ ਤੇ ਵੀ ਔਰ ਬਾਹਰ ਵੀ। ਔਰ ਇਹ ਵੀ ਇੱਕ ਹਕੀਕਤ ਹੈਗੀ ਹੈ ਕਿ ਉਸ ਵੇਲੇ ਜੋ ਡਾਇਰ ਨੇ ਕੀਤਾ ਉਹਦੇ ਖਿਲਾਫ ਬ੍ਰਿਟਿਸ਼ ਅਸੈਂਬਲੀ ਦੇ ਅੰਦਰ ਤਕਰੀਰਾਂ ਵੀ ਹੋਈਆਂ, ਬਹੁਤ ਸਖਤ ਤਕਰੀਰਾਂ ਹੋਈਆਂ ਡਾਇਰ ਦੇ ਖਿਲਾਫ, ਉਹ ਵੀ ਮੌਜੂਦ ਹੈ। ਔਰ ਉਹ ਲੋਕ ਵੀ ਮੌਜੂਦ ਨੇ ਜਿਹੜੇ ਉਹਦੇ ਝੰਡਾ ਚੁੱਕਿਆ ਹੋਇਆ ਸੀ ਉਹਨਾਂ ਨੇ ਕਿ ਜੋ ਉਹਨੇ ਕੀਤਾ ਉਹਨੇ ਠੀਕ ਕੀਤਾ ਹੈ। ਤੇ ਗੱਲਾਂ ਤਾਂ ਸਾਰੀਆਂ ਹੀ ਹੈਗੀਆਂ ਨੇ, ਲੇਕਿਨ ਮੇਰਾ ਖਿਆਲ ਹੈ ਕਿ ਅਸੀਂ 102 ਸਾਲਾਂ ਦੇ ਬਾਅਦ ਜਦੋਂ ਉਸ ਵਾਕਿਆ ਨੂੰ ਯਾਦ ਕਰਦੇ ਹਾਂ ਤੇ ਉਹ ਅੱਜ ਦੇ ਨਾਲ ਉਹਨੂੰ ਸਮਝਣ ਦੀ ਜ਼ਿਆਦਾ ਜ਼ਰੂਰਤ ਹੈਗੀ। ਜੋ ਉਹਦੀ ਡਿਟੇਲਸ ਹੈਗੀਆਂ ਨੇ ਉਹਦੀ ਇੱਕ ਆਪਣੀ ਅਹਿਮੀਅਤ ਹੈਗੀ ਹੈ, ਲੇਕਿਨ ਜੋ ਉਹਦਾ ਅਸਰ ਹੈਗਾ ਜਿਹੜਾ ਅੱਜ ਵੀ ਮੌਜੂਦ ਹੈ, ਉਹ ਅਸਰ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਹੈ ਰੌਲਟ ਐਕਟ ਦੇ ਵਿੱਚ। ਜਿਹੜਾ ਰੌਲਟ ਕਮਿਸ਼ਨ ਬਣਿਆ ਸੀ, ਉਸ ਕਮਿਸ਼ਨ ਦੇ ਅੰਦਰ ਜੋ ਕੁਝ ਲਿਖਿਆ ਗਿਆ ਉਹ 200-250 ਸਫ਼ੇ ਦੀ ਰਿਪੋਰਟ ਹੈਗੀ ਹੈ ਜਿਹੜੀ ਸਬਕਨ ਪੜ੍ਹਨਾ ਚਾਹੀਦੀ। ਉਹਦੇ ਜ਼ਰੀਏ ਤੁਹਾਨੂੰ ਇਹ ਪਤਾ ਚੱਲੇਗਾ ਕਿ ਕਿਉਂ ਜਲਿਆਂਵਾਲਾ ਬਾਗ ਨੂੰ ਇੱਕ ਰੈਜ਼ਿਸਟੈਂਸ ਸਿੰਬਲ ਦੇ ਤੌਰ ਤੇ ਉਨੀ ਅਹਿਮੀਅਤ ਨਹੀਂ ਮਿਲੀ ਜਿੰਨੀ ਮਿਲਣੀ ਚਾਹੀਦੀ ਸੀ, ਨਾ ਉੱਥੇ ਨਾ ਇੱਥੇ ਨਾ ਕਿਤੇ ਹੋਰ। ਕਿਉਂਕਿ ਅਗਰ ਉਸ ਰੌਲਟ ਕਮਿਸ਼ਨ ਦੀ ਰਿਪੋਰਟ ਦੀ ਬੁਨਿਆਦ ਨੂੰ ਚੈੱਕ ਕੀਤਾ ਜਾਂਦਾ ਤੇ ਤੁਹਾਨੂੰ ਸਮਝ ਆਏਗੀ ਸਾਰੀ ਗੱਲ ਕਿ ਕਿਸ ਤਰ੍ਹਾਂ ਜਿਹੜੀ ਅੰਪਾਇਰ ਹੈ ਉਹ ਇਹ ਕਹਿ ਰਹੀ ਹੈ ਕਿ ਇੱਕ ਕੋਈ ਆਲਮੀ ਸਾਜ਼ਿਸ਼ ਹੋ ਰਹੀ ਹੈ ਉਹਦੇ ਖਿਲਾਫ। ਇਹ ਸਾਜ਼ਿਸ਼ਾਂ ਬੜੀਆਂ ਹੁੰਦੀਆਂ ਨੇ, ਇਹ ਸਿਰਫ ਸਾਡੇ ਹੁਕਮਰਾਨ ਨਹੀਂ ਕਹਿੰਦੇ। ਜਦੋਂ ਕੌਮੀ ਮੁਫਾਦ ਤੇ ਇਹਨਾਂ ਨੂੰ ਆਲਮੀ ਸਾਜ਼ਿਸ਼ਾਂ ਯਾਦ ਆਉਂਦੀਆਂ ਨੇ, ਇਹ ਗੋਰੇ ਵੀ ਇਹੀ ਕਰਦੇ ਸਨ। ਔਰ ਉਹ ਆਲਮੀ ਸਾਜ਼ਿਸ਼ ਉਹਨਾਂ ਨੇ ਕਿਹਾ ਕਿ ਹੋ ਰਹੀ ਹੈ, ਔਰ ਉਹਦਾ ਨਾਮ ਉਹਨਾਂ ਨੇ ਦਿੱਤਾ ਹਿੰਦੂ ਜਰਮਨ ਕਾਂਸਪੀਰੇਸੀ। ਥਾਂ ਥਾਂ ਦੇ ਉੱਤੇ ਉਹਦੇ ਹਵਾਲੇ ਹੈਗੇ ਨੇ ਉਸ ਰਿਪੋਰਟ ਦੇ। ਔਰ ਉਹ ਕਹਿ ਰਹੇ ਨੇ ਕਿ ਜਰਮਨ ਜਿਹੜੇ ਨੇ ਨਾ ਉਹ ਕੋਈ ਕੰਮ ਪਾ ਰਹੇ ਨੇ ਔਰ ਉਹ ਅਫਗਾਨਿਸਤਾਨ ਦੇ ਰਸਤੇ ਆ ਰਹੇ ਨੇ, ਔਰ ਉਹ ਜਿਹੜਾ ਬਹੁਤ ਵੱਡਾ ਕੰਮ ਸਾਡੇ ਖਿਲਾਫ ਹੋਣ ਵਾਲਾ ਹੈ। ਉਹ ਰਿਪੋਰਟ ਇਸ ਤੋਂ ਭਰੀ ਹੋਈ ਹੈ। ਦੂਸਰੀ ਗੱਲ ਜਿਹੜੀ ਉਸ ਰਿਪੋਰਟ ਦੇ ਵਿੱਚ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਐਕਟ ਆਇਆ ਉਹਦੇ ਸ਼ੁਰੂ ਦੇ ਵਿੱਚ ਵੀ ਲਿਖੀ ਹੋਈ ਹੈ, ਉਹ ਹੈਗੀ ਹੈ ਕਿ ਜੁਰਮ ਔਰ ਸਿਆਸਤ ਨੂੰ ਉਹਨਾਂ ਨੇ ਮਿਲਾ ਕੇ ਪੇਸ਼ ਕੀਤਾ। ਯਾਨੀ ਜਿਹੜੀ ਆਪੋਜੀਸ਼ਨ ਦੀ ਪੋਲਿਟਿਕਸ ਹੈ ਉਹਨੂੰ ਉਹਨਾਂ ਨੇ ਜੁਰਮ ਬਣਾ ਦਿੱਤਾ। ਉਹਨੂੰ ਉਹਨਾਂ ਨੇ ਕਿਹਾ ਕਿ ਇਹ ਮੁਜਰਮ ਹੈਗੇ ਨੇ ਲੋਕ। ਹੁਣ ਇਹ ਮਾਈਂਡਸੈਟ ਅੱਜ ਤੱਕ ਮੌਜੂਦ ਹੈ, ਸਾਡੀ ਰਿਆਸਤਾਂ ਦੇ ਅੰਦਰ ਅੱਜ ਵੀ ਮੌਜੂਦ ਹੈ ਕਿ ਆਪੋਜੀਸ਼ਨ ਨੂੰ ਹਮੇਸ਼ਾ ਜਿਹੜਾ ਹੈਗਾ ਤੁਸੀਂ ਉਂਝ ਹੀ ਟਰੀਟ ਕਰੋ ਜਿਸ ਤਰ੍ਹਾਂ ਮੁਜਰਮਾਂ ਨੂੰ ਕਰਦੇ। ਸੋ ਇਹ ਉਹਦੇ ਬਹੁਤ ਵੱਡੇ ਹਵਾਲੇ ਹੈਗੇ ਨੇ। ਜੋ ਦੇਖੋ ਉਹਦੇ 'ਚ ਹਿੰਦੂ ਮੁਸਲਿਮ ਸਿੱਖ ਮਰੇ, ਲੇਕਿਨ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਇਹਦੇ 'ਤੇ ਜਿਹੜੇ ਲਿਖਿਆ ਵੀ ਗਿਆ, ਜੋ ਕੁਛ ਫਿਲਮਾਂ ਦੇ ਵਿੱਚ ਵੀ ਆਇਆ, ਉਹ ਸਾਰਾ ਜ਼ੋਰ ਹਿੰਦੂ ਮੁਸਲਿਮ ਸਿੱਖ ਏਕਤਾ ਤੇ ਹੁੰਦਾ। ਜਿਹੜਾ ਉਹਦਾ ਇਹ ਹਵਾਲਾ ਹੈ ਇਹਦੇ ਮੌਜੂਦ ਨਹੀਂ ਹੁੰਦਾ ਕਿ ਅਸਲ ਦੇ ਵਿੱਚ ਤੇ ਰਿਆਸਤ। ਅੱਛਾ, ਇਹ ਵੀ ਬਹੁਤ ਅਹਿਮ ਗੱਲ ਹੈ ਜਿਹੜੀ ਅੱਜ ਵੀ ਸਾਨੂੰ ਸਮਝਣ ਦੀ ਲੋੜ ਹੈ
ਕਿ ਰਿਆਸਤ ਨੂੰ ਇਹ ਕੰਮ ਕਰਨ ਦੀ ਲੋੜ ਕਿਉਂ ਪਈ। ਉਹ ਲੋੜ ਜਿਹੜੀ ਹੈਗੀ ਹੈ ਉਹ ਉਸ ਦੇ ਵਿੱਚੋਂ ਇਹ ਸਾਰਾ ਗੰਦ ਨਿਕਲਿਆ। ਔਰ ਉਹ ਲੋੜ ਇਸ ਵਾਸਤੇ ਪਈ ਕਿ ਉਹਨੇ ਡੋਮੀਨੀਅਨ ਸਟੇਟਸ ਦਾ ਵਾਅਦਾ ਕਰਕੇ ਕਲੋਨੀਆਂ ਤੋਂ ਫਸਟ ਵਰਲਡ ਵਾਰ ਭਰਤੀਆਂ ਲਿੱਤੀਆਂ। ਤੁਸੀਂ ਅਗਰ ਫੌਜੀਆਂ ਦੀ ਮਤਲਬ ਚੀਜ਼ਾਂ ਪੜ੍ਹੋ, ਉਹਨਾਂ ਦੇ ਟੱਪੇ ਪੜ੍ਹੋ ਜਾਂ ਉਸ ਭਰਤੀਆਂ ਦੇ ਉੱਤੇ ਚੀਜ਼ਾਂ ਪੜ੍ਹੋ ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਇਹ ਵਾਅਦੇ ਲਿੱਤੇ ਗਏ ਕਿ ਤੁਹਾਨੂੰ ਆਜ਼ਾਦੀ ਦੇ ਦਾਂਗੇ, ਡੋਮੀਨੀਅਨ ਸਟੇਟਸ ਦੇ ਦਾਂਗੇ। ਕੈਨੇਡਾ ਨੂੰ ਤੇ ਉਹ ਦੇ ਦਿੱਤਾ ਸਟੇਟਸ, ਆਸਟ੍ਰੇਲੀਆ ਨੂੰ ਵੀ ਦੇ ਦਿੱਤਾ, ਜਨੂਬੀ ਅਫਰੀਕਾ ਨੂੰ ਵੀ ਦੇ ਦਿੱਤਾ, ਨਿਊਜ਼ੀਲੈਂਡ ਨੂੰ ਵੀ ਦੇ ਦਿੱਤਾ। ਲੇਕਿਨ ਜਿਹੜਾ ਬ੍ਰਿਟਿਸ਼ ਇੰਡੀਆ ਸੀ ਉੱਥੇ ਆ ਕੇ ਉਹਨਾਂ ਯੂ ਟਰਨ ਲੈ ਲਿਆ। ਯੂ ਟਰਨ ਵੀ ਕੋਈ ਨਵੀਂ ਚੀਜ਼ ਨਹੀਂ, ਇਹ ਗੋਰੇ ਹੀ ਦੇ ਕੇ ਗਏ ਨੇ। ਸੋ ਯੂ ਟਰਨ ਲੈਣਾ ਸੀ ਹੁਣ ਅੰਪਾਇਰ, ਜਿਹਦੀ ਸਲਤਨਤ ਤੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਯੂ ਟਰਨ ਲੈਣਾ ਸੀ। ਉਹਦੇ ਵਾਸਤੇ ਇੱਕ ਪੂਰਾ ਨੈਰੇਟਿਵ ਘੜਿਆ ਗਿਆ। ਉਹ ਜਰਮਨ ਜਿਨ੍ਹਾਂ ਨੂੰ ਉਹ ਅਗਰ ਤੁਸੀਂ ਦੇਖੋ ਤੇ 1917 ਤੋਂ ਬਾਅਦ ਤੇ ਉਹ ਥੱਲੇ ਵੱਲ ਜਾ ਰਹੇ ਨੇ, ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲਵਾਇਆ ਔਰ ਉਹਨਾਂ ਦੇ ਖਿਲਾਫ ਇੱਕ ਪੂਰਾ ਉਹਨਾਂ ਦਾ ਨਾਂ ਲੈ ਕੇ ਇੱਕ ਪੂਰਾ ਨੈਰੇਟਿਵ ਘੜਿਆ ਗਿਆ ਔਰ ਇਹ ਕਿਹਾ ਗਿਆ ਕਿ ਜਨਾਬ ਉਹ ਆ ਰਹੇ ਨੇ ਇੱਧਰ। ਔਰ ਅਸਲ ਕੀ ਸੀ ਕਿ ਅਸਲ ਇਸ ਗੱਲ ਤੋਂ ਤਵੱਜੋ ਹਟਾਉਣੀ ਸੀ ਕਿ ਭਾਜੀ ਅਸੀਂ ਡੋਮੀਨੀਅਨ ਸਟੇਟਸ ਨਹੀਂ ਦੇਣਾ। ਉਹ ਜਿਹੜੀ ਹੋਮ ਰੂਲ ਲੀਗ ਹੈਗੀ ਸੀ ਉਸ ਲਈ ਐਨੀ ਬੇਸੈਂਟ ਵਗੈਰਾ ਜਿਹਦੇ 'ਚ ਮੁਹੰਮਦ ਅਲੀ ਜਿਨਾਹ ਵੀ ਸਨ ਤੇ ਹੋਰ ਵੀ ਬਹੁਤ ਸਾਰੇ ਲੋਕ ਸਨ। ਉਹਦੇ ਤਿਲਕ ਸਾਹਿਬ, ਬਾਲ ਗੰਗਾਧਰ ਤਿਲਕ। ਸੋ ਉਹ ਹੋਮ ਰੂਲ ਲੀਗ ਜਿਹੜੀ ਹੈਗੀ ਉਹ ਸਿਰਫ ਇੰਨਾ ਕੀ ਹੈਗਾ ਸੀ ਕਿ ਤੁਸੀਂ ਦਿਓ ਡੋਮੀਨੀਅਨ ਸਟੇਟਸ ਜਿਹੜਾ ਵਾਅਦਾ ਕੀਤਾ ਹੋਇਆ। ਲੇਕਿਨ ਹੁਣ ਸਾਰੀ ਉਸ ਪੋਲੀਟਿਕਸ ਤੋਂ ਪਰਾਂ ਹਟਣਾ ਸੀ। ਸੋ ਤੁਸੀਂ ਅਗਰ ਉਸ ਨੂੰ ਦੇਖੋ ਤੇ ਉਹਦੇ ਜਲਿਆਂਵਾਲਾ ਬਾਗ ਵਿੱਚ ਬਹੁਤ ਸਾਰੀ ਚੀਜ਼ਾਂ ਮੌਜੂਦ। ਇੱਕ ਤੇ ਇਹ ਕਿ ਜੁਰਮ ਔਰ ਸਿਆਸਤ ਨੂੰ ਮਿਲਾ ਰਹੇ ਨੇ। ਦੂਜਾ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਅੰਪਾਇਰ ਜਿਹੜੀ ਹੈ ਕਿਸ ਹੱਦ ਤੱਕ ਨੀਚ ਹਰਕਤ ਕਰਦੀ ਹੈ, ਕਿਸ ਹੱਦ ਤੱਕ ਨੰਗੀ ਹੋ ਜਾਂਦੀ ਹੈ ਕਿ ਉਹ ਮੇਲਾ ਮਨਾਉਂਦੇ ਹੋਏ ਲੋਕਾਂ ਨੂੰ ਜਿਹੜਾ ਹੈਗਾ ਬੰਨ੍ਹ ਕੇ ਮਾਰਦੀ। ਸਾਰੇ ਰਸਤੇ ਉਹਨਾਂ ਨੇ ਬੰਦ ਕਰ ਦਿੱਤੇ, ਇੱਕ ਰਸਤੇ ਦੇ ਉੱਤੇ ਡਾਇਰ ਖਲੋ ਗਿਆ ਔਰ ਗੋਲੀਆਂ ਚਲਾਈਆਂ। ਇਹ ਇੰਨੀ ਨੀਚ ਹਰਕਤ ਜਦੋਂ ਕਰਦੀ ਹੈ, ਜਿਸ ਤਰ੍ਹਾਂ 2019 ਦੇ ਵਿੱਚ ਜਿਹੜਾ ਹੈਗਾ ਮੋਦੀ ਸਰਕਾਰ ਨੇ ਜੋ ਕੀਤਾ ਕਸ਼ਮੀਰ ਦੇ ਵਿੱਚ, ਜਦੋਂ ਇਸ ਹੱਦ ਤੱਕ ਜਾਣਾ ਪੈਂਦਾ ਜਾਂ ਉਹ ਕਾਨੂੰਨ ਲੈ ਕੇ ਆ ਰਹੇ ਨੇ ਜਿਹੜਾ, ਤੇ ਫਿਰ ਉਹਦਾ ਮਤਲਬ ਉਹਦੇ ਪਿੱਛੇ ਕੋਈ ਵੱਡਾ ਏਜੰਡਾ ਹੁੰਦਾ, ਉਹਦੇ ਪਿੱਛੇ ਹੋਰ ਕਹਾਣੀ ਹੁੰਦੀ ਹੈ। ਤੇ ਕਹਾਣੀ ਉਸ ਲਈ ਹੈਗੀ ਸੀ। ਔਰ ਅਗਰ ਤੁਸੀਂ ਉਸ ਦੇ ਨਾਲ ਨਾਲ ਅਫਗਾਨਿਸਤਾਨ ਦੀ ਸੂਰਤ ਹਾਲ ਦੇਖੋ ਤੇ ਉਸ ਦੇ ਨਾਲ ਵੀ ਤੁਹਾਨੂੰ ਬਹੁਤ ਸਮਝ ਆਉਂਦੀ। ਉਸ ਕਮਿਸ਼ਨ ਰਿਪੋਰਟ ਦੇ ਵਿੱਚ ਇਹ ਡਰ ਪੈਦਾ ਕੀਤਾ ਗਿਆ ਕਿ ਨਹੀਂ, ਅਫਗਾਨਿਸਤਾਨ ਤੋਂ ਆ ਕੇ ਉਹ ਪੂਰੇ ਇੰਡੀਆ ਤੇ ਕਬਜ਼ਾ ਕਰ। ਅਫਗਾਨਿਸਤਾਨ ਕੀ ਸਥਿਤੀ ਕੀਤੀ। ਸੋ ਇਹ ਜਿਹੜੀ ਜਲਿਆਂਵਾਲਾ ਬਾਗ ਦੇ ਵਾਕਿਆ ਦੇ ਨਾਲ ਜੁੜੀ ਪੋਲੀਟਿਕਸ ਹੈ ਔਰ ਫਿਰ ਉਸ ਤੋਂ ਬਾਅਦ ਉਸ ਦਾ ਜਿਹੜਾ ਅਸਰ ਹੈਗਾ ਅੱਜ ਤੱਕ, ਉਸ ਨੂੰ ਮੇਰਾ ਖਿਆਲ ਹੈ ਕਿ 102 ਸਾਲਾਂ ਦੇ ਬਾਅਦ ਉਸ ਬਾਰੇ ਜ਼ਿਆਦਾ ਗੱਲ ਕਰਨ ਦੀ ਜ਼ਰੂਰਤ ਹੈ। ਦਾਅਵੇ ਕੀ ਨੇ ਕਿ ਦੁਨੀਆ ਦੀ ਪਤਾ ਨਹੀਂ ਸਭ ਤੋਂ ਵੱਡੀ ਨਹੀਂ, ਉਹ ਪਤਾ ਦੁਨੀਆ ਦੀ ਸਭ ਤੋਂ ਪੁਰਾਣੀ ਜਮਹੂਰੀਅਤ। ਹਰਕਤ ਕੀ ਹੈ? ਜਲਿਆਂਵਾਲਾ ਬਾਗ। ਦਾਅਵਾ ਕੀ ਹੈ? ਰੂਲ ਆਫ ਲਾਅ ਹੈ ਜੀ। ਹਲੇ ਵੀ ਸਾਡੇ ਇੱਥੇ ਕਾਠੇ ਅੰਗਰੇਜ਼ ਜਿਹੜੇ ਨੇ ਸੁਬਾਹ ਸ਼ਾਮ ਜਿਹੜਾ 72 ਸਾਲਾਂ ਦੇ ਬਾਅਦ ਵੀ ਉਹਨਾਂ ਦੇ ਰੂਲ ਆਫ ਲਾਅ ਦੀ ਤਾਰੀਫਾਂ ਕਰਦੇ ਫਿਰਦੇ ਨੇ। ਬੜੇ ਸਾਰੇ ਹੈਗੇ ਨੇ, ਕੋਈ ਸੁਰਖ ਨੇ, ਕੋਈ ਸਬਜ਼ ਨੇ, ਕੋਈ ਨੀਲੇ ਨੇ, ਕੋਈ ਪੀਲੇ ਨੇ, ਬਾਂਦਰ ਬੜੇ ਸਾਰੇ ਨੇ। ਤੇ ਹਾਲ ਕੀ ਹੈ? ਰੌਲਟ ਐਕਟ, ਯਾਨੀ ਇੰਤਹਾਈ ਬਦਤਰੀਨ ਐਕਟ ਤੁਸੀਂ ਬਣਾਇਆ, ਯਾਨੀ ਤੁਸੀਂ ਕਾਨੂੰਨ ਦਾ ਵੀ ਮਜ਼ਾਕ ਉਡਾਇਆ, ਰੂਲ ਆਫ ਲਾਅ ਦਾ ਵੀ ਮਜ਼ਾਕ ਉਡਾਇਆ ਆਪ। ਸੋ ਇਹ ਲੇਕਿਨ ਹੋਇਆ ਕੀ? ਜਿਹੜੀ ਉਹਦੇ 'ਚ ਵੱਡੀ ਗੱਲ ਹੈਗੀ ਹੈ ਕਿ ਸਿਆਸਤ ਨੇ ਆਪਣੇ ਝੂਠ ਨੂੰ ਲੁਕਾਉਣ ਵਾਸਤੇ ਇੱਕ ਸਟੋਰੀ ਘੜੀ, ਜ਼ੁਲਮ ਕੀਤਾ, ਬਦਮਾਸ਼ੀ ਕੀਤੀ,
ਲੇਕਿਨ ਹੋਇਆ ਕੀ ਉਹਦੇ ਵਿੱਚ? ਉਹ ਕਲੱਬ ਪੋਲਿਟਿਕਸ ਜਿਹੜੀ ਚੱਲੀ ਆ ਰਹੀ ਸੀ ਇੰਡੀਆ 'ਚ, ਬ੍ਰਿਟਿਸ਼ ਇੰਡੀਆ ਜਿਹੜੀ ਚੱਲੀ ਆ ਰਹੀ ਸੀ, ਹੈ ਜੀ, ਕਾਂਗਰਸ ਮੁਸਲਿਮ ਲੀਗ ਉਸ ਵੇਲੇ ਕਲੱਬ ਪੋਲਿਟਿਕਸ ਹੀ ਕਰਦੇ ਸਨ, ਉਹ ਟੁੱਟ ਗਈ। ਉਹ ਐਸੀ ਟੁੱਟੀ ਕਿ ਬਾਅਦ ਦੇ ਵਿੱਚ ਫਿਰ ਕਹਾਣੀ ਹੋਰ ਦੀ ਹੋਰ ਹੀ ਹੁੰਦੀ ਗਈ। ਔਰ ਤੁਸੀਂ ਦੇਖੋਗੇ ਉਸ ਤੋਂ ਬਾਅਦ ਲਹਿਰਾਂ ਦਾ ਜ਼ਮਾਨਾ ਹੈ, ਉਸ ਤੋਂ ਬਾਅਦ ਜਿਹੜਾ ਹੈ ਉਹ ਮੁਖਤਲਿਫ ਮੂਵਮੈਂਟਸ ਚੱਲ ਰਹੀਆਂ ਨੇ, ਕਿਉਂਕਿ ਉਹਨੂੰ ਜਿਹੜੀ ਖਿਲਾਫਤ ਵਰਗੀ ਮਿਸਲੀਡਿੰਗ ਤਹਿਰੀਕਾਂ ਸਨ, ਜਿਹੜੀ ਮਹਾਤਮਾ ਸਾਹਿਬ ਨੇ ਸ਼ੁਰੂ ਕੀਤੀ, ਉਹਨਾਂ ਨੇ ਬੇੜਾ ਗਰਕ ਕਰ ਛੱਡਿਆ ਉਸ ਸਪਿਰਿਟ ਦਾ ਜਿਹੜਾ ਜਲਿਆਂਵਾਲਾ ਬਾਗ ਤੋਂ ਸ਼ੁਰੂ ਹੋਈ ਸੀ। ਕਿਉਂਕਿ ਖਿਲਾਫਤ ਜਾਂ ਹਿਜਰਤ ਜੈਸੀ ਤਹਿਰੀਕਾਂ ਬਿਲਕੁਲ ਹੋਰ ਤਰ੍ਹਾਂ ਦੇ ਲੈ ਗਈਆਂ ਸੀ। ਈਵਨ ਅਦਮੇ ਤਾਵਨ ਜਿਹੜਾ ਬਾਈਕਾਟ ਹੈਗਾ, ਜਲਿਆਂਵਾਲਾ ਬਾਗ ਦੇ ਅੰਦਰ ਲੋਕ ਜਿਹੜੇ ਹੈਗੇ ਨੇ ਉਹ ਤੇ ਮੇਲਾ ਮਨਾ ਰਹੇ ਸਨ ਜਾਂ ਇੱਕ ਜਲਸਾ ਕਰ ਰਹੇ ਸਨ ਛੋਟਾ ਜਿਹਾ ਨੁੱਕਰ ਦੇ ਉੱਤੇ। ਉਹ ਕੋਈ ਮਸਲਾ ਜਦੋਜਹਿਦ ਤੇ ਨਹੀਂ ਕਰ ਰਹੇ ਸਨ ਰਿਆਸਤ ਦੇ ਖਿਲਾਫ, ਉਹਨਾਂ ਨੂੰ ਜਾ ਕੇ ਮਾਰਿਆ ਗਿਆ। ਇਸ ਜ਼ੁਲਮ ਨੇ, ਇਸ ਨੰਗੇ ਜ਼ੁਲਮ ਨੇ ਜਿਹੜਾ ਹੈਗਾ ਉਹ ਲੋਕਾਂ ਤੇ ਬਿਲਕੁਲ ਹੋਰ ਤਰ੍ਹਾਂ ਦਾ ਉਹਨੇ ਕਿਹਾ ਇਹ ਅਸਲ ਚਿਹਰਾ ਹੈਗਾ ਅੰਗਰੇਜ਼ਾਂ ਦਾ, ਜਿਹੜੀ ਕਲੋਨੀਅਲ ਅੰਪਾਇਰ ਹੈ ਉਹਦਾ ਅਸਲ ਚਿਹਰਾ ਹੈਗਾ। ਔਰ ਇਹ ਕੀ ਕਰ ਸਕਦੇ ਨੇ, ਮਾਰ ਹੀ ਸਕਦੇ ਨੇ ਨਾ ਜ਼ਿਆਦਾ। ਸੋ ਇਹ ਉਹ ਪੁਆਇੰਟ ਸੀ ਜਿੱਥੋਂ ਆ ਕੇ ਫਿਰ ਉਹ ਕਲੱਬ ਪੋਲਿਟਿਕਸ ਟੁੱਟੀ। ਸੋ ਜਿੰਨਾ ਅਹਿਮ ਵਾਕਿਆ ਜਲਿਆਂਵਾਲਾ ਬਾਗ ਦਾ ਹੈਗਾ ਉਹਦੇ ਨਾਲ ਉਨਾ ਇਨਸਾਫ ਨਹੀਂ ਕੀਤਾ ਗਿਆ, ਤਾਰੀਖਦਾਨਾਂ ਨੇ ਵੀ ਨਹੀਂ ਕੀਤਾ। ਉਹ ਡਾਇਰ ਔਰ ਉਹਦੇ ਇਰਦ ਗਿਰਦ ਚੀਜ਼ਾਂ ਨੂੰ ਘੁਮਾਈ ਜਾਂਦੇ ਨੇ। ਫਿਰ ਜਿਹੜਾ ਰੋਇਲ ਕਮਿਸ਼ਨ ਰਿਪੋਰਟ ਹੈਗੀ ਹੈ ਉਸ ਦਾ ਤੁਸੀਂ ਦੇਖੋਗੇ ਉਹਦੇ ਉੱਤੇ ਵੀ ਬਹੁਤ ਸਾਰੇ ਲੋਕ ਉਸ ਕਾਨੂੰਨ ਦਾ ਜਦੋਂ ਬਣਿਆ ਮੁਹੰਮਦ ਅਲੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਅਸੈਂਬਲੀ ਤੋਂ, ਔਰ ਅਸੈਂਬਲੀ ਤੋਂ ਅਸਤੀਫਾ ਦਿੰਦੇ ਹੋਏ ਜਿਹੜੇ ਲਫ਼ਜ਼ ਹੈਗੇ ਸਨ ਉਹ ਇਹੀ ਸਨ ਕਿ ਤੁਸੀਂ ਅੱਗ ਲਾ ਰਹੇ ਹੋ ਆਪ। ਉਹ ਅੱਗ ਲਾਉਣਾ ਚਾਹੁੰਦੇ ਸਨ, ਇਸ ਵਾਸਤੇ ਲਾਉਣਾ ਚਾਹੁੰਦੇ ਸਨ ਕਿ ਤੁਸੀਂ ਡੋਮੀਨੀਅਨ ਸਟੇਟਸ ਵੱਲ ਆਓ ਹੀ ਨਾ, ਤੁਸੀਂ ਉਹ ਗੱਲ ਹੀ ਵਿੱਚੋਂ ਨੂੰ ਗਵਾਚ ਜਾਏ। ਤਾਂ ਮਾਰੇ ਤੇ ਇਸੇ ਤਰੀਕੇ ਖਿਲਾਫਤ ਉਹਨਾਂ ਨੂੰ ਸੂਟ ਕਰਦੀ ਸੀ, ਇਹੋ ਜਿਹੀ ਖਿਲਾਫਤ ਦੀ ਤਰੀਕੇ। ਉਹ ਖਿਲਾਫਤ ਕੀ ਸੀ, ਉਹ ਜਿਨ੍ਹਾਂ ਦੀ ਖਿਲਾਫਤ ਹੈਗੀ ਸੀ ਉਹਨਾਂ ਹੱਥ ਜੋੜੇ ਹੋਏ ਸਨ ਕਿ ਬਸ ਬਸ ਕਰ ਦਿਓ ਯਾਰ, ਸਾਨੂੰ ਨਹੀਂ ਚਾਹੀਦੀ ਖਿਲਾਫਤ। ਨਾਲੇ ਅਗਰ ਖਿਲਾਫਤ ਠੀਕ ਹੈਗੀ ਹੈ ਤਾਂ ਫਿਰ ਅੰਗਰੇਜ਼ ਦਾ ਰੂਲ ਵੀ ਠੀਕ ਹੈਗਾ, ਉਹ ਵੀ ਖਿਲਾਫਤ ਦੀ ਤਾਂ ਕਬਜ਼ਾ ਹੀ ਹੁੰਦੀ ਹੈ। ਜਿਹੜੀ ਬਾਦਸ਼ਾਹਤ ਹੈ, ਖਿਲਾਫਤ ਦਾ ਨਾਂ ਰੱਖਿਆ ਸੀ ਨਾ ਉਸ ਸਲਤਨਤ ਉਸਮਾਨੀਆ, ਤੇ ਅਸਲ ਬਾਦਸ਼ਾਹਤ ਹੈਗੀ ਸੀ। ਤੇ ਕਲੋਨੀਅਲਿਜ਼ਮ ਦੇ ਵਿੱਚ ਔਰ ਬਾਦਸ਼ਾਹਤ ਦੇ ਵਿੱਚ ਮਤਲਬ ਤੁਸੀਂ ਹੁਣ ਕੀ ਜਦੋਜਹਿਦ ਕਰ ਰਹੇ ਹੋ ਤੁਸੀਂ ਕਲੋਨੀਅਲਿਜ਼ਮ ਦੇ ਖਿਲਾਫ, ਔਰ ਨਾਰਾ ਲਾ ਰਹੇ ਹੋ ਤਰੀਕੇ ਖਿਲਾਫਤ। तो वो मिसलीडिंग काम ਸੀ। ਜਲਿਆਂਵਾਲਾ ਬਾਗ ਦੇ ਹਵਾਲੇ ਬਹੁਤ ਸਾਰੇ ਨੇ, ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹ ਹੁੰਦਾ ਇੱਕੋ ਵਾਕਿਆ ਲੇਕਿਨ ਉਹਦੇ 'ਚ ਬਹੁਤ ਸਾਰੀ ਚੀਜ਼ਾਂ ਨਿਕਲ ਰਹੀਆਂ ਹੁੰਦੀਆਂ। ਰੋਇਲ ਕਮਿਸ਼ਨ ਰਿਪੋਰਟ ਜਿਹੜੀ ਹੈਗੀ ਹੈ ਉਹਦੀ ਇੱਕ ਆਪਣੀ ਅਹਿਮੀਅਤ ਹੈ ਬਹੁਤ ਜ਼ਿਆਦਾ। ਮੇਰਾ ਖਿਆਲ ਹੈ ਕਿ ਉਸ ਦੇ ਉੱਤੇ ਜ਼ਿਆਦਾ ਜ਼ੋਰ ਹੋਣਾ ਵੀ ਚਾਹੀਦਾ। ਫਿਰ ਜਿਸ ਤਰ੍ਹਾਂ ਅਸੀਂ ਕਿਪਲਿੰਗ ਦੀ ਗੱਲ ਕੀਤੀ, ਇਸ ਤਰ੍ਹਾਂ ਹੋਰ ਬਹੁਤ ਸਾਰੇ ਲੋਕਾਂ ਨੇ ਉਸ ਟਾਈਮ ਦੇ ਉੱਤੇ, ਬਹੁਤ ਸਾਰੇ ਤਾਂ ਚੁੱਪ ਹੋ ਗਏ ਔਰ ਬਹੁਤ ਸਾਰਿਆਂ ਨੇ ਮਤਲਬ ਦੇਖੋ ਨਾ ਰਵਿੰਦਰ ਟੈਗੋਰ ਨੇ ਆਪਣਾ ਨਾਈਟਹੁੱਡ ਵਾਪਸ ਕੀਤਾ, ਲੇਕਿਨ 3 ਵਾਰ ਮੈਡਲ ਹੈਗੇ ਸਨ ਮਹਾਤਮਾ ਗਾਂਧੀ, ਉਹਨਾਂ ਨੇ ਇੱਕ ਵੀ ਨਹੀਂ ਵਾਪਸ ਕੀਤਾ, ਬਲਕਿ 5 ਦਿਨਾਂ ਬਾਅਦ ਜਿਹੜਾ ਹੈਗਾ ਹਰੀਜਨ ਦੇ ਵਿੱਚ ਮਜ਼ਮੂਨ ਲਿਖਿਆ ਔਰ ਇਹ ਕਿਹਾ ਕਿ ਕਿਉਂਕਿ ਇਹਨਾਂ ਨੇ ਕੰਨ ਤੇ ਗੋਲੀਆਂ ਖਾਧੀਆਂ ਇਸ ਵਾਸਤੇ ਜਲਿਆਂਵਾਲਾ ਬਾਗ ਵਿੱਚ ਮਰਨ ਵਾਲੇ ਸ਼ਹੀਦ ਨਹੀਂ। ਰਿਕਾਰਡ ਦਾ ਹਿੱਸਾ। ਹੁਣ ਮਤਲਬ ਹੈ ਕਿ ਤੁਸੀਂ ਅੰਗਰੇਜ਼ਾਂ ਨੂੰ ਵੀ ਕਹੋ ਲੇਕਿਨ ਨਾਲ ਨਾਲ ਉਸ ਟਾਈਮ ਦੇ ਉੱਤੇ ਜੋ ਕੁਝ ਹੋ ਰਿਹਾ ਉਸ ਨੂੰ ਇਸ ਵਾਸਤੇ ਸਮਝਣਾ ਨਹੀਂ ਜ਼ਰੂਰੀ ਕਿ ਫਲਾਣ ਨੇ ਕੀ ਕਿਹਾ, ਇਸ ਵਾਸਤੇ ਜ਼ਰੂਰੀ ਹੈ ਕਿ ਅੱਜ ਜਿਹੜੀ ਜਦੋਜਹਿਦ ਹੈ ਉਸ ਦੇ ਨਾਲ ਨੂੰ ਜੋੜਨਾ। ਇਹ ਜਿਹੜਾ ਹੈਗਾ ਨਾ ਕਿ ABC ਦੇ ਹੱਕ 'ਚ ਜਾਂ ਖਿਲਾਫ ਗੱਲ ਕਰਨੀ ਜਾਂ ਕਾਂਗਰਸ ਮੁਸਲਿਮ ਲੀਗ ਦੇ ਹੱਕ 'ਚ ਜਾਂ ਮੁਖਾਲਫਤ ਗੱਲ ਕਰਨੀ, ਇਹਦੇ ਨਾਲ ਨਹੀਂ ਮਸਲੇ ਹੱਲ ਹੋਣੇ। ਇਹਦੇ ਨਾਲ ਐਵੇਂ ਥੋੜਾ ਜਿਹਾ ਰਾਂਝਾ ਰਾਜ਼ੀ ਹੋ ਜਾਂਦਾ। ਅਸਲ ਗੱਲ ਹੈ ਉਸ ਫੈਨੋਮੀਨਾ ਨੂੰ ਸਮਝਣਾ। ਹੁਣ ਜਿਹੜੇ ਬੰਦੇ ਅੱਜ ਦੇ ਦੌਰ ਦੇ ਵਿੱਚ ਜਦੋਂ ਅੱਜ ਇੱਕ ਜ਼ੁਲਮ ਹੁੰਦਾ ਸਾਡੇ ਸਾਹਮਣੇ ਔਰ ਉਸ ਵੇਲੇ ਇੰਝ ਦੀਆਂ ਗੱਲਾਂ ਕਰਦੇ ਨੇ, ਵੀ ਜ਼ੁਲਮ ਹੋਇਆ 13 ਤਰੀਕ 18 ਤਰੀਕ ਨੂੰ ਤੁਸੀਂ ਲਿਖ ਰਹੇ ਹੋ ਹਰੀਜਨ ਦੇ ਵਿੱਚ ਕਿ ਜਨਾਬ ਉਹ ਕੰਨ ਤੇ ਗੋਲੀਆਂ ਖਾਧੀਆਂ ਇਸ ਵਾਸਤੇ ਸ਼ਹੀਦ ਨਹੀਂ।
ਕਿੱਥੇ ਹਾਜ਼ਰੀ ਲਾ ਰਹੇ ਹੋ? ਉਹ ਅੱਜ ਵੀ ਹਾਜ਼ਰੀਆਂ ਲਾਉਂਦੇ ਨੇ ਲੋਕ। ਤੇ ਅਸਲ ਮਸਲਾ ਤੇ ਉਹ ਹਾਜ਼ਰੀਆਂ ਜਿਹੜੇ ਲਾ ਰਹੇ ਨੇ, ਜਿਹੜੇ ਬਜ਼ਾਹਿਰ ਤੁਹਾਡੇ ਸੱਜਣ ਬਣ ਕੇ ਪਰ ਹਾਜ਼ਰੀਆਂ ਲਾਉਂਦੇ ਨੇ ਤੁਹਾਡੇ ਵਿੱਚ ਬੈਠ ਕੇ ਕਿਸੇ ਹੋਰ ਪਾਸੇ, ਉਹਨਾਂ ਨੂੰ ਅੱਜ ਵੀ, ਹੁਣ ਅੱਜ ਇੰਨਾ ਵੱਡਾ ਕਿਸਾਨ ਮੋਰਚਾ ਲੱਗਾ ਹੋਇਆ ਹੈ, ਇੰਨੀ ਸਾਰੀ ਚੀਜ਼ਾਂ ਹੈਗੀਆਂ ਨੇ, ਰਜਿਸਟੈਂਸ ਅੱਜ ਵੀ ਹੋ ਰਹੀ, ਉਧਰ ਵੀ ਇੱਧਰ ਵੀ ਮੁਖਤਲਿਫ ਜਗ੍ਹਾ ਤੇ ਹੋ ਰਹੀ ਹੈ, ਲੇਕਿਨ ਉਸ ਰਜਿਸਟੈਂਸ ਵਿੱਚ ਤੁਹਾਨੂੰ ਮੁਖਤਲਿਫ ਚੀਜ਼ਾਂ ਸਮਝਣਾ ਹੁੰਦਾ। ਸੋ ਇਹ ਵੀ ਅਹਿਮ ਹੈਗਾ ਕਿ ਉਸ ਲਈ ਕਿਸ ਬੰਦੇ ਨੇ ਕਿਉਂ ਇੱਕ ਸਟੈਂਡ ਲਿੱਤਾ, ਉਹਦੇ ਪਿੱਛੇ ਕੀ ਸੂਰਤ ਆ ਗਈ। ਮਤਲਬ ਬਹੁਤ ਸਾਰੇ ਬੰਦੇ ਜਿਹੜੇ ਨੇ, ਮੰਟੋ ਸਾਹਿਬ ਦਾ ਤੇ ਇਹਨਾਂ ਨੇ ਜ਼ਿਕਰ ਕੀਤਾ, ਉਹ ਬਹੁਤ ਅੱਛਾ ਉਹਨਾਂ ਦੀ ਮਤਲਬ ਉਹ ਜਿਹੜੀ ਉਹਨਾਂ ਨੇ ਪੂਰਾ ਬਿਆਨ ਕੀਤਾ ਹੈ ਉਸ ਦਿਨ ਦੇ ਵਾਕਿਆ ਨੂੰ, ਉਹ ਬਹੁਤ ਜ਼ਬਰਦਸਤ ਹੈ ਸਾਦਤ ਮੰਟੋ ਦਾ ਜਿਹੜਾ। ਹਿਸਟਰੀ ਦੇ ਅੰਦਰ ਬਹੁਤ ਸਾਰੀ ਚੀਜ਼ਾਂ ਰਹਿ ਜਾਂਦੀਆਂ ਨੇ ਜਿਹੜੀਆਂ ਉਸ ਟਾਈਮ ਤੇ ਕਹੀਆਂ ਹੁੰਦੀਆਂ ਨੇ, ਬਹੁਤ ਸਾਰੀ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਤੁਹਾਨੂੰ ਅੱਜ ਲੱਗਦਾ ਕਿ ਦਰੁਸਤ ਨਹੀਂ ਹੈਗੀਆਂ, ਉਹ ਭਾਵੇਂ ਕਿੰਨੇ ਵੀ ਵੱਡੇ ਬੰਦੇ ਨੇ ਕਹੀਆਂ ਹੋਣ, ਉਹਦੇ ਤੇ ਗੱਲ ਕਰਨੀ ਜ਼ਰੂਰੀ ਹੁੰਦੀ। ਵੱਡੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੇ ਬਹੁਤ ਸਾਰੇ ਕੰਮ ਅੱਛੇ ਹੁੰਦੇ ਨੇ, ਉਹਨਾਂ ਦੇ ਕੁਝ ਕੰਮ ਭੈੜੇ ਵੀ ਹੁੰਦੇ। ਵੱਡੇ ਬੰਦੇ ਦਾ ਇਹ ਮਤਲਬ ਨਹੀਂ ਹੈਗਾ ਕਿ ਉਹ ਹਮੇਸ਼ਾ ਜਿਹੜਾ ਹੈਗਾ ਨਾ ਹਰ ਪਾਸੇ ਠੀਕ ਹੋਏ। ਸੋ ਜਲਿਆਂਵਾਲਾ ਬਾਗ ਦਾ ਜਿਹੜਾ ਮਤਲਬ ਹੈ ਕਿ ਇਹ ਪਹਿਲੂ ਹੈ ਕਿ ਅੱਜ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ, ਤੇ ਉਹਦੇ ਮੈਨੂੰ ਲੱਗਦਾ ਕਿ ਇਹ ਜਿਹੜਾ ਆਪੋਜੀਸ਼ਨ ਦੀ ਪੋਲਿਟਿਕਸ ਨੂੰ ਜਾਂ ਓਵਰਆਲ ਪੋਲਿਟਿਕਸ ਨੂੰ ਜੁਰਮ ਦੇ ਨਾਲ ਜੋੜ ਕੇ ਦੇਖਣਾ ਹੈ। ਇਹ ਬੁਨਿਆਦੀ ਤੌਰ ਤੇ ਇਹ ਜਲਿਆਂਵਾਲਾ ਬਾਗ ਔਰ ਓਵਰਆਲ ਟੈਕਸ ਦੀ ਦੇਣ ਹੈ। ਉਹਦੇ ਨਤੀਜੇ ਦੇ ਵਿੱਚ ਸਾਡੇ ਇੱਥੇ ਜਿਹੜੀ ਵੀ ਸਿਵਲ ਬਿਊਰੋਕ੍ਰੇਸੀ ਸੀ, ਉਹਨਾਂ ਦੇ ਦਿਮਾਗਾਂ ਦੇ ਅੰਦਰ ਵੀ ਇਹੀ ਗੱਲ, ਉਹ ਰੋਲ ਟੈਕ ਵਾਲੀ ਗੱਲ, ਸਾਡੇ ਜਿਹੜੇ ਸੋ ਕਾਲਡ ਨੇਸ਼ਨ ਬਿਲਡਿੰਗ ਦੇ ਇੱਥੇ ਹਮਾਮ ਦਸਤੇ ਬਣੇ 45 ਤੋਂ ਬਾਅਦ ਉੱਧਰ ਇੱਧਰ, ਉਹਨਾਂ ਦੇ ਦਿਮਾਗਾਂ ਦੇ ਅੰਦਰ ਵੀ ਇਹੀ ਗੱਲ ਜੋ ਰੋਲ ਟੈਕਸ ਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ। ਉਹ ਹਰ ਆਪੋਜੀਸ਼ਨ ਨੂੰ ਤੁਸੀਂ ਇੰਟਰਨੈਸ਼ਨਲ ਕੋਈ ਆਲਮੀ ਸਾਜ਼ਿਸ਼ ਦੇ ਨਾਲ ਜੋੜ ਕੇ ਵੇਖ, ਸਾਜ਼ਿਸ਼ਾਂ ਹੁੰਦੀਆਂ ਨੇ, ਸਾਜ਼ਿਸ਼ਾਂ ਤੋਂ ਕੋਈ ਇਨਕਾਰ ਨਹੀਂ ਹੈਗਾ, ਸਾਜ਼ਿਸ਼ਾਂ ਹਰ ਜਗ੍ਹਾ ਹੁੰਦੀਆਂ ਨੇ। ਸਵਾਲ ਇਹ ਹੈ ਕਿ ਜਿਹੜੇ ਬੰਦੇ ਇੱਕ ਪੋਲੀਟੀਕਲ ਜਦੋਜਹਿਦ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਕਿਉਂ ਉਸ ਪਾਸੇ ਪੁਸ਼ ਕਰਦੇ ਹੋ? ਤੁਸੀਂ ਕਿਉਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹੋ ਕਿ ਨਹੀਂ ਉਹ ਯਕੀਨਨ ਕਿਸੇ ਬਾਹਰੋਂ ਵੀ ਪੈਸੇ ਲੈ ਕੇ ਕੰਮ ਕਰ ਰਹੇ, ਜਾਂ ਤੁਸੀਂ ਉਹਨਾਂ ਦੀ ਗੱਲਾਂ ਤੋਂ ਇਨਕਾਰ ਤੇ ਖਲੋਤੇ ਹੋ ਔਰ ਉਹਦੇ ਦਾ ਇੱਕ ਸਭ ਤੋਂ ਆਸਾਨ ਰਸਤਾ ਇਹ ਹੈਗਾ ਕਿ ਉਹਨਾਂ ਨੂੰ ਡਿਕਲੇਅਰ ਕਰ ਦਿਓ ਕਿ ਇਹ ਬਾਹਰਲੇ। ਸੋ ਉਹਦੇ ਵਾਸਤੇ ਇੱਕ ਪੂਰੀ ਕਹਾਣੀ ਕੰਸਟਰਕਟ ਕਰਨੀ। ਉਹ ਹਲੇ ਵੀ ਦੇਖ ਲਓ ਸਾਡੇ ਇੱਥੇ ਜਿਹੜੀ ਸਾਊਥ ਏਸ਼ੀਅਨ ਰਿਆਸਤਾਂ ਨੇ ਉੱਥੇ ਇਹੀ ਕੁਝ ਹੋ ਰਿਹਾ। ਸੋ ਇਹ ਜਿਹੜਾ ਜੁਰਮ ਔਰ ਸਿਆਸਤ ਦਾ ਤਾਲੁਕ ਹੈਗਾ, ਸ਼ਾਇਦ ਰਿਆਸਤ ਜਿਸ ਤਰ੍ਹਾਂ ਇਹਨੂੰ ਦੇਖਦੀ ਹੈ ਔਰ ਰਿਆਸਤੀ ਸੈਟਅਪ ਦਾ ਜਿਸ ਤਰ੍ਹਾਂ ਇਹ ਹਿੱਸਾ ਬਣਿਆ, ਉਸ ਨੂੰ ਸ਼ਾਇਦ ਬਹੁਤ ਵੱਡੇ ਪੈਮਾਨੇ ਤੇ ਚੈਲੰਜ ਕਰਨੀ, ਕਿਉਂਕਿ ਉੱਥੋਂ ਨਿਕਲਾਂਗੇ ਤੇ ਫਿਰ, ਕਿਉਂਕਿ ਅਸੀਂ ਸਿਟੀਜ਼ਨ ਨਹੀਂ ਸਮਝਦੇ ਆਪਣੇ ਲੋਕਾਂ ਨੂੰ। ਅਗਰ ਸਿਟੀਜ਼ਨ ਸਮਝਦੇ ਹੋਈਏ ਤਾਂ ਫਿਰ ਸ਼ਾਇਦ ਇਹ ਗੱਲਾਂ ਨਾ ਕਰੀਏ। ਸੋ ਹੁਣ ਮਤਲਬ ਮੇਰੇ ਵਾਸਤੇ ਤਾਂ ਇਹ ਹੈਗਾ ਕਿ ਜਲਿਆਂਵਾਲਾ ਬਾਗ ਦੇ ਵਿੱਚੋਂ ਮਤਲਬ ਮਹਿਜ਼ ਇਹ ਗੱਲ ਕਿ ਹਿੰਦੂ ਮੁਸਲਿਮ ਧਾਰ ਕੱਢ ਲੈਣਾ ਜਿਹੜਾ ਹੈਗਾ ਨਾ, ਮੈਨੂੰ ਲੱਗਦਾ ਕਾਫੀ ਨਹੀਂ। ਔਰ ਫਿਰ ਹੈ ਕਿ ਜਲਿਆਂਵਾਲਾ ਬਾਗ ਦੀ ਜਦੋਜਹਿਦ ਜਿਹੜੀ ਹੈ, ਜਿਸ ਤਰ੍ਹਾਂ ਖੱਜਲ ਹੋਈ ਉਸ ਤੋਂ ਬਾਅਦ, ਉਹ ਵੀ ਅਹਿਮ ਹੈ। ਜਿਸ ਤਰ੍ਹਾਂ ਮੈਂ ਖਿਲਾਫਤ ਤਹਿਰੀਕ ਦਾ ਗੱਲ, ਦੇਖੋ ਜਲਿਆਂਵਾਲਾ ਬਾਗ ਦਾ ਅਸਰ ਤੇ ਮੈਂ ਕਿਹਾ ਕਿ ਮਤਲਬ ਉਹ ਮਾਰਸ਼ਲ ਲਾਤਾ ਇਹਨਾਂ ਨੇ, ਪ੍ਰੈਸ ਨੂੰ ਬੰਦ ਕਰਤਾ, ਅਖਬਾਰ ਦੇ ਉੱਤੇ ਜਿਹੜੀ ਪਾਬੰਦੀਆਂ ਲਾਉਂਦੇ ਸਨ ਅੰਗਰੇਜ਼, ਜਿਹੜੀ ਅੱਜ ਮੀਡੀਆ ਦੀ ਪਾਬੰਦੀਆਂ ਹੈਗੀਆਂ ਸਨ, ਉਹ ਖੌਫਨਾਕ ਸੈਂਸਰਸ਼ਿਪ ਸੀ ਅੰਗਰੇਜ਼ ਦੇ। ਵੈਸੇ ਇੱਕ ਗੱਲ ਜਿਹੜੀ ਮੈਨੂੰ ਬਾਅਦ ਦੇ ਵਿੱਚ ਜਦੋਂ ਮੈਂ ਐਜੂਕੇਸ਼ਨ ਤੇ ਕੰਮ ਕਰ ਰਿਹਾ ਸਾਂ ਤੇ ਮੈਨੂੰ ਪਤਾ ਚੱਲੀ ਕਿ ਐਜੂਕੇਸ਼ਨ ਔਰ ਇਨਫੋਰਮੇਸ਼ਨ ਦੋਨੋਂ ਇਹ ਇੰਟੀਰੀਅਰ ਮਿਨਿਸਟਰੀ ਦੇ ਅੰਡਰ ਹੀ ਨੇ ਸਰ। 47 ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਬਾਂਦਰ ਕਿੰਨੀ ਤਾਲੀਮ ਦੇਣਾ ਚਾਹੁੰਦੇ ਸਨ ਤੇ ਕਿੰਨੀਆਂ ਸਹਾਫਤੀ ਆਜ਼ਾਦੀਆਂ ਦੇਣਾ ਚਾਹੁੰਦੇ ਸਨ ਅੰਗਰੇਜ਼ ਜਿਹੜੇ। ਜਿਹੜੀ ਹੋਈ ਹੀ ਇੰਟੀਰੀਅਰ ਮਿਨਿਸਟਰੀ ਦੇ ਅੰਡਰ, ਉਹਦਾ ਵਰਤਾਰਾ ਕੀ ਹੋਏਗਾ?
ਇਹ ਜਿਹੜੀ ਸਾਰੀ ਗੱਲ ਹੈਗੀ ਹੈ, ਜਿਹੜੀ ਅੱਜ ਦੇ ਦਿਨ ਸਾਨੂੰ ਦੁਬਾਰਾ ਕਰਨੀ ਪੈਂਦੀ ਹੈ, ਉਹ ਐਸੇ ਵਾਸਤੇ ਕਰਨੀ ਪੈਂਦੀ ਹੈ ਕਿ ਇਹ ਸਾਰਾ ਜਿਹੜਾ ਕੰਮ ਹੈਗਾ ਜੋ 1919 ਤੋਂ ਸ਼ੁਰੂ ਹੋਇਆ, ਉਹ ਜਿਹੜਾ ਮੌਜੂਦ ਹੈਗਾ ਰੋਲ ਟੈਕਸ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਸਾਡੇ ਕੋਲ ਮੌਜੂਦ ਹੈ। ਸਾਡੇ ਕਵਾਨੀਨ ਨੂੰ ਬਚਣ ਦੀ ਲੋੜ ਹੈ। ਇਹ ਜਦੋਂ ਹਲੇ ਟਰੰਪ ਇਲੈਕਸ਼ਨ ਹਾਰਿਆ ਤੇ ਉਸ ਤੋਂ ਬਾਅਦ ਨੋਮ ਚੋਮਸਕੀ ਨੇ ਇੱਕ ਨਜ਼ਮ ਲਿਖਿਆ ਸੀ, ਗਾਲਿਬਨ ਫਾਲੂ ਪਰ, ਉਹਨੇ ਕਿਹਾ ਸੀ 7 ਕਰੋੜ ਵੋਟ ਲਿਖੇ ਨੇ। 7 ਕਰੋੜ ਦਾ ਮਤਲਬ ਹੈ ਕਿ ਸਾਡੇ ਮੁਲਕ ਦੇ ਵਿੱਚ 7 ਕਰੋੜ ਬੰਦੇ ਜਿਹੜੇ ਨੇ ਉਹ ਇਹਦੇ ਨਾਲ ਹੀ, ਉਹ ਥੋੜੀ ਤਾਦਾਦ ਤੇ ਨਹੀਂ, ਉਹ ਕਿਉਂ ਹੈਗੇ ਨੇ। ਔਰ ਫਿਰ ਉਹਨੇ ਕਨਕਲੂਡ ਕੀਤਾ ਸੀ ਸਾਡੇ ਆਈਨ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਵਾਈਟ ਸੁਪਰੀਮੇਸੀ ਦੀ ਸਪੋਰਟਿਵ ਹੈ। ਸੈਕੰਡ ਅਮੈਂਡਮੈਂਟ ਤੇ ਇੱਕ ਹੈ ਹੀ, ਉਸ ਤੋਂ ਇਲਾਵਾ ਵੀ। ਸੋ ਗੱਲ ਇਹ ਹੈ ਕਿ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਸਟੇਟ ਕਰਾਫਟ ਦੇ ਵਿੱਚ ਆਈਆਂ ਨੇ, ਸਾਡੇ ਕਵਾਨੀਨ ਦੇ ਵਿੱਚ ਆਈਆਂ। ਅਗਰ ਤੁਸੀਂ ਰਾਇਲ ਕਮਿਸ਼ਨ ਰਿਪੋਰਟ ਪੜ੍ਹ ਕੇ ਉਸੇ ਨੂੰ ਚੈਲੰਜ ਕਰ ਲਓ ਆਪਣੇ ਮੁਲਕਾਂ ਦੇ ਅੰਦਰ, ਤੇ ਜਲਿਆਂਵਾਲਾ ਬਾਗ ਦਾ ਤੇ ਇਹ ਸਬਕ ਹੈਗਾ। ਮੈਨੂੰ ਨਹੀਂ ਇਹ ਕੋਈ ਲੱਗਦਾ ਕਿ ਤੁਸੀਂ ਮਾਫੀਆਂ ਮੰਗਵਾ ਕੇ ਤੇ ਬੜਾ ਸੀਨਾ ਚੌੜਾ ਕਰਕੇ ਫਿਰੋਗੇ। ਇਹ ਕੰਮ ਨਹੀਂ ਹੈਗਾ। ਕੰਮ ਹੈਗਾ ਉਸ ਫੈਨੋਮੀਨਾ ਨੂੰ ਸਮਝਣਾ, ਉਸ ਨੂੰ ਨਜਿੱਠਣਾ, ਉਹਦੇ ਵਿੱਚੋਂ ਲੰਘਣਾ, ਔਰ ਫਿਰ ਅਗਲੇ ਦੀ ਰਾਹ ਜਿਹੜੀ ਹੈਗੀ। ਸੋ ਇਹਦੇ ਵਿੱਚ ਅੱਛਾ, ਹੁਣ ਇਹ ਵੀ ਮਤਲਬ ਬੜੀ ਦਿਲਚਸਪ ਗੱਲ ਹੈ ਕਿ ਉਸ ਵੇਲੇ ਸੈਕਟਰੀ ਆਫ ਸਟੇਟ ਔਰ ਵਾਇਸਰਾਏ ਦੇ ਅੰਦਰ ਜਿਹੜੀ ਦਖਲ ਚੱਲ ਰਹੀ ਸੀ, ਉਹਦਾ ਵੀ ਤੁਹਾਨੂੰ ਲਿਸ਼ਕਾਰਾ ਨਜ਼ਰ ਆਉਂਦਾ। ਜਿਹੜੀ ਤਕਰੀਰਾਂ ਉਹਦੇ ਖਿਲਾਫ ਹੋਈਆਂ ਦਾਇਰ ਦੇ, ਉਹਦੇ ਉਹ ਲੋਕ ਵੀ ਸ਼ਾਮਲ ਸਨ ਜਿਹੜੇ ਸੈਕਟਰੀ ਆਫ ਸਟੇਟ ਦੇ ਇਸ਼ਾਰੇ ਦੇ ਉੱਤੇ ਬਹੁਤ ਸਾਰੀ ਸੈਕਟਰੀ ਆਫ ਸਟੇਟ ਨੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਉਹਦੇ ਖਿਲਾਫ ਤਕਰੀਰਾਂ ਦਿੱਤੀ। ਸੋ ਹੁੰਦਾ ਕੀ ਹੈ ਕਿ ਵਾਕਿਆ ਤੇ ਹੋ ਗਿਆ, 102 ਸਾਲ ਤੋਂ ਬਾਅਦ ਅਸੀਂ ਉਹ ਤੇ ਗੱਲ ਵੀ ਕਰ ਰਹੇ ਹਾਂ, ਲੇਕਿਨ ਉਹਦੇ ਵਿੱਚੋਂ ਜਿਹੜੇ ਸਬਕ ਸਿੱਖਣੇ ਚਾਹੀਦੇ ਨੇ, ਜਿਹੜੇ ਕੱਢਣੇ ਚਾਹੀਦੇ ਨੇ, ਉਹ ਮੇਰਾ ਖਿਆਲ ਹੈ ਉਹਦੀ ਜ਼ਿਆਦਾ ਅਹਿਮੀਅਤ ਹੁੰਦੀ ਹੈ। ਅਗਰ ਤੁਸੀਂ ਸਾਰਾ ਕੁਝ, ਕਿਉਂਕਿ ਸਾਡਾ ਇੱਥੇ ਪੋਲੀਟਿਕਸ ਵੀ ਆਉਂਦੀ ਹੈ ਨਾ, ਕਿ ਸਾਨੂੰ ਮਤਲਬ ਹੈ ਕਿ ਹਰ ਚੀਜ਼ ਦੇ ਵਿੱਚੋਂ ਕੋਈ ਹਿੰਦੂ ਮੁਸਲਿਮ ਇਤਿਹਾਦ ਕੱਢ ਕੇ ਅਸੀਂ ਸਮਝਦੇ ਹਾਂ ਕੰਮ ਸਾਰਾ ਠੀਕ ਹੋ ਗਿਆ। ਉਹ ਛੋਟੀ ਗੱਲਾਂ ਨੇ ਉਹਦੇ ਵਿੱਚ। ਜਿਹੜੀ ਵੱਡੀ ਗੱਲ ਹੈ ਜਲਿਆਂਵਾਲਾ ਬਾਗ ਦੇ ਵਾਕਿਆ ਦੇ ਅੰਦਰ, ਇਸ ਤਰ੍ਹਾਂ ਉਹਨੇ ਆਮ ਆਦਮੀ ਨੂੰ ਇੰਸਪਾਇਰ ਕੀਤਾ। ਜਿਹੜਾ ਮੈਂ ਕਹਿੰਦਾ ਕਲੱਬ ਸਿਆਸਤ ਟੁੱਟ ਗਈ, ਜਾਗਰਤੀ ਪੈਦਾ ਹੋਈ, ਰੋਬ ਨਹੀਂ ਪਿਆ ਰਿਆਸਤ ਦਾ। ਰਿਆਸਤ ਨੇ ਰੋਬ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਔਰ ਰੋਬ ਵੀ ਦੇਖੋ ਇਸ ਵਾਸਤੇ ਪਾਇਆ ਕਿ ਇੱਕ ਝੂਠ ਦੇ ਉੱਤੇ ਖਲੋਤੀ ਸੀ। ਇਹ ਰੋਬ ਜਦੋਂ ਵੀ ਰਿਆਸਤ ਪਾਉਂਦੀ ਹੈ ਨਾ, ਯਾਬਾ ਪਾਉਂਦਾ, ਉਹ ਸਮਝ ਜਾਇਆ ਕਰੋ ਕਿ ਪਿੱਛੋਂ ਕੰਮ ਖਰਾਬ ਹੈ। ਉਹ ਆਪਣੀ ਗਲਤੀ ਉਹਨੂੰ ਪਤਾ ਹੁੰਦੀ, ਆਪਣੇ ਝੂਠ ਦਾ ਉਹਨੂੰ ਪਤਾ ਹੁੰਦਾ, ਐਸੇ ਵਾਸਤੇ ਜ਼ਿਆਦਾ ਰੋਬ ਦੇ ਨਾਲ ਚੀਜ਼ਾਂ ਨੂੰ ਦੁਬਾਰਾ ਕਰਦਾ। ਲੇਕਿਨ ਰੋਬ ਚੱਲਿਆ ਨਹੀਂ, ਕਤਲੇਆਮ ਵੀ ਕਰ ਲਿਆ ਉਹਨੇ, ਰੋਲ ਟੈਕਸ ਵੀ ਲੈ ਆਇਆ, ਲੇਕਿਨ ਚੱਲਿਆ ਨਹੀਂ। ਮੇਰਾ ਜਿਹੜਾ ਦਾਦਾ ਹੈ ਉਹ ਉਸ ਵੇਲੇ BA ਦਾ ਸਟੂਡੈਂਟ ਹੈਗਾ ਅੰਮ੍ਰਿਤਸਰ ਦੇ ਵਿੱਚ। ਉਹਨਾਂ ਦੀ ਜਿਹੜੀ ਆਪਣਾ ਛੋਟੀ ਜਿਹੀ ਲਿਖਤ ਹੈ ਉਹਨਾਂ ਦੀ ਗੁਬਾਰੇ ਕਾਰਵਾਂ, ਉਹਦੇ 'ਚ ਉਹਨਾਂ ਲਿਖਿਆ ਕਿ ਮੈਂ ਫੁੱਟਬਾਲ ਦਾ ਮੈਚ ਖੇਡਿਆ, ਤੇ ਫੁੱਟਬਾਲ ਦਾ ਮੈਚ ਖੇਡਦੇ ਸੀ ਦੇਖਿਆ ਜਲੂਸ ਜਾ ਰਹੀਆਂ ਸੀ, ਅੱਗੇ ਜਾ ਕੇ ਫੜਿਆ ਗਿਆ। ਉਹੀ ਜਲਿਆਂਵਾਲਾ ਬਾਗ ਦੇ ਚੱਕਰ। ਔਰ ਉਸ ਤੋਂ ਬਾਅਦ ਫਿਰ ਉਹਨੇ ਸਾਰੀ ਸਿਆਸਤ ਕੀਤੀ, ਫਿਰ ਬਾਅਦ 'ਚ RR ਵੀ ਬਣਾਈ, ਜੋ ਵੀ ਕੁਛ ਕੀਤਾ। ਹੁਣ ਉਹ ਆਮ ਜਿਹੜੇ ਹੈਗੇ ਨੇ ਆਪਣਾ ਕੱਪੜੇ ਦਾ ਕੰਮ ਕਰਨ ਵਾਲੇ ਖਾਨਦਾਨ ਜਿਹੜੇ ਹੁੰਦਾ ਹੈ ਮੁਸਲਮਾਨ ਅੰਮ੍ਰਿਤਸਰ, ਉਹਨਾਂ ਦੇ ਖਾਨਦਾਨ 'ਚ ਉਹਦਾ ਸਾਰੇ ਕਾਰੋਬਾਰੀ ਹੈਗੇ ਸੀ, ਲੇਕਿਨ ਇਸ ਪਾਸੇ ਆ ਗਿਆ ਜਲਿਆਂਵਾਲਾ ਬਾਗ ਦੀ। ਪਰ ਕੋਈ ਇਕੱਲੀ ਐਗਜ਼ਾਮਪਲ ਤੇ ਨਹੀਂ ਹੈਗੀ। ਨਿਹੱਥੇ ਲੋਕਾਂ ਤੇ ਗੋਲੀਆਂ ਬਰਸਾਣਾ, ਨੰਗਾ ਜ਼ੁਲਮ ਕਰਨਾ ਬਜ਼ਾਤੇ ਖੁਦ ਉਹ ਇੱਕ ਬਹੁਤ ਵੱਡਾ ਕੰਮ ਹੈ, ਔਰ ਉਹਦੇ ਨਤੀਜੇ ਦੇ ਅੰਦਰ ਲੋਕੀ ਉਸ ਰੋਬ ਦੇ ਵਿੱਚ ਨਹੀਂ ਆਏ। ਇਹ ਉਸ ਤੋਂ ਵੱਡਾ ਕੰਮ ਹੈ।
ਜਿਹਨੂੰ ਸਾਡੀ ਰੈਜ਼ਿਸਟੈਂਸ ਹਿਸਟਰੀ ਦੇ ਵਿੱਚ ਉਹ ਮੁਕਾਮ ਨਹੀਂ ਦਿੱਤਾ ਗਿਆ। ਖਿਲਾਫਤ ਨੂੰ ਅਸੀਂ ਕਿੰਨਾ ਚੁੱਕਨੇ ਅਸੀਂ, ਹਾਲਾਂਕਿ ਸਾਨੂੰ ਪਤਾ ਕਿ ਮਿਸਲੀਡਿੰਗ ਤਹਿਰੀਕ ਸੀ, ਲੇਕਿਨ ਉਹਨੂੰ ਇੰਝ ਚੁੱਕਿਆ ਹੁੰਦਾ ਹੈ ਕਿ ਪਤਾ ਨਹੀਂ ਕੀ ਹੋ ਗਿਆ। ਕਿਉਂਕਿ ਸਾਡੇ ਦਿਮਾਗਾਂ ਦੇ ਅੰਦਰ ਇੱਕ ਗੱਲ ਬੜੀ ਹੋਈ ਹੈ ਕਿ ਹਿੰਦੂ ਮੁਸਲਮ ਸਿੱਖ ਏਕਤਾ, ਉਹ ਏਕਤਾ ਇੰਝ ਨਹੀਂ ਹੁੰਦੀ, ਇੰਝ ਦੇ ਕੰਮਾਂ ਦੇ ਨਾਲ ਨਹੀਂ ਏਕਤਾ ਹੁੰਦੀ। ਸਾਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਜਨਾਬ ਉਹ ਖਿਲਾਫਤ ਦਾ ਮਤਲਬ ਕੀ ਹੈ। ਸਲਤਨਤ ਉਸਮਾਨੀਆ ਦੀ ਬਹਾਲੀ ਕੀ ਤਾਲੁਕ ਹੈ ਉਹਦਾ ਇੱਕ ਆਮ ਇੰਡੀਅਨ ਦੇ ਨਾਲ, ਕੀ ਤਾਲੁਕ ਹੈ, ਕੀ ਤਰੀਕੇ ਕੀ ਤਹਿਰੀਕ ਦੇ ਨਾਰੇ ਬਜ਼ਾਤੇ ਖੁਦ ਤਹਿਰੀਕ ਦੀ ਮੰਜ਼ਿਲ ਦਾ ਤੈਅ ਕਰਦੇ। ਉਹ ਕਹਿੰਦੇ ਨਾਰੇ ਹੀ ਮਿਸਲੀਡਿੰਗ ਹੋਣਗੇ ਫਿਰ ਖੱਜਲ ਪ੍ਰੋਗਰਾਮ ਤੇ ਚੱਲੇਗਾ। ਉਹ ਚੱਲਿਆ, ਉਹ ਚੋਰਾ ਚੋਰੀ ਜਾ ਕੇ ਹੋਰ ਐਕਸਪੋਜ਼ ਹੋ ਗਿਆ। ਸੋ ਸਾਨੂੰ ਜਿਸ ਗੱਲ ਦੇ ਉੱਤੇ ਮਤਲਬ ਜ਼ਿਆਦਾ ਦੇਖਣਾ ਚਾਹੀਦਾ ਹੈ ਉਹ ਹੈਗਾ ਕਿ ਅਸੀਂ ਅੱਜ ਜਲਿਆਂਵਾਲਾ ਬਾਗ ਦਾ ਦਿਨ ਕਿਉਂ ਮਨਾ ਰਹੇ, ਕਿਉਂ ਸਾਡੇ ਬੱਚਿਆਂ ਨੂੰ ਇਹਨੂੰ ਜਾਣਨਾ ਜ਼ਰੂਰੀ ਹੈ। ਇਸ ਵਾਸਤੇ ਕਿ ਇਹਦੇ 'ਚ ਕਿਹੜੀ ਉਹ ਅਹਿਮ ਗੱਲਾਂ ਹੈਗੀਆਂ ਨੇ ਜਿਨ੍ਹਾਂ ਨੂੰ ਐਕਚੁਅਲੀ ਸਾਨੂੰ ਹਿੱਟ ਕਰਨ ਦੀ ਜ਼ਰੂਰਤ ਹੈ। ਔਰ ਉਹ ਗੱਲਾਂ, ਮੇਰਾ ਆਪਣਾ ਹੀ ਖਿਆਲ ਹੈ ਕਿ ਉਹ ਗੱਲਾਂ ਰਾਲਟ ਕਮਿਸ਼ਨ ਰਿਪੋਰਟ ਦੇ ਵਿੱਚ ਲਿਖੀਆਂ ਹੋਈਆਂ। ਉਸ ਮਾਈਂਡ ਸੈਟ ਨੂੰ ਆਪਣੇ ਆਪਣੇ ਇਲਾਕਿਆਂ ਦੇ ਅੰਦਰ, ਆਪਣੀ ਆਪਣੀ ਥਾਵਾਂ ਦੇ ਅੰਦਰ ਚੈਲੰਜ ਕਰਨਾ। ਈਵਨ ਯੂਨੀਵਰਸਿਟੀਜ਼ ਦੇ ਅੰਦਰ ਵੀ, ਤੁਸੀਂ ਦੇਖੋ ਕਿ ਸਾਡੀ ਯੂਨੀਵਰਸਿਟੀਜ਼ ਦੇ ਅੰਦਰ ਜਿਹੜੀ ਰਿਸਰਚ ਹੈ ਉਹ ਵੀ ਸੋ ਕਾਲਡ ਜਿਹੜਾ ਨੈਸ਼ਨਲ ਨੈਰੇਟਿਵ ਹੁੰਦਾ ਉਹਦੇ ਅੰਡਰ ਹੋ ਰਹੀ ਹੈ। ਸੋ ਇਹਨੂੰ ਇਸ ਤੋਂ ਹਟ ਕੇ ਫਿਰ ਕੰਮ ਕਰਨਾ ਜਿਹੜਾ ਹੈਗਾ, ਔਰ ਫਿਰ ਉਹਨੂੰ ਹੁਣ ਅੱਜ ਦੇਖੋ ਨਾ ਕਿੰਨੀ ਜਦੋਜਹਿਦ ਦੀ ਅੱਜ ਵੀ ਤਾਂ ਬਹੁਤ ਸਾਰੀ ਸ਼ਕਲਾਂ, ਉਹ ਜਿਹੜੀ ਜਦੋਜਹਿਦ ਦੀ ਸ਼ਕਲਾਂ ਹੈਗੀਆਂ ਨੇ ਉਹ ਲੋਕਾਂ ਨੂੰ ਤਕਵੀਅਤ ਦਿੰਦੀਆਂ ਨੇ ਜਦੋਂ ਉਹ ਤੁਸੀਂ ਅਲਾਮਤ ਦੇ ਤੌਰ ਤੇ ਜਲਿਆਂਵਾਲਾ ਬਾਗ ਦੀ ਗੱਲ ਕਰਦੇ ਹੋ। ਔਰ ਤੁਸੀਂ ਇਹ ਗੱਲ ਉਸ ਲਈ ਕਹਿ ਸਕਦੇ ਹੋ ਕਿ ਜਨਾਬ ਇਹ ਅਸਲ ਇਹਦਾ ਹਵਾਲਾ ਹੈਗਾ ਕਿ ਇਹਨੇ ਅਵਾਮੀ ਸਿਆਸਤ ਲੋਕਾਂ ਦਾ ਧਿਆਨ ਦਵਾਇਆ, ਕਲੱਬ ਪੋਲੀਟਿਕਸ ਦਾ ਖਾਤਮਾ ਹੈ। ਸੋ ਤੁਸੀਂ ਪੋਲੀਟੀਕਲ ਪਾਰਟੀਜ਼ ਨੂੰ ਵੀ ਅੱਜ ਕਲੱਬਾਂ ਵਾਂਗਰ ਨਾ ਚਲਾਓ, ਉਹਨਾਂ ਨੂੰ ਅਵਾਮੀ ਪਾਰਟੀਆਂ ਬਣਾਓ, ਪੀਪਲ ਸੈਂਟੀਮੈਂਟਸ ਦੀ ਰਿਪਰੈਜ਼ੈਂਟੇਸ਼ਨ ਉਹਨਾਂ ਦੇ ਅੰਦਰ ਹੋਈ। ਇਹ ਵੀ ਉਹਦਾ ਚੀਜ਼ ਹੈ। ਔਰ ਜਿਹੜੀ ਉਹ ਜੁਰਮ ਔਰ ਸਿਆਸਤ ਵਾਲੀ ਗੱਲ ਹੈ ਉਹ ਤਾਂ ਬਹੁਤ ਅਹਿਮ ਹੈਗੀ ਹੈ ਕਿ ਉਹ ਅੱਜ ਵੀ ਸਾਡੀ ਰਿਆਸਤਾਂ ਜਿਹੜੀਆਂ ਨੇ ਉਹ ਓਪੋਜੀਸ਼ਨ ਨੂੰ ਮੁਜਰਮਾਂ ਵਾਂਗ ਜਿਹੜਾ ਟਰੀਟ ਕਰਦੀਆਂ ਨੇ, ਉਹ ਇੰਤਹਾਈ ਖਤਰਨਾਕ ਹੈ। ਉਹ ਮਾਈਂਡ ਸੈਟ ਉੱਥੋਂ ਹੀ ਆਇਆ ਹੈਗਾ। ਮੇਰਾ ਖਿਆਲ ਕਾਫੀ ਇਹ ਗੱਲ ਹੋਈ ਸਾਹਿਬ। हाँ जी सर, बहुत बहुत शुक्रिया। मेरे बाकी जरे गेस्ट ने जनाब डॉक्टर जसप्रीत सिंह होरी और डॉक्टर चरणजीत कौर मान जी, मैं सारे दोस्तों का बहुत बहुत शुक्रगुजार हाँ कि उन्होंने अज आए और अज इस प्रोग्राम के इस इवेंट दे विच सवाल मैं नहीं लै सकांगा। सवाल मैं अपने दोस्तों को रिक्वेस्ट करांगा स्कॉलर्स ਨੂੰ ਕਿ ਤੁਸੀਂ ਇਹ ਲੈਣਾ। ਬਹੁਤ ਸਾਰੇ ਦੋਸਤਾਂ ਨੇ ਕਮੈਂਟ ਕੀਤੇ ਨੇ ਔਰ ਅਗਰ ਤੁਸੀਂ ਚਾਹੋ ਤੇ ਉਹਨਾਂ ਦਾ ਥੱਲੇ ਉਹਨਾਂ ਨੂੰ ਆਨਸਰ ਕਰ ਸਕਦੇ ਹੋ। ਬਹੁਤ ਬਹੁਤ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਨ। ਨਾ ਸਾਰਿਆਂ ਤੋਂ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਇਸ ਸਾਡੀ ਜਿਹੜੀ ਵੀਡੀਓਜ਼ ਆਉਂਦੀਆਂ ਨੇ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਔਰ ਤੁਸੀਂ ਜਿਹੜੇ ਸਾਡੇ YouTube ਦੇ ਉੱਪਰ ਤਕਰੀਬਨ 59-60% ਲੋਕ ਜਿਹੜੇ ਨੇ ਉਹ ਅਨਸਬਸਕ੍ਰਾਈਬ ਨੇ, ਸਬਸਕ੍ਰਾਈਬ ਕੀਤੇ ਬਿਨਾਂ ਹੀ ਵੇਖਦੇ ਨੇ। ਤੁਸੀਂ ਉਹਨੂੰ ਅਗਰ ਸਬਸਕ੍ਰਾਈਬ ਵੀ ਕਰ ਲਓ ਤੇ ਉਹਦੇ ਨਾਲ ਜ਼ਿਆਦਾ ਸਟਰੈਂਥ ਸਾਡੀ ਹੋ ਜਾਏਗੀ ਔਰ ਉਹਦਾ ਬੜਾ ਅੱਛਾ ਜਾਂਦਾ ਹੈ। ਤੇ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ ਇਸੇ ਗੱਲ ਦੇ ਨਾਲ ਕਿ ਅੱਗੋਂ ਅਸੀਂ ਨਵੇਂ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗੇ ਔਰ ਇਹ ਗੱਲਬਾਤ ਜਿਹੜੀ ਹੈ ਚੱਲਦੀ ਰਹੇਗੀ। ਰੱਬ ਰੱਖਾ।